पंजाबी रेडियो यूएसए सुन रहे सारे ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜਿਸ ਤਰ੍ਹਾਂ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਦੱਸਣਗੇ ਕਿ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਉਥਲ ਪੁਥਲ ਹੋ ਰਹੀ ਆ, ਉਸ 'ਤੇ ਗੱਲਬਾਤ ਕਰਾਂਗੇ। ਗੱਲਬਾਤ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰਸ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋਜੇ ਤੋਂ, ਗੁਰਦੀਪ ਸਿੰਘ ਜੀ ਬਿਰਦੀ ਕਲੋਵਸ, ਇਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਕਲ ਸਾਲਮਾ ਤੋਂ, ਬਹਾਦਰ ਸਿੰਘ ਗਿੱਲ ਫਾਵਲਰ, ਸੁੱਚਾ ਸਿੰਘ ਜੀ ਫਰੈਜ਼ਨੋ ਤੋਂ, ਗੁਰਵੀਰ ਸਿੰਘ ਜੀ ਬਰਾੜ ਫਰੈਜ਼ਨੋ, ਹਰਵਿੰਦਰ ਸਿੰਘ ਸਮਰਾ ਜੁੱਬਾ ਸਿਟੀ ਤੋਂ, ਹਰਵੰਤ ਸਿੰਘ ਜੀ ਉੱਪਲ ਜੁੱਬਾ ਸਿਟੀ। ਬਹੁਤ ਬਹੁਤ ਧੰਨਵਾਦ ਕਰਦੇ ਆਪ ਸਭ ਦਾ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਜੇ ਹੋਰ ਵੀ ਕਿਸੇ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ, ਤੁਸੀਂ ਕਾਲ ਕਰਕੇ ਇਨਫੋਰਮੇਸ਼ਨ ਲੈ ਸਕਦੇ ਹੋ 4082725200। ਹੁਣ ਸਾਡੇ ਨਾਲ ਜੁੜ ਚੁੱਕੇ ਨੇ ਜੀ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂਜੀ ਬਲਤੇਜ ਪੰਨੂ ਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਗੁਰਦਾਸਪੁਰ ਦੀਆਂ ਚੋਣਾਂ ਦੀ, ਤੇ ਉਹ ਕੱਲ੍ਹ ਨੂੰ ਹੋਣੀਆਂ। ਉੱਥੇ ਕਿਸ ਤਰ੍ਹਾਂ ਦੀ ਗਹਿਮ ਹੋ ਗਿਆ? ਬਿਲਕੁਲ ਜੀ, ਜਿਹੜਾ ਲਾਸਟ ਟਾਈਮ ਸੀਗਾ ਉਹ ਖਾਸ ਤੌਰ ਦੇ ਉੱਤੇ ਜਿਹੜੀ ਸਾਰੀਆਂ ਪਾਰਟੀਆਂ ਸੀ ਉਹਨਾਂ ਨੇ, ਤਿੰਨਾਂ ਨੇ ਮੇਨ ਜਿਹੜੀਆਂ ਸੀਗੀਆਂ, ਹਾਲਾਂਕਿ ਉਮੀਦਵਾਰ ਤਾਂ 11 ਜਿਹੜੇ ਆ ਜੀ ਉਹ ਮੈਦਾਨ ਦੇ ਵਿੱਚ ਹੈਗੇ ਆ, ਪਰ ਮੁਕਾਬਲਾ 3 ਪਾਰਟੀਆਂ ਦੇ ਵਿੱਚ ਹੀ ਆ। ਉਹਨਾਂ ਨੇ ਪੂਰੀ ਤਾਕਤ ਜਿਹੜੀ ਸੀ ਉਹ ਝੋਕ ਦਿੱਤੀ। ਅਖੀਰਲੇ ਦਿਨ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਹੋਰਾਂ ਦੇ ਹੱਕ ਦੇ ਵਿੱਚ ਰੋਡ ਸ਼ੋਅ ਕੀਤਾ ਔਰ ਕਾਂਗਰਸ ਨੇ ਇਕਜੁੱਟਤਾ ਜਿਹੜੀ ਸੀਗੀ ਜੀ ਉਹ ਵਿਖਾਉਣ ਦੀ ਕੋਸ਼ਿਸ਼ ਕੀਤੀ ਔਰ ਇਹਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਹੋਰੀ ਵੀ ਜਿਹੜੇ ਸੀਗੇ ਉਹ ਰੋਡ ਸ਼ੋਅ ਦੇ ਵਿੱਚ ਸ਼ਾਮਲ ਹੋਏ, ਜਿਹੜਾ ਕਿ ਪਠਾਨਕੋਟ ਦੇ ਹਲਕੇ ਤੋਂ ਸ਼ੁਰੂ ਹੋ ਕੇ ਗੁਰਦਾਸਪੁਰ ਤੱਕ ਜਿਹੜਾ ਸੀਗਾ ਇਹ ਰੋਡ ਸ਼ੋਅ ਗਿਆ। ਅਕਾਲੀ ਦਲ ਦੇ ਵੱਲੋਂ ਵੀ ਜਿਹੜੀਆਂ ਸੀਗੀਆਂ ਜੀ ਉਹ ਮੀਟਿੰਗਸ ਕੀਤੀਆਂ ਗਈਆਂ। ਇਹਦੇ ਵਿੱਚ ਥੋੜਾ ਜਿਹਾ ਜਿਹੜੀ ਵੱਖਰੀ ਗੱਲ ਇਹ ਰਹੀ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਸੀ ਉਹਦੀ ਸਰਗਰਮੀ ਨਜ਼ਰ ਨਹੀਂ ਆਈ। ਅਕਾਲੀ ਦਲ ਜਿਹੜੇ ਸੀਗੇ ਜੀ ਉਹਦੀ ਸਰਗਰਮੀ ਜ਼ਰੂਰ ਦਿਸਦੀ ਰਹੀ। ਸੁਖਬੀਰ ਸਿੰਘ ਬਾਦਲ ਹੋਰੀ ਜਿਹੜੇ ਸੀਗੇ ਜੀ ਉਹ ਚੋਣ ਪ੍ਰਚਾਰ ਦੇ ਵਾਸਤੇ ਲੱਗੇ ਨੇ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਨਾ ਕੋਈ ਬਿਆਨ ਆਇਆ, ਨਾ ਉਹ ਚੋਣ ਪ੍ਰਚਾਰ ਦੇ ਵਿੱਚ ਜਿਹੜਾ ਜੀ ਉਹ ਗਏ। ਆਮ ਆਦਮੀ ਪਾਰਟੀ ਨੇ ਆਪਣਾ ਚੋਣ ਪ੍ਰਚਾਰ ਜਿਹੜਾ ਜੀ ਖੁੱਲੇ ਰੂਪ ਵਾਲਾ ਸਮਾਪਤ ਕੀਤਾ। ਇਹਦੇ ਵਿੱਚ ਜਿਹੜੀ ਪੰਜਾਬ ਦੀ ਲੀਡਰਸ਼ਿਪ ਹੈ ਉਹਦੀ ਸਰਗਰਮੀ ਜਿਹੜੀ ਜੀ ਉਹ ਦਿਸਦੀ ਰਹੀ। ਉਹਨਾਂ ਨੇ ਕਿਸੇ ਵੀ ਜਿਹੜਾ ਦੀ ਵੱਡੀ ਸਿਆਸੀ ਕਾਨਫਰੰਸ ਕਰਨ ਦੇ ਨਾਲੋਂ ਪਹਿਲ ਦਿੱਤੀ। ਜਿਹੜੀਆਂ ਛੋਟੀਆਂ ਨੁੱਕੜ ਮੀਟਿੰਗਸ ਸਨ, ਮੁਹੱਲਾ ਮੀਟਿੰਗ ਸਨ, ਉਹਨਾਂ ਨੂੰ ਕੋਈ ਵੱਡੀ ਉਹਨਾਂ ਨੇ ਰੈਲੀ ਨਹੀਂ ਕੀਤੀ। ਇਸੇ ਕਰਕੇ ਸ਼ਾਇਦ ਜਿਹੜਾ ਜੀ ਉਹਨਾਂ ਦੀ ਜਿਹੜੀ ਕੇਂਦਰੀ ਲੀਡਰਸ਼ਿਪ ਹੈ ਉਹਦੇ ਵਿੱਚੋਂ ਕੋਈ ਵੀ ਇਸ ਚੋਣ ਦੇ ਵਿੱਚ ਨਹੀਂ ਆਇਆ ਇੱਥੇ ਜਿਹੜਾ ਵੋਟਾਂ ਦੇ ਵਾਸਤੇ, ਲੋਕਾਂ ਨੂੰ ਕਹਿਣ ਦੇ ਵਾਸਤੇ। ਇੱਥੋਂ ਤੱਕ ਇਸ ਸਰਹੱਦੀ ਖੇਤਰ ਦੀ ਜਿਹੜੀ ਹੈ ਜੀ ਉਹ ਗੱਲ ਹੈ, ਉਹਦੀਆਂ ਸਮੱਸਿਆਵਾਂ, ਪੰਜਾਬ ਦੀਆਂ ਸਮੱਸਿਆਵਾਂ, ਪੰਜਾਬ ਦੇ ਮੁੱਦੇ ਜਿਹੜੇ ਸੀ ਉਹ ਬਿਲਕੁਲ ਗਾਇਬ ਰਹੇ ਇਸ ਚੋਣ ਪ੍ਰਚਾਰ ਦੇ ਵਿੱਚ। ਔਰ ਜਿਹੜੀਆਂ ਨਿਵਾਣਾ ਸੀਗੀਆਂ ਜੀ ਉਹ ਛੂਹੀਆਂ, ਜਿਹੜੇ ਖਾਸ ਤੌਰ ਦੇ ਉੱਤੇ ਕੁਝ ਜਿਹੜੇ ਸਿਆਸੀ ਨੇਤਾ ਸੀਗੇ ਉਹਨਾਂ ਦੇ ਵੱਲੋਂ। ਔਰ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇੱਥੇ ਜਿਹੜਾ ਸੀਗਾ ਜੀ ਇੱਕ ਇੰਟਰਵਿਊ ਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਬਾਂਦਰ ਤੱਕ ਜਿਹੜਾ ਜੀ ਉਹ ਕਹਿ ਦਿੱਤਾ। ਔਰ ਜਿਹੜਾ ਮੁਕਾਬਲਾ ਬੇਸ਼ੱਕ ਜਿਹੜਾ ਜੀ 2 ਉਮੀਦਵਾਰਾਂ ਦੇ ਵਿੱਚ ਸੀ, ਪਰ ਅਸਲ ਦੇ ਵਿੱਚ ਜ਼ੋਰ ਜਿਹੜਾ ਸੀਗਾ ਜੀ ਉਹ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਲੱਗਿਆ, ਕਿਉਂਕਿ ਗੁਰਦਾਸਪੁਰ ਲੋਕ ਸਭਾ ਹਲਕੇ ਦੇ ਵਿੱਚ ਸੁੱਚਾ ਸਿੰਘ ਲਗਾਹ ਵਾਲਾ ਜਿਹੜਾ ਸੀਗਾ ਜੀ ਉਹ ਮੁੱਦਾ ਆ ਜਾਣ ਕਰਕੇ ਉਹੀ ਜ਼ਿਆਦਾ ਜਿਹੜਾ ਸੀਗਾ ਜੀ ਉਹ ਭਾਰੂ ਰਿਹਾ। ਇੱਥੇ ਬਾਅਦ ਦੇ ਵਿੱਚ ਇੰਚਾਰਜ ਜਿਹੜਾ ਸੀਗਾ ਜੀ ਉਹ ਬਣਾਤਾ ਬਿਕਰਮ ਮਜੀਠੀਆ ਨੂੰ, ਜਿਹਦੇ ਕਰਕੇ ਇਹ ਜਿਹੜੀ ਸ਼ਬਦੀ ਜੰਗ ਸੀ ਉਹ ਬਿਕਰਮ ਮਜੀਠੀਆ ਤੇ ਨਵਜੋਤ ਸਿੰਘ ਸਿੱਧੂ ਦੇ ਵਿਚਾਲੇ ਵੀ ਜਿਹੜੀ ਉਹ ਚੱਲਦੀ ਰਹੀ। ਕੱਲ੍ਹ ਨੂੰ ਵੋਟਾਂ ਜਿਹੜੀਆਂ ਜੀ ਇੱਥੇ ਪੈਣਗੀਆਂ ਗੁਰਦਾਸਪੁਰ ਤੇ ਪਠਾਨਕੋਟ ਦੇ ਵਿੱਚ ਜਿਹੜੀ ਹੈ ਜੀ ਉਹ ਸਰਕਾਰੀ ਦਫ਼ਤਰ ਤੇ ਸਕੂਲ ਕਾਲਜ ਜਿਹੜੇ ਆ ਉਹ ਬੰਦ ਰਹਿਣਗੇ। 15 ਤਰੀਕ ਨੂੰ ਇਹਨਾਂ ਵੋਟਾਂ ਦੀ ਗਿਣਤੀ ਜਿਹੜੀ ਹੋਊਗੀ ਤੇ ਕੁਝ ਸਮੇਂ ਬਾਅਦ ਨਤੀਜੇ ਜਿਹੜੇ ਆ ਜੀ ਉਹ ਆ ਜਾਣਗੇ। ਵੀਵੀਪੈਟ ਮਸ਼ੀਨਾਂ ਜਿਹੜੀਆਂ ਨੇ ਉਹਨਾਂ ਦੀ ਵਰਤੋਂ ਇਹਨਾਂ ਵੋਟਾਂ ਦੇ ਵਿੱਚ ਕੀਤੀ ਜਾ ਰਹੀ ਹੈ। ਜੀ ਫਿਰ ਤੇ ਲੱਗ ਗਈ ਆ ਜੀ ਸਮਾਂ। ਤੇ ਅੱਗੇ ਆਪਾਂ ਗੱਲ ਕੀਤੀ ਕਈ ਦਿਨਾਂ ਤੋਂ ਹਨੀਪ੍ਰੀਤ ਨੂੰ ਲੈ ਕੇ ਪੁਲਿਸ ਇੱਧਰ ਉੱਧਰ ਘੁੰਮ ਰਹੀ ਆ, ਤੇ ਹੁਣ ਪਤਾ ਲੱਗਾ ਕਿ ਵਿਪਾਸਨਾ ਤੇ ਹਨੀਪ੍ਰੀਤ ਨੂੰ ਆਮੋ ਸਾਹਮਣੇ ਬਿਠਾ ਕੇ ਪੁਲਿਸ ਗੱਲ ਕਰੇਗੀ। ਬਿਲਕੁਲ ਜੀ, ਵਿਪਾਸਨਾ ਜਿਹੜੀ ਹੈ ਉਹਨੂੰ ਸੰਮਣ ਪੁਲਿਸ ਨੇ ਦਿੱਤੇ ਆ। ਅੱਜ ਜਿਹੜਾ ਜੀ ਇੱਥੋਂ ਮੁਤਾਬਕ 10 ਵਜੇ ਉਹਨੂੰ ਸੱਦਿਆ ਚੰਡੀ ਮੰਦਰ। ਇਹ ਕਿਹਾ ਜਾ ਰਿਹਾ ਜੀ ਕਿ ਚੰਡੀ ਮੰਦਰ ਥਾਣੇ ਦੇ ਵਿੱਚ ਹੀ ਹਨੀਪ੍ਰੀਤ ਨੂੰ ਜਿਹੜਾ ਉਹ ਰੱਖਿਆ ਗਿਆ। ਪਹਿਲਾਂ ਤਾਂ ਮੀਡੀਏ ਨੂੰ ਜਿਹੜਾ ਜੀ ਉਹ ਪਤਾ ਸੀਗਾ, ਬਾਅਦ ਦੇ ਵਿੱਚ ਮੀਡੀਏ ਤੋਂ ਜਿਹੜਾ ਜੀ ਉਹ ਪਾਸੇ ਕਰਕੇ ਇਹਦੇ ਤੋਂ ਪੁੱਛਗਿੱਛ ਜਿਹੜੀ ਆ ਉਹ ਹਨੀਪ੍ਰੀਤ ਤੋਂ ਨਿਰੰਤਰ ਜਿਹੜੀ ਆ ਉਹ ਜਾਰੀ ਆ। ਅੱਜ ਵੈਸੇ ਉਹਦਾ ਰਿਮਾਂਡ ਜਿਹੜਾ ਜੀ ਉਹ ਖਤਮ ਹੋ ਰਿਹਾ।
ਅੱਜ ਉਹਨੂੰ ਪੇਸ਼ ਕੀਤਾ ਜਾਊਗਾ ਦੁਬਾਰਾ ਅਦਾਲਤ ਦੇ ਵਿੱਚ, ਜਿਹਦੇ ਵਿੱਚ ਉਹਦਾ ਰਿਮਾਂਡ ਲੈਣ ਦੀ ਕੋਸ਼ਿਸ਼ ਜਿਹੜੀ ਆ ਜੀ ਉਹ ਪੁਲਿਸ ਨੇ ਕਰਨੀ ਆ। ਪੁਲਿਸ ਜਿਹੜਾ ਜੀ ਉਹਦਾ ਰਿਮਾਂਡ ਮੰਗੂਗੀ ਕਿ ਉਹਦੇ ਟਿਕਾਣਿਆਂ ਦੇ ਵਿੱਚ ਅਜੇ ਵੀ ਜਾਣਕਾਰੀ ਜਿਹੜੀ ਆ ਜੀ ਉਹਨੇ ਦਿੱਤੀ ਨਹੀਂ, ਕਿਹੜੇ ਉਹਨੇ ਫੋਨ ਵਰਤੇ ਇਹਦੇ ਬਾਰੇ ਉਹਨੇ ਕੁਛ ਨਹੀਂ ਜਿਹੜਾ ਜੀ ਉਹ ਦੱਸਿਆ। ਜਦੋਂ ਵਿਪਾਸਨਾ ਤੇ ਹਨੀਪ੍ਰੀਤ ਨੂੰ ਆਮੋ ਸਾਹਮਣੇ ਬਿਠਾ ਕੇ ਜਿਹੜਾ ਜੀ ਉਹ ਪੁੱਛਿਆ ਜਾਊਗਾ, ਉਹਦੇ ਵਿੱਚ ਕੁਝ ਜਿਹੜੇ ਸਵਾਲ ਤਿਆਰ ਕੀਤੇ ਨੇ ਪੁਲਿਸ ਨੇ, ਉਹਦੇ ਵਿੱਚ ਖਾਸ ਤੌਰ ਦੇ ਉੱਤੇ ਜਦੋਂ ਇਹ ਹਨੀਪ੍ਰੀਤ ਇੱਥੇ ਸੁਨਾਰੀਆ ਜੇਲ੍ਹ ਦੇ ਵਿੱਚ ਸਰਸੇ ਵਾਲੇ ਨੂੰ ਜਿਹੜਾ ਛੱਡਣ ਤੋਂ ਬਾਅਦ ਗਈ ਆ, ਉਹ ਉੱਥੇ ਕਿਉਂ ਗਈ ਡੇਰੇ ਦੇ ਵਿੱਚ, ਕਿੱਧਰੋਂ ਦੀ ਉਹ ਆਈ, ਕਿੱਧਰੋਂ ਦੀ ਗਈ, ਉੱਥੋਂ ਉਹਨੇ ਕਾਗਜ਼ ਪੱਤਰ ਕਿਹੜੇ ਚੁੱਕੇ ਜਿਹੜੇ ਗਾਇਬ ਕੀਤੇ, ਤੇ ਬਾਅਦ ਦੇ ਵਿੱਚ ਜਦੋਂ ਸੰਪਰਕ ਦੇ ਵਿੱਚ ਰਹੀ ਕਿਹੜੇ ਫੋਨ ਨੰਬਰਾਂ ਦੇ ਰਾਹੀਂ ਜਿਹੜਾ ਜੀ ਉਹ ਸੰਪਰਕ ਕਰਦੀ ਰਹੀ, ਇਹ ਆਮੋ ਸਾਹਮਣੇ ਬਿਠਾ ਕੇ ਜਿਹੜਾ ਜੀ ਉਹ ਕਲੈਰੀਫਾਈ ਕਰਨਾ ਚਾਹੁੰਦੀ ਆ ਪੁਲਿਸ। ਔਰ ਇਹਦੇ ਵਿੱਚ ਜਦੋਂ ਵਿਪਾਸਨਾ ਤੋਂ ਪਹਿਲਾਂ ਜਿਹੜੀ ਪੁੱਛਗਿੱਛ ਕੀਤੀ ਗਈ ਸੀ ਤੇ ਹਨੀਪ੍ਰੀਤ ਤੋਂ ਹੁਣ ਪੁੱਛਗਿੱਛ ਕੀਤੀ ਗਈ ਆ, ਉਹਨਾਂ ਜਵਾਬ ਜਿਹੜੇ ਆ ਉਹਨਾਂ ਨੂੰ ਸਾਹਮਣੇ ਰੱਖ ਕੇ ਮਿਲਾਉਣ ਦੀ ਕੜੀਆਂ ਜਿਹੜੀਆਂ ਦੀ ਉਹ ਮਿਲਾਉਣ ਦੀ ਕੋਸ਼ਿਸ਼ ਕਰੂਗੀ ਪੰਚਕੂਲੇ ਦੀ ਪੁਲਿਸ। ਉਧਰ ਜਿਹੜਾ ਸਰਸੇ ਵਾਲਾ ਅਦਾਲਤ ਦੇ ਵਿੱਚ ਹਾਈ ਕੋਰਟ ਦੇ ਵਿੱਚ ਜਿਹੜਾ ਜੁਰਮਾਨਾ ਜਮ੍ਹਾਂ ਕਰਾਉਣ ਦੀ ਗੱਲ ਉਹਨੇ ਹਾਈ ਕੋਰਟ ਨੇ ਉਹਨੂੰ ਆਖੀ ਕਿ ਜਿਹੜੀਆਂ ਇਹ ਬਲਾਤਕਾਰ ਪੀੜਤ ਸਨ ਇਹਨਾਂ ਨੂੰ 30 ਲੱਖ ਰੁਪਈਆ ਮੁਆਵਜ਼ਾ ਦਿੱਤਾ ਜਾਵੇ। ਤਾਂ ਜਿਹੜਾ ਜੀ ਉਹਦੇ ਵਕੀਲਾਂ ਨੇ ਇਹ ਗੱਲ ਕਹੀ ਆ ਕਿ ਉਹਦੇ ਸਾਰੇ ਅਕਾਊਂਟ ਜਿਹੜੇ ਆ ਜੀ ਸੀਜ਼ ਹੋ ਚੁੱਕੇ ਹੋਏ ਆ, ਉਹਦੇ ਉੱਤੇ ਜਿਹੜਾ ਜੀ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਇਹ ਸਾਰੇ ਸੀਲ ਕਰ ਲਏ ਗਏ ਆ, ਇਸ ਕਰਕੇ ਉਹਦੇ ਕੋਲੇ 30 ਲੱਖ ਰੁਪਈਆ ਹੈ ਨੀਗਾ, ਉਹ ਕਿਸੇ ਪਾਸੇ ਤੋਂ ਇਹ 30 ਲੱਖ ਰੁਪਈਆ ਜਿਹੜਾ ਜੀ ਉਹ ਨਹੀਂ ਦੇ ਸਕਦਾ। ਡੇਰੇ ਦਾ ਜਿਹੜੇ ਮੁਖੀ ਦਾ ਵਕੀਲ ਆ ਉਹਨੇ ਇਹ ਗੱਲ ਜਿਹੜੀ ਆ ਜੀ ਆਖੀ ਆ ਕਿ ਜਾਇਦਾਦਾਂ ਜਦੋਂ ਜ਼ਬਤ ਹੋ ਗਈਆਂ ਤੇ ਉਹ ਮੁਆਵਜ਼ਾ ਜਿਹੜਾ ਉਹ ਕਿੱਥੋਂ ਦੇਊਗਾ। ਅਦਾਲਤ ਨੇ ਇਹ ਕਿਹਾ ਕਿ ਮੁਆਵਜ਼ਾ ਤਾਂ ਇਹ ਦੇਣਾ ਪਊਗਾ, ਪਰ ਇਹਦੇ ਵਾਸਤੇ ਕਾਨੂੰਨੀ ਪ੍ਰਕਿਰਿਆ ਦੇ ਤਹਿਤ ਉਹ ਜਿਹੜਾ ਜੀ ਅੱਗੋਂ ਕਾਰਵਾਈ ਕਰ ਸਕਦੇ ਆ। ਇਹ ਕਿਹਾ ਗਿਆ ਜੀ ਕਿ ਜੇ ਉਹਨੇ FD ਜਿਹੜੀ ਆ ਜੀ ਉਹ ਨਾ ਕਰਾ ਕੇ ਦਿੱਤੀ ਇਹਨਾਂ ਪੀੜਤਾਂ ਨੂੰ, ਤਾਂ ਜਿੰਨਾ ਸਮਾਂ ਉੱਤੇ ਜਾਊਗਾ ਜੀ ਇਹ ਸਾਰੀ ਦੀ ਸਾਰੀ ਜੁਰਮਾਨੇ ਦੀ ਰਾਸ਼ੀ ਆ ਇਹਦੇ ਉੱਤੇ ਵਿਆਜ ਦੇਣਾ ਪਊਗਾ ਜਿਹੜਾ ਜੀ ਇਹ ਸਰਸੇ ਵਾਲੇ ਨੂੰ। ਔਰ ਇਸ ਨੇ 2 ਮਹੀਨਿਆਂ ਦਾ ਸਮਾਂ ਇਹਦੇ ਵਾਸਤੇ ਜਿਹੜਾ ਜੀ ਉਹ ਦਿੱਤਾ ਕਿ 2 ਮਹੀਨੇ ਦਾ ਟਾਈਮ ਦਿੱਤਾ, ਇਹਦੇ ਦੌਰਾਨ 30 ਲੱਖ ਰੁਪਈਆ ਜਿਹੜਾ ਉਹ ਲਿਆਓ ਤੇ ਇਹਦੇ ਉੱਤੇ ਸਣੇ ਵਿਆਜ ਜਿਹੜਾ ਜੀ ਉਹ FD ਹਾਈ ਕੋਰਟ ਦੇ ਵਿੱਚ ਜਮ੍ਹਾਂ ਕਰਾਓ। ਕਰੋੜਾਂ ਅਰਬਾਂ ਰੁਪਈਏ ਦੀ ਪ੍ਰਾਪਰਟੀ ਦਾ ਮਾਲਕ ਜਿਹੜਾ ਡੇਰਾ ਜੀ ਉਹ ਕਹਿੰਦਾ ਜੀ ਉਹਦੇ ਕੋਲੇ ਹੁਣ 30 ਲੱਖ ਰੁਪਈਆ ਵੀ ਹੈ ਨੀਗਾ ਰਾਮ ਰਹੀਮ ਦੇ ਜਿਹੜੇ ਹੋਏ ਜੁਰਮਾਨੇ ਦੀ ਸਜ਼ਾ ਨੂੰ ਦੇਣ ਵਾਸਤੇ। ਬਿਲਕੁਲ ਜੀ, ਨਾਲੇ ਲੋਕੀ ਜਿਹੜੇ ਜਾਂ ਜੇਲ੍ਹ 'ਚ ਹੁਣ ਬਾਹਰ ਹੁਣ ਲੈਣ ਜੇ ਹੁੰਦੇ ਦੇ ਨਹੀਂ ਸਕਦੇ ਕਿਸੇ ਨੂੰ ਵੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਜਸਟਿਸ ਰਣਜੀਤ ਸਿੰਘ ਦਾ ਕਮਿਸ਼ਨ ਸੀ ਜਿਹੜਾ, ਉਸ ਦੇ ਸਾਹਮਣੇ ਕਿਰਪਾਲ ਸਿੰਘ ਬਡੂੰਗਰ ਪੇਸ਼ ਹੀ ਨਹੀਂ ਹੋਏ। ਕਿਉਂਕਿ ਜਿਵੇਂ ਲੱਗਦਾ ਸੀਗਾ ਕਿ ਕਿਉਂਕਿ ਜਿਹੜੀ ਸਮਨਿੰਗ ਆ ਜੀ ਉਹ ਕੀਤੀ ਗਈ ਸੀ ਪਹਿਲਾਂ ਵੀ, ਕਿਰਪਾਲ ਸਿੰਘ ਬਡੂੰਗਰ ਹੋਰਾਂ ਨੇ ਇੱਕ ਇੱਥੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਕਰਕੇ ਜਿਵੇਂ ਟਾਲ ਮਟੋਲ ਉਹਦੇ ਤੋਂ ਵੱਟਿਆ ਸੀਗਾ ਕਿ ਨਹੀਂ ਉਹਦੇ ਸਾਹਮਣੇ ਪੇਸ਼ ਹੋਣਗੇ। ਇਹ ਕਿਹਾ ਗਿਆ ਸੀਗਾ ਕਿ ਜਸਟਿਸ ਰਣਜੀਤ ਸਿੰਘ ਹੋਰਾਂ ਨੇ ਜਿਹੜੀ ਸਰਵਉੱਚਤਾ ਹੈ ਉਹਨੂੰ ਚੈਲੰਜ ਕਰ ਦਿੱਤਾ ਕਿ ਅਕਾਲ ਤਖਤ ਦੇ ਜਥੇਦਾਰ ਨਹੀਂ ਪੇਸ਼ ਹੋ ਸਕਦੇ। ਬਾਅਦ ਦੇ ਵਿੱਚ ਇਹ ਕਹਾਣੀ ਜਿਹੜੀ ਦੀ ਝੂਠ ਨਿਕਲੀ ਕਿਉਂਕਿ ਜਸਟਿਸ ਰਣਜੀਤ ਸਿੰਘ ਹੋਰਾਂ ਦੇ ਕਮਿਸ਼ਨ ਦੇ ਵੱਲੋਂ ਇਹ ਜਿਹੜਾ ਦੀ ਆਖਿਆ ਗਿਆ ਕਿ ਅਕਾਲ ਤਖਤ ਦੇ ਜਥੇਦਾਰ ਨੂੰ ਤਾਂ ਉਹਨਾਂ ਨੇ ਸੰਮਣ ਕੀਤਾ ਹੀ ਨਹੀਂ। ਉਹਨਾਂ ਨੇ ਕਿਹਾ ਕਿ ਸਾਨੂੰ ਵੀ ਪਤਾ ਮਰਿਆਦਾ ਜਿਹੜੀ ਆ ਜੀ ਉਹ ਕੀ ਆ। ਉਹਨਾਂ ਕਿਹਾ ਕਿ ਸੰਮਣ ਦੇ ਵਿੱਚ ਇਹ ਗੱਲ ਆਖੀ ਗਈ ਸੀਗੀ ਕਿ ਜਿਹੜਾ ਰਿਕਾਰਡ ਹੈ ਉਹ ਲੈ ਕੇ ਕੋਈ ਨੁਮਾਇੰਦਾ ਵੀ ਜਿਹੜਾ ਉਹ ਪੇਸ਼ ਹੋ ਸਕਦਾ ਹੈ। ਇਹ ਨਾ ਰਿਕਾਰਡ ਦਿੱਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਨਾ ਉਹਦਾ ਕੋਈ ਨੁਮਾਇੰਦਾ ਜਿਹੜਾ ਜੀ ਉਹ ਪੇਸ਼ ਹੋਇਆ। ਕਮਿਸ਼ਨ ਨੇ ਇਹਦੇ ਉੱਤੇ ਤਿੱਖੀਆਂ ਟਿੱਪਣੀਆਂ ਜਿਹੜੀਆਂ ਦੀ ਉਹ ਕੀਤੀਆਂ ਨੇ। ਕਮਿਸ਼ਨ ਨੇ ਕਮੇਟੀ ਦੇ ਉੱਤੇ ਅੜਿੱਕੇ ਡਾਉਣ ਵਾਲੀ ਪਹੁੰਚ ਤੇ ਨਾ ਮਿਲਵਰਤਣ ਵਾਲੀ ਜਿਹੜੀ ਪਹੁੰਚ ਆ ਉਹਦਾ ਦੋਸ਼ ਲਾਉਂਦਿਆਂ ਹੋਇਆ ਇਹ ਕਿਹਾ ਕਿ ਇਸ ਮੁੱਦੇ ਦੇ ਉੱਤੇ ਸਿਆਸਤਦਾਨਾਂ ਦੀ ਸੁਰ ਦੇ ਵਿੱਚ ਸੁਰ ਮਿਲਾ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਉਹਨਾਂ ਨੇ ਫਿਰ ਇੱਕ ਵਾਰੀ ਜਿਹੜਾ ਜੀ ਉਹ ਸਪਸ਼ਟ ਕੀਤਾ ਕਿ ਅਕਾਲ ਤਖਤ ਦਾ ਜਿਹੜਾ ਜਥੇਦਾਰ ਨੇ ਜਿਹੜੇ ਅਕਾਲ ਤਖਤ ਦੇ ਉਹਨਾਂ ਨੂੰ ਕੋਈ ਜਿਹੜਾ ਜੀ ਉਹ ਸੰਮਣ ਨਹੀਂ ਦਿੱਤਾ ਗਿਆ ਔਰ ਇਹਦੇ ਬਾਰੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹ ਬਿਲਕੁਲ ਗਲਤ ਜਾਣਕਾਰੀ ਜਿਹੜੀ ਆ ਜੀ ਉਹ ਫੈਲੀ ਆ। ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਇਸ ਗੱਲ ਦਾ ਪਤਾ ਹੈ ਕਿ ਇਸ ਸੰਮਣ ਜਿਹੜੇ ਉਹ ਜਥੇਦਾਰ ਨੂੰ ਨਹੀਂ ਦਿੱਤੇ ਗਏ। ਕਮਿਸ਼ਨ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਤੋਂ ਇਹ ਆਸ ਕੀਤੀ ਜਾ ਰਹੀ ਸੀ ਕਿ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਲੱਭਣ ਦੇ ਵਿੱਚ ਕਮਿਸ਼ਨ ਦੀ ਮਦਦ ਦੇ ਵਾਸਤੇ ਅੱਗੇ ਆਊਗੀ ਤੇ ਜਿਹੜੇ ਇਤਰਾਜ਼ ਉਠਾ ਰਹੇ ਨੇ ਉਹਨਾਂ ਨੇ ਕਿਹਾ ਕਿ ਉਹ ਬੇਅਦਬੀ ਦੀਆਂ ਘਟਨਾਵਾਂ ਤੋਂ ਪਰਦਾ ਉੱਠਣ ਨਹੀਂ ਦੇਣਾ ਚਾਹੁੰਦੇ। ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਕਰੀਬਨ ਇਹ ਜਿਹੜੀ ਹੈ ਜੀ ਇਹ ਸਪਸ਼ਟ ਹੈ ਕਿ ਉਹਨੇ ਇਹਦਾ ਜਿਹੜਾ ਇਹ ਵਤੀਰਾ ਹੈ
ਉਹ ਕਾਇਮ ਰਹੂਗਾ। ਔਰ ਜਿਹੜੇ ਕੁਝ ਭੇਦ ਸੀਗੇ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਿਕਾਰਡ ਤੋਂ ਸਾਹਮਣੇ ਆ ਸਕਦੇ ਸੀਗੇ, ਉਹਦੇ ਉੱਤੇ ਪਰਦਾ ਪਾਉਣ ਦੇ ਯਤਨ ਜਿਹੜੇ ਆ ਜੀ ਉਹ SGPC ਨੇ ਕੀਤੇ ਆ। ਵਿਸ਼ਵ ਭਰ ਦੇ ਵਿੱਚ ਇਹਦਾ ਚਰਚਾ ਜਿਹੜਾ ਜੀ ਉਹ ਪਿਛਲੇ ਦਿਨਾਂ ਤੋਂ ਹੁੰਦਾ ਰਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਮੂਹਰੇ ਪੇਸ਼ ਹੋਣਾ ਚਾਹੀਦਾ ਸੀਗਾ, ਕਿਉਂਕਿ ਜਿਹੜੀਆਂ ਇਹ ਘਟਨਾਵਾਂ ਹੋਈਆਂ ਸੀਗੀਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ, ਇਹਦੇ ਨਾਲ ਸਮੁੱਚਾ ਸਿੱਖ ਭਾਈਚਾਰਾ ਦੁਨੀਆ ਦੇ ਵਿੱਚ ਰਹਿੰਦਾ ਜਿਹੜਾ ਜੀ ਉਹ ਬਹੁਤ ਬੁਰੇ ਤਰੀਕੇ ਦੇ ਨਾਲ ਜਿਹੜਾ ਜੀ ਝੰਜੋੜਿਆ ਗਿਆ ਸੀਗਾ ਕਿ ਇੰਨੀਆਂ ਘਟਨਾਵਾਂ ਪੰਜਾਬ ਦੇ ਵਿੱਚ ਹੋਈਆਂ। ਹੁਣ ਜਦੋਂ ਇਹ ਕਮਿਸ਼ਨ ਜਿਹੜਾ ਜੀ ਬਣਿਆ, ਆਮ ਲੋਕ ਚਾਹੇ ਉਹ ਜਿੱਥੇ ਜਿੱਥੇ ਘਟਨਾਵਾਂ ਹੋਈਆਂ ਨੇ, ਚਾਹੇ ਉਹ ਬਾਈਬਲ ਕਲਾ ਕਾਂਡ ਸੀਗਾ, ਬਰਗਾੜੀ ਕਾਂਡ ਸੀਗਾ, ਇੱਥੇ ਸਾਰੇ ਲੋਕਾਂ ਨੇ ਇੱਕ ਤੋਂ ਮੂਹਰੇ ਜਿਹੜਾ ਜੀ ਅੱਗੇ ਹੋ ਕੇ ਜਿਹੜੇ ਚਸ਼ਮਦੀਦ ਸੀਗੇ ਉਹਨਾਂ ਨੇ ਆਪਣੇ ਬਿਆਨ ਜਿਹੜੇ ਆ ਜੀ ਉਹ ਦਰਜ ਕਰਵਾਏ ਆ। ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹਦੇ ਵਾਸਤੇ ਕੀ ਤਕਲੀਫ ਸੀਗੀ ਜੀ, ਇਹ ਸਮਝ ਨਹੀਂ ਆਈ। ਇੱਕ ਗੱਲ ਜਿਹੜੀ ਸਪਸ਼ਟ ਜ਼ਰੂਰ ਜਿਹੜੀ ਹੋ ਰਹੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਿਹੜੇ ਆ ਜੀ ਉਹ ਇਹ ਨਹੀਂ ਚਾਹੁੰਦੇ ਕਿ ਇਹ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ ਇਹਦੇ ਪਿੱਛੇ ਲੁਕੇ ਹੋਏ ਚਿਹਰੇ ਕਿਹੜੇ ਸਨ ਉਹ ਸਾਹਮਣੇ ਆਉਣ। ਹਾਂਜੀ ਬਿਲਕੁਲ, ਜੇ ਸੱਚੇ ਸੁੱਚੇ ਆ ਤਾਂ ਬਿਲਕੁਲ ਦੇ ਦੇਣਾ ਚਾਹੀਦਾ ਸੀ ਰਿਕਾਰਡ ਉਹਨਾਂ ਨੂੰ। ਤੇ ਅੱਗੇ ਆਪਾਂ ਪਟਾਕਿਆਂ ਦੀ ਜੇ ਗੱਲ ਕਰੀਏ ਕਿ ਦੀਵਾਲੀ ਵੀ ਆ ਰਹੀ ਆ ਤੇ ਦਿੱਲੀ ਦੇ ਵਿੱਚ ਪਟਾਕਿਆਂ ਤੇ ਪਾਬੰਦੀ, ਤੇ ਕੀ ਹੁਣ ਉਹ ਪੰਜਾਬ ਆ ਕੇ ਪਟਾਕੇ ਚਲਾਉਣਗੇ? ਦੇਖੋ ਇਹ ਬੜੀ ਵੱਡੀ ਮਾਰਕੀਟ ਆ ਜੀ ਜਿਹੜੀ ਪਟਾਕਿਆਂ ਦੀ, ਤਕਰੀਬਨ 1000 ਕਰੋੜ ਰੁਪਈਏ ਦੀ ਮਾਰਕੀਟ ਜਿਹੜੀ ਆ ਜੀ ਉਹ ਕਹੀ ਜਾਂਦੀ ਹੈ ਇਕੱਲੀ ਦਿੱਲੀ ਦੀ। ਔਰ ਦਿੱਲੀ ਦੇ ਵਿੱਚ ਤੇ NCR ਜਿਹੜਾ ਉਹਦੇ ਨਾਲ ਲੱਗਵਾਂ ਏਰੀਆ, ਉਹਦੇ ਵਿੱਚ ਸੁਪਰੀਮ ਕੋਰਟ ਨੇ ਕਿਉਂਕਿ ਪਾਬੰਦੀ ਜਿਹੜੀ ਲਾਈ ਸੀ ਉਹ ਅੱਗੇ ਵਧਾਤੀ 31 ਅਕਤੂਬਰ ਤੱਕ। ਉੱਥੇ ਪਟਾਕੇ ਜਿਹੜੇ ਨੇ ਜੀ ਉਹ ਨਹੀਂ ਵੇਚੇ ਜਾ ਸਕਦੇ, ਨਹੀਂ ਚਲਾਏ ਜਾ ਸਕਦੇ। ਜਿਹੜਾ ਪ੍ਰਸ਼ਾਸਨ ਹੈ ਉਹ ਇੱਕਦਮ ਤੇਜ਼ ਹੋ ਗਿਆ ਸੁਪਰੀਮ ਕੋਰਟ ਦੇ ਆਏ ਇਸ ਫੈਸਲੇ ਤੋਂ ਬਾਅਦ। ਔਰ ਸਵਾਲ ਇਹ ਆ ਕਿ ਜਿਹੜੀ ਏਡੀ ਵੱਡੀ ਮਾਰਕੀਟ ਦਿੱਲੀ ਦੀ ਪਟਾਕਿਆਂ ਦੀ ਸੀਗੀ, ਜਿਹੜਾ ਵਪਾਰੀ ਵਰਗ ਹੈ ਉਹਨੇ ਜਿਵੇਂ ਪਟਾਕੇ ਪਹਿਲਾਂ ਖਰੀਦ ਕੇ ਰੱਖੇ ਹੋਏ ਸੀ ਪੋਲਿਊਸ਼ਨ ਜਿਹੜਾ ਜੀ ਉਹ ਖਿਲਾਰਨ ਦੇ ਵਾਸਤੇ, ਉਹਨੇ ਹੁਣ ਕਿਤੇ ਨਾ ਕਿਤੇ ਤਾਂ ਜਿਹੜੇ ਜੀ ਉਹ ਤੋੜਨੇ ਆ। ਇਹ ਕਿਹਾ ਜਾ ਰਿਹਾ ਜੀ ਕਿ ਇਹ ਜਿਹੜੇ ਪਟਾਕੇ ਨੇ ਕਿਉਂਕਿ ਉਹ ਮਾਰਕੀਟ ਲੱਭਦੇ ਆ ਕਿ ਕਿੱਥੇ ਜ਼ਿਆਦਾ ਜਿਹੜੀ ਮਾਰਕੀਟ ਹੈ, ਤੇ ਪੰਜਾਬ ਉਹਨਾਂ ਦੇ ਵਾਸਤੇ ਨੈਕਸਟ ਜਿਹੜਾ ਜੀ ਉਹ ਕਿਹਾ ਜਾ ਰਿਹਾ ਕਿ ਸਟਾਪੇਜ ਇਹ ਹੋ ਸਕਦਾ ਪੰਜਾਬ, ਇਸ ਪਾਸੇ ਵੱਲ ਨੂੰ ਇਹ ਜ਼ਿਆਦਾ ਜਿਹੜੇ ਆ ਸਕਦੇ ਆ। ਪੰਜਾਬ ਦੇ ਵਿੱਚ ਪਟਾਕਿਆਂ ਦੀ ਕੀਮਤ ਜਿਹੜੀ ਆ ਜੀ ਉਹ 20% ਤੋਂ ਜ਼ਿਆਦਾ ਤਕਰੀਬਨ ਘਟ ਗਈ ਆ ਕੱਲ ਦੀ, ਜਦੋਂ ਦਾ ਇਹ ਫੈਸਲਾ ਜਿਹੜਾ ਜੀ ਹੋਇਆ। ਦਿੱਲੀ ਤੋਂ ਬਾਅਦ ਪੰਜਾਬ ਦੇ ਵਿੱਚ ਪਟਾਕਿਆਂ ਦੀ ਵਿਕਰੀ ਤੇ ਖਪਤ ਸਭ ਤੋਂ ਵੱਧ ਮੰਨੀ ਜਾਂਦੀ ਆ। ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਨੇ ਆਪਣੀ ਜਿਹੜੀ ਆ ਜੀ ਉਹ ਤਿਆਰੀ ਖਿੱਚੀ ਹੋਈ ਹੈ ਤਾਂ ਕਿ ਧੂਏ ਤੇ ਖਤਰਨਾਕ ਰਸਾਇਣ ਜਿਹੜੇ ਨੇ ਉਹਨਾਂ ਤੋਂ ਬਚਾਇਆ ਜਾ ਸਕੇ। ਜਿਹੜੇ ਥੋਕ ਕਾਰੋਬਾਰੀ ਨੇ ਉਹ ਕਹਿੰਦੇ ਆ ਕਿ ਦੀਵਾਲੀ ਦੇ ਨੇੜੇ ਪਟਾਕਿਆਂ ਤੇ ਕਈ ਛੋਟਾਂ ਦੀਆਂ ਪੇਸ਼ਕਸ਼ ਜਿਹੜੀਆਂ ਜੀ ਉਹ ਕੀਤੀਆਂ ਜਾਣਗੀਆਂ, ਕਿਉਂਕਿ ਦਿੱਲੀ ਦਾ ਸਾਰਾ ਮਾਲ ਪੰਜਾਬ ਦੇ ਵਿੱਚ ਢੱਕ ਦਿੱਤਾ ਗਿਆ ਜੀ। ਔਰ ਪਿਛਲੇ ਕੁਝ ਸਾਲਾਂ ਤੋਂ ਜਿਹੜੇ ਬੱਚਿਆਂ ਦੇ ਵੱਲੋਂ ਅਵੇਅਰਨੈਸ ਦੇ ਵਾਸਤੇ ਗ੍ਰੀਨ ਦੀਵਾਲੀ ਦਾ ਰੁਝਾਨ ਵੱਧ ਰਿਹਾ ਸੀਗਾ, ਪਰ ਦਿੱਲੀ ਦੇ ਵਿੱਚ ਲੱਗੀ ਰੋਕ ਦੇ ਨਾਲ ਪਟਾਕੇ ਸਸਤੇ ਮੁੱਲ ਦੇ ਉੱਤੇ ਪੰਜਾਬ ਦੇ ਵਿੱਚ ਜਿਹੜਾ ਵੀ ਉਹ ਵਿਕਣਗੇ ਤੇ ਇਹਦੇ ਨਾਲ ਨਿਰਸੰਦੇਹ ਜਿਹੜਾ ਪੋਲਿਊਸ਼ਨ ਆ ਉਹ ਫੈਲੂਗਾ। ਦੀਵਾਲੀ ਦੇ ਦੌਰਾਨ ਲੁਧਿਆਣਾ ਦੇ ਵਿੱਚ ਸਭ ਤੋਂ ਵੱਧ ਪ੍ਰਦੂਸ਼ਣ ਫੈਲਿਆ ਪਿਛਲੇ ਸਾਲ ਜਿਹੜਾ ਜੀ। ਪਟਿਆਲਾ ਸ਼ਹਿਰ ਦੇ ਵਿੱਚ ਪੋਲਿਊਸ਼ਨ ਜਿਹੜਾ ਸਭ ਤੋਂ ਘੱਟ ਰਿਹਾ ਸੀਗਾ ਪਿਛਲੇ ਸਾਲ। ਪਟਿਆਲੇ 'ਚ ਵੀ ਪ੍ਰਦੂਸ਼ਣ ਦੇ ਕਾਰਨ ਵੈਸੇ 187 ਮਾਈਕਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਮਿਲੇ ਸੀਗੇ, ਜਿਹੜੇ ਕਿ ਸ਼ਹਿਰੀ ਇਲਾਕਿਆਂ ਦੇ ਵਿੱਚ ਸੁਰੱਖਿਅਤ 87 ਮਾਈਕਰੋਗ੍ਰਾਮ ਕਿਊਬਿਕ ਮੀਟਰ ਦੇ ਨਾਲੋਂ ਜਿਹੜਾ ਜੀ ਉਹ ਕਿਤੇ ਵੱਧ ਸੀ। ਹੁਣ ਸਵਾਲ ਇਹ ਹੈ ਜੀ ਕਿ ਇੱਕ ਪਾਸੇ ਤਾਂ ਜਿਹੜਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਆ ਉਹ ਪਰਾਲੀ ਦੇ ਵਾਸਤੇ ਬਹੁਤ ਸਖਤ ਹੈ। ਇਹ ਜਿਹੜੇ ਪਟਾਕੇ ਨੇ ਜਦੋਂ ਸੁਪਰੀਮ ਕੋਰਟ ਨੇ ਦਿੱਲੀ ਦੇ ਵਿੱਚ ਲਾਏ, ਇਸ ਗੱਲ ਦੀ ਉਮੀਦ ਕੀਤੀ ਜਾ ਸਕਦੀ ਹੈ ਕਿ ਅਜੇ ਦੀਵਾਲੀ ਦੇ ਵਿੱਚ ਦਿਨੇ ਕੁਝ ਜਿਹੜੇ ਦਿਨ ਪਏ ਆ ਤੇ ਜਿਹੜੇ ਇਹ ਵਾਤਾਵਰਨ ਪ੍ਰੇਮੀ ਨੇ ਸ਼ਾਇਦ ਉਹ ਇਸ ਫੈਸਲੇ ਨੂੰ ਜਿਹੜਾ ਜੀ ਉਹ ਕਾਪੀ ਉਹਦੀ ਲਾ ਕੇ ਕੁਝ ਹੋਰ ਸੂਬਿਆਂ ਵੱਲ ਨੂੰ ਵੀ ਅੱਗੇ ਜਿਹੜਾ ਜੀ ਉਹ ਤੁਰਨਗੇ ਤੇ ਅਦਾਲਤੀ ਸਹਾਰਾ ਜਿਹੜਾ ਜੀ ਉਹ ਲੈ ਕੇ ਲੋਕਾਂ ਨੂੰ ਕਿਸੇ ਤਰੀਕੇ ਨਾਲ ਬਚਾਉਣਗੇ। ਨਹੀਂ ਤਾਂ ਲੋਕਾਂ ਨੇ ਤਾਂ ਜਿਹੜਾ ਜੀ ਉਹ ਮਰਨਾ ਟੱਕਿਆ ਹੋਇਆ, ਕਿਉਂਕਿ ਬੋਰੀਆਂ ਤੇ ਬੋਰੇ ਜਿਹੜੇ ਆ ਜੀ ਉਹ ਵੱਡੇ ਵੱਡੇ ਭਰ ਕੇ ਇਹਨਾਂ ਪਟਾਕਿਆਂ ਦੇ ਲਿਆਂਦੇ ਜਾਣਗੇ। ਦੀਵਾਲੀ ਵਾਲੀ ਰਾਤ ਨੂੰ ਜਿਹੜਾ ਜੀ ਕਰੋੜਾਂ ਰੁਪਈਆ ਜਿਹੜਾ ਉਹ ਫੂਕ ਕੇ ਤੇ ਵਾਤਾਵਰਨ ਜਿਹੜਾ ਪਹਿਲਾਂ ਹੀ ਗੰਦਲਾ ਹੋਇਆ ਪਿਆ ਉਹਨੂੰ ਹੋਰ ਗੰਦਲਾ ਕਰਨ ਦੇ ਵਿੱਚ ਆਪਣਾ ਯੋਗਦਾਨ ਪਾਇਆ ਜਾਊਗਾ। ਜੀ ਬਿਲਕੁਲ। ਤੇ ਅੱਗੇ ਆਪਾਂ ਅਮਿਤ ਸ਼ਾਹ ਦੇ ਮੁੰਡੇ ਦੀ ਜੋ ਗੱਲਬਾਤ ਹੋ ਰਹੀ ਆ ਕਿ ਆਪਣੀਆਂ ਕੰਪਨੀਆਂ ਚਲਾ ਲਈਆਂ ਤੇ ਉਹਨੇ ਇੱਕ ਧਮਕੀ ਦਿੱਤੀ ਸੀ ਕਿ ਮੈਂ ਮਾਣਹਾਨੀ ਦਾ ਕੇਸ ਕਰੂੰਗਾ, ਤਾਂ ਉਹ ਕਹਿੰਦੇ ਕਰ ਦਿੱਤਾ ਆ ਵਾਇਰ ਗਰੁੱਪ ਦੇ ਉੱਤੇ। ਬਿਲਕੁਲ ਜੀ, ਇਹ ਜਿਹੜਾ ਅਮਿਤ ਸ਼ਾਹ ਦਾ ਮੁੰਡਾ ਹੈ ਜੈ ਸ਼ਾਹ, ਉਹਨੇ ਦੀ ਵਾਇਰ ਸਣੇ 7 ਜਿਹੜੇ ਲੋਕ ਨੇ ਉਹਨਾਂ ਦੇ ਖਿਲਾਫ ਮਾਣਹਾਨੀ ਦਾ ਕੇਸ ਮੈਟਰੋਪੋਲੀਟਨ ਅਦਾਲਤ ਦੇ ਵਿੱਚ ਅਹਿਮਦਾਬਾਦ ਜਿਹੜਾ ਵੀ ਉਹ ਦਰਜ ਕਰਵਾਇਆ।
ਵਾਇਰ ਨੇ ਆਪਣੀ ਰਿਪੋਰਟ ਦੇ ਵਿੱਚ ਦਾਅਵਾ ਕੀਤਾ ਸੀਗਾ ਜੀ ਕਿ ਭਾਜਪਾ ਦੇ 2014 ਜਿਹੜਾ ਸੈਂਟਰ ਦੇ ਵਿੱਚ ਆਉਣ ਤੋਂ ਬਾਅਦ ਜੈ ਸ਼ਾਹ ਦੀ ਕੰਪਨੀ ਜਿਹੜੀ ਸੀ ਉਹਦੇ ਕਾਰੋਬਾਰ ਦੇ ਵਿੱਚ ਭਾਰੀ ਵਾਧਾ ਹੋਇਆ। ਜਿਹੜਾ ਜੀ ਇਹ CRPC ਦੀ ਧਾਰਾ 302 ਦੇ ਤਹਿਤ ਅਦਾਲਤੀ ਜਾਂਚ ਦੇ ਹੁਕਮ ਜਿਹੜੇ ਆ ਜੀ ਉਹ ਮੈਟਰੋਪੋਲੀਟਨ ਮੈਜਿਸਟ੍ਰੇਟ ਨੇ ਦਿੱਤੇ ਆ। ਜਿਹੜਾ ਇਹ ਹੈ ਜੀ ਜੈ ਸ਼ਾਹ, ਉਹਨੇ ਆਪਣੀ ਅਰਜ਼ੀ ਦੇ ਵਿੱਚ ਕਿਹਾ ਕਿ ਇੱਕ ਆਰਟੀਕਲ ਦੇ ਰਾਹੀਂ ਉਹਦੇ ਅਕਸ ਤੇ ਰੁਤਬੇ ਨੂੰ ਢਾਹ ਲਾਉਣ ਦੀ ਕੋਸ਼ਿਸ਼ ਜਿਹੜੀ ਹੈ ਜੀ ਉਹ ਕੀਤੀ ਗਈ ਆ। ਇਹਦੀ ਲੇਖਕ ਜਿਹੜੀ ਹੈ ਜੀ ਰੋਹਿਣੀ ਸਿੰਘ, ਨਿਊਜ਼ ਪੋਰਟਲ ਦੇ ਬਾਨੀ ਸੰਪਾਦਕਾਂ ਸਿਧਾਰਥ ਵਰਦਰਾਜਨ, ਸਿਧਾਰਥ ਭਾਟੀਆ, MK ਰੇਣੂ, ਪ੍ਰਬੰਧ ਸੰਪਾਦਕ ਮਨੂ ਬਿਨਾ ਜਿਹੜਾ ਗੁਪਤਾ ਤੇ ਜਨ ਸੰਪਾਦਕ ਪਾਮਿਲਾ ਪੋਸਟ ਤੇ ਫਾਊਂਡੇਸ਼ਨ ਫਾਰ ਇੰਡੀਪੈਂਡੈਂਟ ਜਰਨਲਿਜ਼ਮ ਖਿਲਾਫ ਜਿਹੜਾ ਜੀ ਇਹ ਕੇਸ ਦਰਜ ਕਰਵਾਇਆ ਗਿਆ। ਭਲਕੇ ਇਹਦੀ ਜਿਹੜੀ ਆ ਜੀ ਉਹ ਸੁਣਵਾਈ ਹੋਊਗੀ। ਜਿੰਨੀ ਦੇਰ ਤੱਕ ਤਾਂ ਜਿਹੜੇ ਇਹਦੇ ਲੇਖਕਾਂ ਨੇ ਜੀ ਰੋਹਿਣੀ ਸਿੰਘ, ਉਹ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਦੇ ਜਵਾਈ ਰਾਬਰਟ ਵਾਡਰਾ ਦੀਆਂ ਜਿਹੜੀਆਂ ਜਾਇਦਾਦਾਂ ਸੀਗੀਆਂ ਉਹਦੇ ਬਾਰੇ ਦੇ ਵਿੱਚ ਘੋਖ ਕਰਕੇ ਰਿਪੋਰਟ ਸਾਹਮਣੇ ਲਿਆਉਂਦੇ ਰਹੇ, ਉਨੀ ਦੇਰ ਤਾਂ ਭਾਜਪਾ ਜਿਹੜੀ ਸੀ ਉਹ ਵਾਹ ਕਰਦੀ ਰਹੀ। ਹੁਣ ਜਦੋਂ ਰਿਪੋਰਟ ਜਿਹੜੀ ਸੀ ਉਹ ਅਮਿਤ ਸ਼ਾਹ ਦੇ ਬੇਟੇ ਦੇ ਖਿਲਾਫ ਆ ਗਈ ਤੇ ਭਾਜਪਾ ਨੂੰ ਇਹ ਲੱਗਦਾ ਜੀ ਕਿ ਇਹ ਤਾਂ ਜਿਹੜੀ ਦੀ ਸਭ ਤੋਂ ਮਾੜੀ ਲੇਖਕਾ ਆ, ਕਿਉਂਕਿ ਜਿਹੜਾ ਭਾਜਪਾ ਦੇ ਖਿਲਾਫ ਬੋਲੇ ਜਾਂ ਲੀਡਰਸ਼ਿਪ ਦੇ ਖਿਲਾਫ ਬੋਲੇ ਉਹ ਦੇਸ਼ ਧਰੋਹੀ ਤਕਰੀਬਨ ਜਿਹੜਾ ਜੀ ਉਹ ਹੋ ਜਾਂਦਾ। ਇੰਨਾ ਜ਼ਰੂਰ ਹੈ ਕਿ ਇਹ ਜਿਹੜਾ ਵੈਬ ਪੋਰਟਲ ਹੈ ਉਹਨੇ ਉਧੇੜ ਕੇ ਜਿਹੜਾ ਜੀ ਉਹ ਇਹ ਸਾਰਾ ਮਾਮਲਾ ਰੱਖ ਦਿੱਤਾ। ਉਹਨੇ ਉਹ ਵੀ ਸਾਰਾ ਕੁਝ ਜਿਹੜਾ ਜੀ ਛਾਪ ਦਿੱਤਾ ਹੈ। ਜਿਹੜੀ ਟੈਕਸਟ ਮੈਸੇਜ ਦੇ ਰਾਹੀਂ ਇਹਨਾਂ ਦੀ ਜਿਹੜੀ ਫਰਮ ਸੀ ਉਹਦੇ ਵਕੀਲ ਦੇ ਨਾਲ ਜਿਹੜੀ ਗੱਲਬਾਤ ਹੋਈ, ਜਿਹਦੇ ਵਿੱਚ ਉਹ ਸ਼ਰੇਆਮ ਕਹਿੰਦਾ ਕਿ ਜੇ ਤੁਸੀਂ ਇਹ ਜਿਹੜਾ ਸਾਹਮਣੇ ਲਿਆਂਦਾ ਜਾਂ ਪ੍ਰਿੰਟ ਕੀਤਾ ਤੇ ਫਿਰ ਮਾਨਹਾਨੀ ਦੇ ਕੇਸ ਦੇ ਵਾਸਤੇ ਤਿਆਰ ਰਹਿਣਾ। ਜਿਹੜੇ ਦਸਤਾਵੇਜ਼ ਇਹਦੇ ਵਿੱਚ ਜਿਹੜੇ ਆ ਜੀ ਉਹ ਲਾਏ ਗਏ ਆ ਰਿਪੋਰਟ ਦੇ ਵਿੱਚ, ਕੇਸ ਬੇਸ਼ੱਕ ਅਦਾਲਤ ਦੇ ਵਿੱਚ ਹੋ ਗਿਆ ਜੀ, ਉਹ ਬੜਾ ਸਟਰੋਂਗ ਕੇਸ ਜਿਹੜਾ ਉਹ ਦੀ ਵਾਇਰ ਗਰੁੱਪ ਦਾ ਕਿਹਾ ਜਾ ਸਕਦਾ ਹੈ, ਕਿਉਂਕਿ ਉਹਨਾਂ ਨੇ ਤੱਥਾਂ ਦੇ ਉੱਤੇ ਆਧਾਰਿਤ ਇਹ ਰਿਪੋਰਟ ਜਿਹੜੀ ਹੈ ਜੀ ਉਹ ਛਾਪੀ ਹੈ। ਜੇ ਇਹ ਅਦਾਲਤ ਦੇ ਵਿੱਚ ਨਾ ਜਾਂਦੇ ਤੇ ਸ਼ਾਇਦ ਹੋ ਸਕਦਾ ਸੀਗਾ ਇਹ 1-2 ਦਿਨ ਦੀਆਂ ਜਿਹੜੀਆਂ ਸੀ ਉਹ ਖਬਰਾਂ ਬਣ ਕੇ ਰਹਿ ਜਾਂਦਾ। ਪਰ ਇੰਨਾ ਜ਼ਰੂਰ ਹੈ ਕਿ ਜਿੱਥੇ ਜਿੱਥੇ ਵੀ ਦੁਨੀਆ ਭਰ ਦੇ ਵਿੱਚ ਲੋਕ ਸੁਣਦੇ ਨੇ ਦੀ ਵਾਇਰ ਗਰੁੱਪ ਜਿਹੜਾ ਜਿਸ ਕਿਸਮ ਦੇ ਨਾਲ ਜਰਨਲਿਜ਼ਮ, ਜਿਸ ਟਾਈਪ ਦੀ ਜਰਨਲਿਜ਼ਮ ਉਹ ਕਰ ਰਿਹਾ, ਉਹਦੀ ਸਪੋਰਟ ਕਰਨੀ ਜਿਹੜੀ ਹੈ ਜੀ ਉਹ ਬਣਦੀ ਹੈ। ਇਹ ਵੈਬ ਪੋਰਟਲ ਆ, ਮੈਂ ਇਹ ਦੱਸਦਾ, ਆਨਲਾਈਨ ਜਿਹੜਾ ਜੀ ਉਹ ਚੱਲਦਾ ਔਰ ਪਿਛਲੇ ਕੁਝ ਸਮੇਂ ਤੋਂ ਇਹਨੇ ਇਸੇ ਕਿਸਮ ਦੀ ਜਰਨਲਿਜ਼ਮ ਜਿਹੜੀ ਹੈ ਜੀ ਉਹ ਕੀਤੀ ਹੈ, ਜਿਹਨੇ ਕੁਝ ਨਵੀਆਂ ਪੈੜਾਂ ਪਾਈਆਂ ਨੇ ਜੀ। ਕੰਮ ਤਾਂ ਬੜਾ ਵਧੀਆ ਜੀ ਕੀਤਾ ਉਹਨਾਂ ਨੇ। ਤੇ ਅੱਗੇ ਆਪਾਂ ਸੁੱਚਾ ਸਿੰਘ ਛੋਟੇਪੁਰ ਦੀ ਜੇ ਗੱਲ ਕਰੀਏ ਤਾਂ ਉਹਨਾਂ ਦੀ ਪਾਰਟੀ ਖਿਲ ਰਹੀ। ਬਿਲਕੁਲ ਜੀ, ਐਕਚੁਅਲੀ ਜਿਹੜੇ ਗੁਰਦਾਸਪੁਰ ਦੀ ਚੋਣ ਹੋ ਰਹੀ ਆ, ਇਹਦੇ ਵਿੱਚ ਬੇਸ਼ੱਕ ਜਿਹੜੀ ਆਪਣਾ ਪੰਜਾਬ ਪਾਰਟੀ ਸੀਗੀ ਜੀ ਉਹਦਾ ਕੋਈ ਆਧਾਰ ਤਾਂ ਹੈ ਨਹੀਂ ਸੀਗਾ। ਪੰਜਾਬ ਦੇ ਵਿੱਚ ਜਿਹੜੀਆਂ ਚੋਣਾਂ ਹੋ ਕੇ ਹਟੀਆਂ ਨੇ ਉਹਦੇ ਵਿੱਚ ਵੀ 1.5% ਦੇ ਉੱਤੇ ਜਿਹੜੇ ਜੀ ਵੋਟ ਬੈਂਕ ਦੇ ਉੱਤੇ ਉਹ ਸਿਮਟ ਕੇ ਰਹਿ ਗਈ ਸੀਗੀ। ਪਰ ਕਿਉਂਕਿ ਸੁੱਚਾ ਸਿੰਘ ਛੋਟੇਪੁਰ ਹੋਰਾਂ ਦਾ ਨਿੱਜੀ ਆਧਾਰ ਤਾਂ ਉਹਨਾਂ ਦੇ ਜਿਹੜਾ ਜੀ ਏਰੀਏ ਦੇ ਵਿੱਚ ਹੈਗਾ, ਗੁਰਦਾਸਪੁਰ ਸਾਰੇ ਦੇ ਵਿੱਚ ਨਹੀਂ ਤਾਂ ਚਲੋ ਜਿਹੜਾ ਡੇਰਾ ਬਾਬਾ ਨਾਨਕ ਜਿੱਥੋਂ ਉਹ ਬਿਲੋਂਗ ਕਰਦੇ ਨੇ ਉਸ ਪਾਸੇ ਤਾਂ ਹੈਗਾ। ਪਿਛਲੇ ਦਿਨਾਂ ਤੋਂ ਇਹ ਖਬਰਾਂ ਆਉਂਦੀਆਂ ਰਹੀਆਂ ਸਨ ਕਿ ਉਹ ਜਿਹੜਾ ਜੀ ਜਾ ਸਕਦੇ ਨੇ ਅਕਾਲੀ ਦਲ ਦੇ ਵਿੱਚ, ਕਿਉਂਕਿ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਨਾਲ ਉਹਨਾਂ ਦੀ ਮੁਲਾਕਾਤ ਜਿਹੜੀ ਆ ਜੀ ਉਹ ਹੋਈ ਦੱਸੀ ਜਾਂਦੀ ਹੈ, ਬਲਕਿ ਮੁਲਾਕਾਤਾਂ ਹੋਈਆਂ ਜਿਹੜੀਆਂ ਜੀ ਉਹ ਦੱਸੀਆਂ ਜਾਂਦੀਆਂ ਨੇ। ਸੁੱਚਾ ਸਿੰਘ ਛੋਟੇਪੁਰ ਹੋਰੀ ਚੰਡੀਗੜ੍ਹ ਦੇ ਵਿੱਚ ਆਏ ਇੱਕ ਪ੍ਰੈਸ ਮਿਲਣੀ ਦੇ ਵਿੱਚ ਉਹਨਾਂ ਨੇ ਜਿਹੜਾ ਸੀਗਾ ਜੀ ਇਹ ਕਿ ਅਸੀਂ ਕਿਸੇ ਪਾਰਟੀ ਦੀ ਸਪੋਰਟ ਨਹੀਂ ਕਰਦੇ, ਲੋਕਾਂ ਨੂੰ ਇਹ ਕਹਿੰਦੇ ਆ ਕਿ ਆਪਣੇ ਜ਼ਮੀਰ ਦੀ ਆਵਾਜ਼ ਜਿਹੜੀ ਆ ਉਹ ਸੁਣ ਕੇ ਵੋਟਾਂ ਪਾ ਦੇਣ। ਤੇ ਕੱਲ ਜਿਹੜਾ ਸੀਗਾ ਜੀ ਪ੍ਰੈਸ ਕਾਨਫਰੰਸ ਕਰਕੇ ਇਸ ਪਾਰਟੀ ਦੇ ਜਿਹੜੇ ਆਗੂ ਨੇ, ਆਪਣਾ ਪੰਜਾਬ ਪਾਰਟੀ ਦੇ RR ਭਾਰਦਵਾਜ, HS ਕਿੰਗਰਾ ਜਿਹੜੇ ਸੀਗੇ ਜੀ, ਉਹਨਾਂ ਨੇ ਇਹ ਗੱਲ ਕਹਿਤੀ ਕਿ ਪਾਰਟੀ ਦਾ ਫੈਸਲਾ ਇਹ ਆ ਕਿ ਅਸੀਂ ਜਿਹੜੀ ਸੁੱਚਾ ਸਿੰਘ ਛੋਟੇਪੁਰ ਹੋਰਾਂ ਵਾਲੀ ਜਿਹੜੀ ਸੀਗੀ ਸਟੇਟਮੈਂਟ ਉਹਨੂੰ ਬਦਲ ਰਹੇ ਆ। ਉਹਨਾਂ ਨੇ ਪ੍ਰੈਸ ਕਾਨਫਰੰਸ ਤੋਂ ਬਾਅਦ ਜਿਹੜਾ ਜੀ ਇਹ ਗੱਲ ਕਹੀ ਕਿ ਉਹਨਾਂ ਦਾ ਫੈਸਲਾ ਬਦਲਿਆ ਜਾ ਰਿਹਾ, ਅਸੀਂ ਭਾਰਤੀ ਜਨਤਾ ਪਾਰਟੀ ਦੀ ਸਪੋਰਟ ਕਰ ਰਹੇ ਹਾਂ ਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸਵਰਨ ਸਲਾਰੀਆ ਦੇ ਹੱਕ ਦੇ ਵਿੱਚ ਜਿਹੜਾ ਜੀ ਉਹ ਅਸੀਂ ਡਟ ਗਏ ਹਾਂ। ਇੱਥੇ ਜਿੱਥੇ ਜਿਹੜੇ HS ਕਿੰਗਰਾ ਨੇ, ਜਿਹੜੇ ਸਾਬਕਾ ਅਫਸਰ ਸ਼ਾਹ ਨੇ, ਉਹਨਾਂ ਨੇ ਇਹ ਗੱਲ ਆਖੀ ਕਿ ਭਾਰਤੀ ਜਨਤਾ ਪਾਰਟੀ ਦੀਆਂ ਜਿਹੜੀਆਂ ਪਾਲਿਸੀਜ਼ ਨੇ ਉਹਨਾਂ ਨੇ ਮੁਲਕ ਨੂੰ ਬਚਾ ਲਿਆ। ਇਹ ਪਾਲਿਸੀਜ਼ ਕਿਹੜੀਆਂ ਨੇ? ਇੱਕ ਉਹ ਗਿਣਦੇ ਆ ਜੀ ਇਹਦੇ ਵਿੱਚ ਨੋਟਬੰਦੀ, ਡੀਮੋਨੇਟਾਈਜੇਸ਼ਨ, ਤੇ ਦੂਸਰੀ ਗਿਣਦੇ ਆ ਜੀ GST। ਔਰ ਇਹ ਦੋਨੋਂ ਇਸ ਤਰ੍ਹਾਂ ਦੀਆਂ ਪਾਲਿਸੀਜ਼ ਨੇ ਜਿਨ੍ਹਾਂ ਨੇ ਅਸਲ ਦੇ ਵਿੱਚ ਮੁਲਕ ਨੂੰ ਜਿਹੜਾ ਜੀ ਉਹ ਡੋਬਣ ਕੰਢੇ ਲੈ ਆਂਦਾ। HS ਕਿੰਗਰਾ ਹੋਰਾਂ ਦੀ ਐਨਕ ਸ਼ਾਇਦ ਹੋਰ ਕਿਸਮ ਦੀ ਆ, ਜਿਹੜੀ ਇਹ ਦੇਖਦੀ ਆ ਕਿ ਇਹ ਜਿਹੜੀਆਂ ਦੋ ਚੀਜ਼ਾਂ ਸੀਗੀਆਂ ਇਹਨੇ ਮੁਲਕ ਨੂੰ ਬਚਾ ਲਿਆ।
RSS ਦੀ ਗੱਲ ਦੇ ਮੁੱਦੇ ਦੇ ਉੱਤੇ ਉਹ ਕਹਿੰਦੇ ਆ ਜੀ ਕਿ RSS ਦੇ ਨਾਲ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਗੀ, ਨਾ RSS ਜਿਹੜੀ ਹੈ ਜੀ ਉਹ ਘੱਟ ਗਿਣਤੀਆਂ ਦੀ ਕਿਸੇ ਜਗ੍ਹਾ ਦੇ ਉੱਤੇ ਦੁਸ਼ਮਣ ਹੈ। ਸੋ HS ਕਿੰਗਰਾ ਹੋਰਾਂ ਦੇ ਬਾਰੇ ਦੇ ਵਿੱਚ ਤਾਂ ਪਹਿਲਾਂ ਵੀ ਇਹ ਕਿਹਾ ਜਾ ਰਿਹਾ ਸੀਗਾ ਜਦੋਂ ਆਮ ਆਦਮੀ ਪਾਰਟੀ ਤੋਂ ਉਹਨਾਂ ਦਾ ਵਿਛੋੜਾ ਜਿਹੜਾ ਜੀ ਉਹ ਹੋਇਆ ਕਿ ਉਹ ਉਦੋਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਾ ਸਕਦੇ ਸੀ, ਪਰ ਸ਼ਾਇਦ ਉਦੋਂ ਵਾਤਾਵਰਨ ਉਹਨਾਂ ਨੂੰ ਲੱਗਿਆ ਕਿ ਅਨੁਕੂਲ ਨਹੀਂ ਗਾ, ਕਿਉਂਕਿ ਅਕਾਲੀ BJP ਦਾ ਬਹੁਤ ਵੱਡਾ ਵਿਰੋਧ ਸੀਗਾ ਉਦੋਂ ਪੰਜਾਬ ਦੇ ਵਿੱਚ, ਤੇ ਉਹ ਭਾਰਤੀ ਜਨਤਾ ਪਾਰਟੀ ਜਾਂਦੇ ਜਾਂਦੇ ਜਿਹੜਾ ਜੀ ਉਹ ਰਹਿ ਗਏ। ਅੱਜ ਸੁੱਚਾ ਸਿੰਘ ਛੋਟੇਪੁਰ ਹੋਰੀ ਜਿਹੜਾ ਜੀ ਇਸ ਮਾਮਲੇ ਦੇ ਵਿੱਚ ਪ੍ਰੈਸ ਕਾਨਫਰੰਸ ਕਰ ਸਕਦੇ ਆ। ਉਂਝ ਵੈਸੇ ਕੱਲ ਦਾ ਉਹਨਾਂ ਦਾ ਫੋਨ ਜਿਹੜਾ ਜੀ ਉਹ ਸਵਿਚ ਆਫ ਆ ਰਿਹਾ, ਉਹਨਾਂ ਨੇ ਕੋਈ ਜਵਾਬ ਜਿਹੜਾ ਜੀ ਇਹਨਾਂ ਜਿਹੜੇ ਦੋ ਆਗੂ ਸੀ ਉਹਦੇ ਉੱਤੇ ਨਹੀਂ ਦਿੱਤਾ। ਉਹ ਹੁਣ ਕੀ ਕਰਦੇ ਆ, ਜੇ ਉਹ ਪਾਰਟੀ ਦੇ ਵਿੱਚੋਂ ਕੱਢਦੇ ਆ ਤੇ ਪਿੱਛੇ ਪਾਰਟੀ ਦੇ ਵਿੱਚ ਕੁਝ ਨਹੀਂ ਰਹਿ ਜਾਣਾ ਦੋਨਾਂ ਨੂੰ। ਜੇ ਉਹ ਇਹਨਾਂ ਦੇ ਬਿਆਨ ਦੀ ਹਮਾਇਤ ਕਰਦੇ ਆ ਤੇ ਫਿਰ ਹਾਸੋਹੀਣੀ ਜਿਹੜੀ ਆ ਜੀ ਉਹ ਸਥਿਤੀ ਬਣ ਜਾਣੀ ਆ। ਦੇਖਦੇ ਆ ਅੱਜ ਸੁੱਚਾ ਸਿੰਘ ਛੋਟੇਪੁਰ ਹੋਰੀ ਵੋਟਾਂ ਪੈਣ ਤੋਂ ਇੱਕ ਦਿਨ ਪਹਿਲਾਂ ਕੀ ਕਹਿੰਦੇ ਆ ਇਸ ਮਾਮਲੇ 'ਚ। ਮੇਰੇ ਤੇ ਖਿਆਲ ਵਿੱਚ ਚੁੱਪ ਹੀ ਰਹਿਣਗੇ ਜੀ। ਤੇ ਅੱਗੇ ਆਪਾਂ ਪੰਜਾਬੀ ਭਾਸ਼ਾ ਦੀ ਵੀ ਗੱਲ ਕੀਤੀ ਸੀਗੀ ਕਿ ਜਿਹੜੇ ਸਾਈਨ ਲਿਖੇ ਹੋਏ ਆ ਉਹ ਤੀਜੇ ਥਾਂ ਤੇ ਲਿਖੇ ਹੋਏ ਆ, ਤੇ ਉਸ ਨੂੰ ਉੱਤੇ ਕਰਨ ਦੀ ਆਪਾਂ ਗੱਲ ਕਰ ਰਹੇ ਸੀਗੇ ਕਿ ਉੱਪਰ ਚਾਹੀਦਾ ਪੰਜਾਬ ਆ, ਪਰ ਜਿਹੜੀ ਗੱਲ ਕੀਤੀ ਗਈ ਆ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬੀ ਨੂੰ ਉੱਪਰਲਾ ਦਰਜਾ ਨਹੀਂ ਮਿਲੂਗਾ। ਐਕਚੁਅਲੀ ਜੀ ਮੈਂ ਇੱਕ ਪਹਿਲਾਂ ਜਿਹੜੀ ਇਹ ਕਲੀਅਰ ਕਰ ਦਵਾਂ, ਕੁਝ ਲੋਕ ਜਿਹੜੇ ਨੇ ਉਹ ਸੋਸ਼ਲ ਮੀਡੀਆ ਦੇ ਉੱਤੇ ਵੀ ਕਰਦੇ ਨੇ ਕਿ ਪੰਜਾਬ ਸਰਕਾਰ ਕਿਉਂ ਨਹੀਂ ਚੇਂਜ ਕਰਨ ਦੀ। ਇਹ ਕੁਛ ਇੱਕ ਚੀਜ਼ਾਂ ਇਹਦੇ ਵਿੱਚ ਜਿਹੜੀਆਂ ਦੀ ਨੋਟ ਕਰਨੇ। ਇੱਕ ਤਾਂ ਜਿਹੜਾ ਬਠਿੰਡਾ ਅੰਮ੍ਰਿਤਸਰ ਹਾਈਵੇ ਬਣਿਆ ਇਹ ਉਹਦੇ ਉੱਤੇ ਸਾਈਨ ਲੱਗੇ ਆ, ਸਾਰੇ ਸਾਈਨ ਪੰਜਾਬ 'ਚ ਨਹੀਂ ਚੇਂਜ ਹੋਏ। ਇਹ ਮੈਂ ਕਲੀਅਰ ਕਰ ਦਵਾਂ ਜੀ। ਸਿਰਫ ਅੰਮ੍ਰਿਤਸਰ ਬਠਿੰਡਾ ਹਾਈਵੇ ਦੇ ਉੱਤੇ ਇਹ ਸਾਈਨ ਹੈ ਜਿਹਦੇ ਵਿੱਚ ਉੱਪਰ ਹਿੰਦੀ ਗਈ ਆ, ਦੂਜੇ ਨੰਬਰ ਦੇ ਉੱਤੇ ਇੰਗਲਿਸ਼ ਗਈ ਆ, ਤੀਜੇ ਨੰਬਰ ਦੇ ਉੱਤੇ ਜਿਹੜੀ ਆ ਜੀ ਉਹ ਪੰਜਾਬੀ ਲਿਖੀ ਗਈ ਆ। ਇਹ ਜਿਹੜਾ ਹਾਈਵੇ ਆ ਇਹ ਸਟੇਟ ਹਾਈਵੇ ਨਹੀਂ ਆ, ਇਹ ਜਿਹੜਾ ਜੀ ਸੈਂਟਰ ਸਰਕਾਰ ਦੀ ਜਿਹੜੀ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਹੈ ਨਾਈ, ਉਹਦੇ ਅੰਡਰ ਜਿਹੜਾ ਜੀ ਇਹ ਆਉਂਦਾ ਇਹ ਹਾਈਵੇ ਜਿਹੜਾ ਨਵਾਂ ਬਣਿਆ। ਇਹਦੇ ਉੱਤੇ ਉਹਨਾਂ ਨੇ ਜਿਹੜੇ ਸਾਈਨ ਲਾਏ ਆ, ਇੱਥੇ ਕੁਝ ਥਾਵਾਂ ਦੇ ਉੱਤੇ ਜਿਹੜੇ ਸੀਗੇ ਲੋਕਾਂ ਨੇ ਕਾਲਖ ਵੀ ਪੋਤੀ ਆ ਇਹਨਾਂ ਜਿਹੜੇ ਜੀ ਉਹ ਸਾਈਨਾਂ ਦੇ ਉੱਤੇ। ਜਿਹੜੇ ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਲੋਕ ਨੇ ਉਹਨਾਂ ਨੂੰ ਇਹ ਲੱਗਦਾ ਕਿ ਬਹੁਤ ਵੱਡੀ ਸੱਟ ਜਿਹੜੀ ਆ ਜੀ ਉਹ ਪੰਜਾਬੀ ਬੋਲੀ ਦੇ ਉੱਤੇ ਮਾਰੀ ਜਾ ਰਹੀ ਆ। ਇਹ ਨਹੀਂ ਹੈਗਾ ਕਿ ਪੰਜਾਬ ਦੀ ਗੱਲ ਹੈ, ਬਾਕੀ ਸੂਬਿਆਂ ਦੇ ਵਿੱਚ ਜਿੱਥੇ ਜਿਹੜੀ ਉਹਨਾਂ ਦੀ ਲੈਂਗੁਏਜ ਹੈਗੀ ਆ ਲੋਕਲ, ਜਦੋਂ ਉਸ ਲੈਂਗੁਏਜ ਨੂੰ ਪਹਿਲੇ ਨੰਬਰ ਦੇ ਉੱਤੇ ਲਿਖਿਆ ਗਿਆ ਤਾਂ ਫਿਰ ਇੱਥੇ ਜਿਹੜੀ ਆ ਜੀ ਉਹ ਥੋਪੀ ਕਿਉਂ ਗਈ ਆ ਜਿਹੜੀ ਦੂਸਰੀ ਭਾਸ਼ਾ ਜਿਹੜੀ ਲੋਕਲ ਇੱਥੋਂ ਦੀ ਲੈਂਗੁਏਜ ਆ, ਕਿਉਂਕਿ ਪੰਜਾਬ ਦੇ ਵਿੱਚ ਪਹਿਲੀ ਬੋਲੀ ਜਿਹੜੀ ਆ ਉਹ ਪੰਜਾਬੀ ਆ, ਉਹਨੂੰ ਥੱਲੇ ਨੰਬਰ ਤੀਜੇ ਨੰਬਰ ਦੇ ਉੱਤੇ ਜਿਹੜਾ ਜੀ ਉਹ ਕਰ ਦੇਣਾ ਇਹ ਲੋਕਾਂ ਦੇ ਹਲਕ ਤੋਂ ਥੱਲੇ ਜਿਹੜਾ ਜੀ ਉਹ ਉੱਤਰ ਨਹੀਂ ਰਿਹਾ। ਜਿਹੜੇ ਇਹ ਹੁਣ ਪਤਾ ਲੱਗਾ ਕਿ ਜਿਹੜੀ ਨਾਈ ਆ ਜਿਹੜੀ ਕੌਮੀ ਸ਼ਾਹਰਾਹ ਅਥਾਰਟੀ ਆ ਉਹਦੇ ਵੱਲੋਂ ਜਾਰੀ ਕੀਤੇ ਜਿਹੜੇ ਸਾਈਨ ਬੋਰਡ ਆ ਉਹਨੂੰ ਉਸੇ ਤਰੀਕੇ ਦੇ ਨਾਲ ਲਾਇਆ ਜਾ ਰਿਹਾ ਔਰ ਇਹ ਕਿਹਾ ਜਾ ਰਿਹਾ ਜੀ ਕਿ ਇਹ ਜਿਹੜੀ ਅਥਾਰਟੀ ਆ ਉਹਦੇ ਵੱਲੋਂ ਇਹ ਜਿਹੜੇ ਸਾਈਨ ਬੋਰਡ ਆ ਬੜੀ ਤੇਜ਼ੀ ਦੇ ਨਾਲ ਜਿਹੜੇ ਆ ਜੀ ਬਾਕੀ ਲਾਏ ਜਾ ਰਹੇ ਆ, ਜਿਹਦੇ ਵਿੱਚ ਹਿੰਦੀ ਨੂੰ ਜਿਹੜਾ ਵੀ ਉਹ ਪ੍ਰਮੁੱਖ ਰੱਖਿਆ ਗਿਆ। ਜਿਹੜਾ ਰੋਸ ਦਰਜ ਪਿਛਲੇ ਦਿਨਾਂ ਦੇ ਵੱਲੋਂ ਜਿਹੜੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਜਾਂ ਆਮ ਇੰਡੀਵਿਜੂਅਲ ਲੋਕਾਂ ਦੇ ਵੱਲੋਂ ਕੀਤਾ ਜਾ ਰਿਹਾ ਉਹਦੇ ਉੱਤੇ ਕੋਈ ਕੰਨ ਜਿਹੜੀ ਹੈ ਜੀ ਉਹ ਨਹੀਂ ਕਰ ਰਹੀ। ਲੋਕ ਨਿਰਮਾਣ ਵਿਭਾਗ ਜਿਹੜਾ ਜੀ ਪੰਜਾਬ ਦਾ ਉਹ ਇਹ ਕਹਿੰਦਾ ਕਿ ਜਿਹੜਾ ਇਹ ਅਥਾਰਟੀ ਜਿਹੜੀ ਹੈਗੀ ਆ ਨਾਈ ਉਹਦੇ ਅਧਿਕਾਰੀਆਂ ਦੇ ਕੋਲੇ ਉਹਨਾਂ ਨੇ ਮੁੱਦਾ ਉਠਾਇਆ ਸੀਗਾ, ਪਰ ਉਹਨਾਂ ਨੇ ਸਾਈਨ ਬੋਰਡ ਤਬਦੀਲ ਕਰਨ ਤੋਂ ਨਾ ਕਰ ਦਿੱਤੀ ਆ। ਉਹਨਾਂ ਲਿਖਤੀ ਰੂਪ ਦੇ ਵਿੱਚ ਮਾਮਲਾ ਭੇਜਣ ਦੇ ਵਾਸਤੇ ਵੀ ਜਿਹੜਾ ਜੀ ਉਹ ਕਿਹਾ ਇਹ ਸਾਈਨ ਬੋਰਡ ਜਿਹੜੇ ਆ ਜੀ ਨਾਈ ਦੀ ਦਿਸ਼ਾ ਨਿਰਦੇਸ਼ ਦੇ ਅਨੁਸਾਰ ਜਿਹੜੇ ਆ ਉਹ ਲਾਏ ਗਏ ਆ। ਸੋ ਇਹ ਜ਼ਰੂਰ ਜਿਹੜਾ ਜੀ ਧਿਆਨ ਦੇ ਵਿੱਚ ਰੱਖਣਾ ਜਦੋਂ ਆਪਾਂ ਇਹਦੀ ਕੋਈ ਵੀ ਗੱਲ ਕਰਦੇ ਹਾਂ ਸੋਸ਼ਲ ਮੀਡੀਆ ਦੇ ਉੱਤੇ ਜਾਂ ਉਂਝ ਕਿ ਕਿਹਦੇ ਅੰਡਰ ਆਉਂਦਾ ਔਰ ਕਿੱਥੇ ਜਿਹੜੇ ਆ ਜੀ ਇਹ ਸਾਈਨ ਲਾਏ ਗਏ। ਸਮੁੱਚੇ ਪੰਜਾਬ ਦੇ ਸਾਈਨ ਤਬਦੀਲ ਨਹੀਂ ਹੋਏ, ਇਹ ਸਿਰਫ ਇੱਕ ਹਾਈਵੇ ਦੇ ਹੋਏ ਆ, ਬਠਿੰਡਾ ਅੰਮ੍ਰਿਤਸਰ ਜਿਹੜਾ ਜੀ ਉਹ ਮਾਰਗ ਉਹਦੇ ਉੱਤੇ, ਔਰ ਇਹ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਅੰਡਰ ਆਉਂਦਾ ਇੱਕ। ਲੋਕ ਤਾਂ ਬੋਲ ਰਹੇ ਆ ਜੀ ਜਿਹੜੇ ਪੰਜਾਬੀ ਲੇਖਕ ਨੇ ਜਿਹੜੇ ਹਮੇਸ਼ਾ ਇਹ ਕਹਿੰਦੇ ਆ ਕਿ ਹੁਣ ਉਹਨਾਂ ਦੀਆਂ ਕਿਤਾਬਾਂ ਪੜ੍ਹੀਆਂ ਨਹੀਂ ਜਾ ਰਹੀਆਂ ਜਾਂ ਉਹਨਾਂ ਨੂੰ ਕੋਈ ਪੜ੍ਹਦਾ ਨਹੀਂ ਸੁਣਦਾ ਨਹੀਂ, ਉਹਨਾਂ ਦੀ ਜਿਹੜੀ ਖਤਰਨਾਕ ਚੁੱਪ ਹੈ ਉਹ ਸਮਝ ਨਹੀਂ ਆਉਂਦੀ ਜੀ। ਉਹ ਇਹਨਾਂ ਸਾਈਨਾਂ ਤੋਂ ਵੀ ਜ਼ਿਆਦਾ ਖਤਰਨਾਕ ਹੈ। ਸ਼ਾਇਦ ਉਹ ਵਿਦੇਸ਼ਾਂ ਦੇ ਵਿੱਚ ਜਿਹੜੀ ਬੋਲੀ ਦੀ ਪ੍ਰਫੁੱਲਤਾ ਦੇ ਵਾਸਤੇ ਜ਼ਿਆਦਾ ਰੁੱਝੇ ਹੋਏ ਆ, ਇਸ ਕਰਕੇ ਉਹਨਾਂ ਨੂੰ ਪੰਜਾਬ ਦੇ ਵਿੱਚ ਜਿਹੜਾ ਇਹ ਪੰਜਾਬੀ ਬੋਲੀ ਦੇ ਨਾਲ ਹੋਇਆ ਜਾਂ ਹੋ ਰਿਹਾ ਧੱਕਾ ਜੀ ਉਹਦੇ ਬਾਰੇ ਅਜੇ ਜਾਣਕਾਰੀ ਨਹੀਂ ਮਿਲੀ, ਜਾਂ ਫਿਰ ਉਹ ਜਾਣ ਬੁੱਝ ਕੇ ਇਸ ਮਸਲੇ ਦੇ ਉੱਤੇ ਚੁੱਪ ਰਹਿਣਾ ਚਾਹੁੰਦੇ ਆ ਕਿ ਪਹਿਲਾਂ ਬਾਹਰੋਂ ਜਿਹੜੇ ਮਾਨ ਸਨਮਾਨ ਹੈ ਉਹਦੇ ਨਾਲ ਦੋ ਚਾਰ ਹੋ ਲੈਣ ਭਾਵੇਂ ਉਹਦੇ ਤੋਂ ਵਿਹਲੇ ਹੋ ਜਾਣ, ਫਿਰ ਇਹਦੇ ਬਾਰੇ ਉਹ ਸੋਚਣ ਜੀ। ਤੇ ਅਖੀਰ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਫੰਡਾਂ ਦੀ ਘਾਟ ਬਣ ਰਹੀ ਆ ਸਮੱਸਿਆ, ਪਰਾਲੀ ਸਾੜਨ ਦਾ ਜੋ ਚੱਕਰ ਚੱਲ ਰਿਹਾ।
ਇਸ ਵੇਲੇ ਬੜੀ ਜਿਹੜਾ ਦੀ ਵੱਡਾ ਇਸ਼ੂ ਹੈ ਇੱਥੇ ਪੰਜਾਬ ਦੇ ਵਿੱਚ ਪਰਾਲੀ ਵਾਲਾ ਦੀ ਕਿਸਾਨ ਜਥੇਬੰਦੀਆਂ ਸਰਕਾਰ ਜਿਹੜੀ ਹੈ ਜੀ ਉਹ ਡਟੀ ਹੋਈ ਆ ਆਮੋ ਸਾਹਮਣੇ। ਜਿਹੜੀਆਂ ਕਿਸਾਨ ਜਥੇਬੰਦੀਆਂ ਉਹ ਕਹਿੰਦੀਆਂ ਕਿ ਸਰਕਾਰੀ ਧੱਕੇਸ਼ਾਹੀ ਦੇ ਖਿਲਾਫ ਅਸੀਂ ਜਿਹੜਾ ਦੀ ਉਹ ਡਟਾਂਗੇ ਕਰਨਾ। ਦੂਜੇ ਪਾਸੇ ਜਿਹੜਾ ਦੀ ਜਿਹੜੀਆਂ ਗ੍ਰਾਂਟਾਂ ਨੇ ਸੈਂਟਰ ਦੀਆਂ ਤਾਂ ਜਿਹੜੀਆਂ ਉਹ ਮਿਲ ਸਕਦੀਆਂ ਨੇ, ਪਰ ਪ੍ਰੋਬਲਮ ਇੱਥੇ ਜਿਹੜੀ ਹੈ ਜੀ ਉਹ ਵੱਡੀ ਇਹ ਆ ਰਹੀ ਆ, ਮੈਚਿੰਗ ਗ੍ਰਾਂਟ ਜਿਹੜੀ ਉਹ ਹੈ ਨਹੀਂ ਗੀ, ਔਰ ਫੰਡ ਜਿਹੜੇ ਆ ਉਹਦੀ ਤੋਟ ਜਿਹੜੀ ਆ ਉਹ ਸਮੱਸਿਆ ਬਣਦੀ ਜਾ ਰਹੀ ਆ। ਤਕਰੀਬਨ 60-40 ਦੇ ਨਾਲ ਇਹ ਫੰਡ ਜਿਹੜੇ ਆ ਜੀ ਉਹ ਦੇਣੇ ਪੈਂਦੇ ਆ। ਪਿਛਲੇ ਸਾਲ RKY ਤਹਿਤ ਕੇਂਦਰ ਦੇ ਵੱਲੋਂ ਪੰਜਾਬ ਨੂੰ 165 ਕਰੋੜ ਰੁਪਏ ਦਿੱਤੇ ਗਏ ਸੀਗੇ। ਪੰਜਾਬ ਸਰਕਾਰ ਨੇ ਆਪਣਾ 40% ਹਿੱਸਾ ਪਾਉਣਾ ਸੀਗਾ। ਵਿਭਾਗ ਨੂੰ ਸਿਰਫ 97 ਕਰੋੜ ਰੁਪਏ ਜਾਰੀ ਹੋਏ। 71 ਕਰੋੜ ਰੁਪਏ ਪੰਜਾਬ ਸਰਕਾਰ ਵੱਲ ਬਕਾਇਆ ਨੇ। ਇਸ ਸਾਲ ਕੇਂਦਰ ਸਰਕਾਰ ਦੇ ਕੋਲ 165 ਕਰੋੜ ਵਾਸਤੇ ਮੰਗ ਤੱਕ ਨਹੀਂ ਕੀਤੀ ਗਈ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਬੇਸ਼ੱਕ 2 ਏਕੜ ਤੱਕ ਵਾਲੇ ਕਿਸਾਨਾਂ ਨੂੰ ਮੁਫਤ, 5 ਏਕੜ ਤੱਕ ਵਾਲਿਆਂ ਨੂੰ 5000 ਤੇ ਇਹਦੇ ਤੋਂ ਵੱਧ ਜ਼ਮੀਨ ਵਾਲਿਆਂ ਨੂੰ 15000 ਰੁਪਏ ਦੇ ਵਿੱਚ ਮਸ਼ੀਨਰੀ ਦੇਣ ਦੇ ਹੁਕਮ ਦਿੱਤੇ, ਪਰ ਸਬਸਿਡੀ ਦੇ ਉੱਤੇ ਪਰਾਲੀ ਦੇ ਪ੍ਰਬੰਧ ਲਈ ਮਸ਼ੀਨਰੀ ਖਰੀਦਣ ਵਾਲਿਆਂ ਨੂੰ 2 ਸਾਲ ਤੋਂ ਪੈਸੇ ਨਹੀਂ ਮਿਲੇ। ਜੇ ਮੰਗਣ ਵਾਲੇ 500 ਨੇ ਤਾਂ ਮੁਸ਼ਕਲ ਨਾਲ 20 ਜਾਂ 25 ਕਿਸਾਨਾਂ ਨੂੰ ਸਬਸਿਡੀ ਦੇਣ ਦੀ ਵਿੱਤੀ ਸਥਿਤੀ ਦੇ ਵਿੱਚ ਹੈ ਪੰਜਾਬ ਸਰਕਾਰ। ਟ੍ਰਿਬਿਊਨਲ ਦੇ ਵੱਲੋਂ 4 ਅਕਤੂਬਰ ਨੂੰ ਕੀਤੀ ਖਿਚਾਈ ਤੋਂ ਬਾਅਦ ਕੇਂਦਰੀ ਵਿਭਾਗ ਨੇ ਪਟਿਆਲਾ ਜ਼ਿਲ੍ਹੇ ਦੇ ਪਹਿਲਾਂ ਹੀ ਅਪਣਾਏ ਪਿੰਡ ਕੱਲਰ ਮਾਜਰੀ ਦੇ ਵਿੱਚ, ਨਾਭੇ ਦੇ 2, ਪੂਨਰ ਹੇੜੀ ਦੇ 2 ਤੇ ਬਾਕੀ ਦੇ 4 ਬਲਾਕਾਂ ਦੇ ਵਿੱਚ ਇੱਕ ਪਿੰਡ ਨੂੰ ਪਰਾਲੀ ਦੀ ਅੱਗ ਤੋਂ ਮੁਕਤ ਕਰਾਉਣ ਵਾਲੇ ਮਾਡਲ ਪਿੰਡਾਂ ਦੇ ਵਜੋਂ ਜਿਹੜਾ ਜੀ ਉਹ ਚੁਣਿਆ। ਖੇਤੀ ਵਿਭਾਗ ਦਾ ਇੱਕ ਅਧਿਕਾਰੀ ਜਿਹੜਾ ਜੀ ਉਹ ਕਹਿੰਦਾ ਕਿ ਸਭ ਤੋਂ ਵੱਡੀ ਸਮੱਸਿਆ ਪੈਸਾ ਹੈ। ਵਿਭਾਗ ਦੇ ਕੋਲੇ ਪਏ 20 ਕਰੋੜ ਰੁਪਏ ਜਿਹੜੇ ਨੇ ਏਦਾਂ ਦੇ ਕਿਸਾਨਾਂ ਨੂੰ ਕੁਝ ਪੈਸਾ ਦਿੱਤਾ ਗਿਆ, ਜਿਨ੍ਹਾਂ ਨੇ ਲਗਭਗ 2 ਸਾਲਾਂ ਤੋਂ ਸਬਸਿਡੀ ਤੇ ਮਸ਼ੀਨਾਂ ਲੈਣ ਲਈ ਅਰਜ਼ੀ ਜਿਹੜੀ ਆ ਜੀ ਉਹ ਦਿੱਤੀ ਸੀਗੀ। ਸਵਾਲ ਇਹ ਆ ਕਿ ਆਪਾਂ ਕੱਲ ਵੀ ਗੱਲ ਕੀਤੀ ਸੀ ਕਿ 1100 ਕਰੋੜ ਰੁਪਏ ਜਿਹੜੇ ਆ ਜੀ ਉਹ ਮੰਗੇ ਆ ਸਰਕਾਰ ਨੇ ਕੇਂਦਰ ਦੀ ਸਰਕਾਰ ਤੋਂ। ਉਹ ਕਹਿੰਦੇ ਲੈ ਜਾਓ ਆਪਣੀ ਮੈਚਿੰਗ ਗ੍ਰਾਂਟ ਜਿਹੜੀ ਆ ਜੀ ਉਹ ਪਾਓ। ਹੁਣ ਮੈਚਿੰਗ ਗ੍ਰਾਂਟ ਜਿਹੜੀ 40% ਪੈਂਦੀ ਆ ਉਹ ਕਿੱਥੋਂ ਆਵੇ? ਜਿਹੜਾ ਸਵਾਲ ਇਹਦੇ ਵਿੱਚ ਉੱਠਿਆ ਜੀ ਕਿ ਪਿਛਲਾ ਪੈਸਾ ਅਜੇ ਵੀ 20 ਕਰੋੜ ਰੁਪਈਆ ਪਿਆ ਆ, ਉਹ ਦਿੱਤਾ ਤਾਂ ਜਾ ਸਕਦਾ ਕਿ ਉਹਦੇ ਵਿੱਚ ਮੈਚਿੰਗ ਜਿਹੜਾ ਜੀ ਉਹ ਪਾਉਣਾ ਪਊਗਾ ਪੰਜਾਬ ਸਰਕਾਰ ਨੂੰ। ਮੈਚਿੰਗ ਪਾਉਣਾ ਨਾ ਪਵੇ, ਇਹਦੇ ਕਰਕੇ ਜਿਹੜੀ ਮਸ਼ੀਨਰੀ ਕੰਟਰੋਲ ਰੇਟ ਦੇ ਉੱਤੇ ਮੁਹੱਈਆ ਕਰਵਾਈ ਜਾਣੀ ਸੀ ਉਹ ਸੰਭਵ ਨਹੀਂ ਹੋ, ਉਹ ਕਰਵਾਈ ਨਹੀਂ ਜਾ ਸਕੀ। ਹੁਣ ਇਹ ਮੁੱਦਾ ਜਿਹੜਾ ਜੀ ਕਿੰਨਾ ਵਧੂਗਾ, ਕਿਸ ਪਾਸੇ ਵੱਲ ਨੂੰ ਜਾਊਗਾ, ਕੁਛ ਨਹੀਂ ਕਿਹਾ ਜਾ ਸਕਦਾ, ਕਿਉਂਕਿ ਝੋਨੇ ਦੀ ਕਟਾਈ ਬੜੀ ਤੇਜ਼ੀ ਦੇ ਨਾਲ ਜਿਹੜੀ ਆ ਜੀ ਉਹ ਹੋ ਰਹੀ ਹੈ। ਥਾਂ ਦੇ ਉੱਤੇ ਪਰਚੇ ਜਿਹੜੇ ਆ ਪਰਾਲੀ ਨੂੰ ਅੱਗ ਲਾਉਣ ਵਾਲੇ ਉਹ ਵੀ ਵੱਡੇ ਪੱਧਰ ਦੇ ਉੱਤੇ ਦਰਜ ਹੋ ਰਹੇ ਆ। 2500 ਰੁਪਏ ਤੋਂ ਲੈ ਕੇ ਜਿਹੜਾ ਜੀ ਉਹ 5000 ਰੁਪਏ ਜਿਹੜੇ ਜੀ 10000 ਰੁਪਏ ਤੱਕ ਫਾਈਨ ਜਿਹੜਾ ਉਹ ਕੀਤਾ ਜਾ ਰਿਹਾ ਜੀ। ਤੇ ਜੀ ਸਰੋਤੇ ਅਸੀਂ ਲੈਂਦੇ ਹਾਂ ਕਿ ਛੋਟੀ ਜਿਹੀ ਬ੍ਰੇਕ। ਜੇ ਤੁਹਾਡੇ ਕੋਲ ਵੀ ਕੋਈ ਸਵਾਲ ਹੈ ਬਲਤੇਜ ਪੰਨੂ ਹੋਰਾਂ ਲਈ ਤਾਂ ਤੁਸੀਂ ਉਹ ਕਰ ਸਕਦੇ ਆ। 4082725200 ਸਟੂਡੀਓ ਦਾ ਫੋਨ ਨੰਬਰ ਆ। ਕਾਲ ਕਰਕੇ ਕੋਈ ਵੀ ਸਵਾਲ ਮਨ ਦੇ ਵਿੱਚ ਹੈਗਾ ਉਹ ਪੁੱਛਦੇ ਆਉਣੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਪੰਜਾਬੀ ਰੇਡੀਓ ਯੂਐਸ ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸ ਦੇ ਨਾਲ ਪ੍ਰੋਗਰਾਮ ਹੈ ਜੀ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਪਹਿਲਾਂ ਖਬਰਾਂ ਹੁੰਦੀਆਂ ਨੇ ਤੇ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਹਾਂ ਬਲਤੇਜ ਪੰਨੂ ਹੋਰਾਂ ਦੇ ਨਾਲ। ਜੋ ਤੁਹਾਡੇ ਸਵਾਲ ਹੁੰਦੇ ਨੇ ਉਹ ਤੁਸੀਂ ਪੁੱਛ ਸਕਦੇ ਹੋ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਇੱਕ ਵਾਰੀ ਫਿਰ ਸਵਾਗਤ ਕਰਦੇ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਸਾਡੇ ਨਾਲ ਜੁੜੇ ਹੋਏ ਨੇ ਸੁਰਿੰਦਰ ਸਿੰਘ ਜੀ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ ਜੀ। ਪੰਨੂ ਸਾਹਿਬ, ਮੇਰਾ ਇੱਕ ਸਵਾਲ ਹੈ ਵੀ ਜਿੱਦਾਂ ਹੁਣ ਜਿੰਨੇ ਡੇਰੇ, ਜਿੰਨੇ ਗੁਰਦੁਆਰੇ ਆ, ਜਿੰਨੇ ਵੀ ਧਾਰਮਿਕ ਸਥਾਨ ਆ, ਜਿਹੜਾ ਇਹਨਾਂ ਦੇ ਵਿੱਚ ਕਣਕ ਜਾਂ ਮੱਕੀ ਜਾਂ ਹੋਰ ਉਹ ਤਾਂ ਕਿਸਾਨ ਪਰਿਵਾਰਾਂ ਨੂੰ ਸਾਰੀ ਚੜਾਈ ਜਾਂਦੀ ਆ। 50 ਸਾਲ ਤੋਂ ਵੱਧ ਵੀ ਹੋ ਗਏ ਆ ਦਰਬਾਰ ਸਾਹਿਬ ਵੀ, ਪਰ ਕਦੀ ਇਹਨਾਂ ਡੇਰਿਆਂ ਵਾਲਿਆਂ ਨੇ ਜਾਂ ਕਦੇ ਸ਼੍ਰੋਮਣੀ ਕਮੇਟੀ ਨੇ ਜਾਂ ਕਿਸੇ ਹੋਰ ਮੰਦਿਰ ਮਸੀਤਾਂ ਵਾਲਿਆਂ ਨੇ ਕਦੇ ਜੱਟਾਂ ਦੀ ਬਾਂਹ ਫੜੀ ਆ ਜੀ। ਇੱਕ ਤਾਂ ਸਵਾਲ ਇਹ ਆ ਤੇ ਦੂਜਾ ਹੈਗਾ ਜੀ, ਅੱਜ ਬਾਦਲ ਸਾਹਿਬ ਕਹਿੰਦੇ ਸੀ ਵੀ ਇਹ ਸਾਨੂੰ ਫਸਾਉਣ ਲਈ ਕਮਿਸ਼ਨ ਬਣਾਇਆ ਗਿਆ, ਤੇ ਦੂਜਾ ਉਹ ਕਹਿੰਦੇ ਵੀ ਉੱਥੇ ਭਾਸ਼ਾ ਕਾਂਗਰਸ ਵਾਲੇ ਬਹੁਤ ਗਲਤ ਬੋਲ ਰਿਹਾ ਵੀ ਇਹਨਾਂ ਦਾ ਲੜਕਾ ਸਹੀ ਬੋਲਦਾ। ਇਹਦੇ ਬਾਰੇ ਦੱਸੋ ਜਰਾ। ਥੈਂਕ ਯੂ ਜੀ। ਦੇਖੋ ਗੱਲ ਇਹ ਹੈ ਕਿ ਢਿੱਡ ਤਾਂ ਇਹਨਾਂ ਦੇ ਆਪਣੇ ਜਿਹੜੇ ਆ ਜੀ ਉਹ ਨਹੀਂ ਭਰਦੇ, ਤੋ ਇਹ ਤਾਂ ਆਪ ਸਰਵਾਈਵ ਜਿਹੜੇ ਆ ਜੀ ਉਹਨਾਂ ਦੇ ਉੱਤੇ ਕਰ ਰਹੇ ਆ। ਬਾਹਰ ਇਹਨਾਂ ਨੇ ਜਿਹੜੀ ਆ ਜੀ ਉਹ ਕੀ ਫੜਨੀ ਆ। ਅਜੇ ਤੱਕ ਤਾਂ ਕਿਸੇ ਆਗੂ ਦਾ ਜਿਹੜਾ ਜੀ ਇੱਦਾਂ ਦਾ ਬਿਆਨ ਨਹੀਂ ਸੁਣਿਆ, ਕਿਉਂਕਿ ਜਦੋਂ ਜਿਹੜੇ ਕਾਬਜ਼ ਨੇ ਉਹਦੇ ਉੱਤੇ ਜਦੋਂ ਉਹ 10 ਸਾਲ ਇੱਥੇ ਸੱਤਾ ਦੇ ਵਿੱਚ ਰਹੇ ਆ ਉਹ ਤਾਂ ਇਹ ਗੱਲ ਮੰਨਦੇ ਹੀ ਨਹੀਂ ਕਿ ਕਿਸਾਨ ਦੀ ਕੋਈ ਸਮੱਸਿਆ ਹੈਗੀ ਆ। ਨਾ ਕਿਸਾਨ ਖੁਦਕੁਸ਼ੀਆਂ ਦੀ ਗੱਲ ਜਿਹੜੀ ਉਹ ਮੰਨਦੇ, ਉਹ ਤਾਂ ਹੁਣ ਕਰਨ ਲੱਗੇ ਜਦੋਂ ਸੱਤਾ ਦੇ ਵਿੱਚ ਨਹੀਂ ਰਹੇ ਕਿ ਖੁਦਕੁਸ਼ੀਆਂ ਜਿਹੜੀਆਂ ਦੀ ਉਹ। ਇੱਥੇ ਸ਼੍ਰੋਮਣੀ ਕਮੇਟੀ ਵੀ ਉਹਨਾਂ ਦੀ ਹੋਈ ਆ ਜੀ, ਜਿਹੋ ਜੀ ਕੋਕੋ ਉਹੋ ਜਿਹੇ ਕੋਕੋ ਦੇ ਬੱਚੇ ਗਾਹ ਉਹਨਾਂ ਨੇ ਵੀ ਉਹੀ ਗੱਲ ਕਰਨੀ ਹੈ ਜੀ ਜਿਹੜੀ ਇਹ ਕਰਦੇ ਰਹੇ ਆ।
ਇਹ ਕਿਵੇਂ ਪੋਸੀਬਲ ਜਿਹੜਾ ਜੀ ਹੋ ਸਕਦਾ ਕਿ ਇਹ ਲੋਕ ਜਿਹੜੇ ਨੇ ਪੰਜਾਬ ਦੀ ਕਿਸਾਨੀ ਵਾਲੇ ਮੁੱਦੇ ਦੇ ਉੱਤੇ, ਚਲੋ ਮੈਂ ਨਹੀਂ ਇਹ ਕਹਿੰਦਾ ਕਿ ਫਾਈਨੈਂਸ਼ੀਅਲੀ ਹੈਲਪ ਜਿਹੜੀ ਹੈ ਜੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫਰਜ਼ ਨਹੀਂ ਬਣਦਾ ਕਿ ਉਹ ਜਿਹੜੀ ਹੈ ਇਹ ਫਾਈਨੈਂਸ਼ੀਅਲੀ ਹੈਲਪ ਕਰੇ, ਪਰ ਕਿਸਾਨ ਖੁਦਕੁਸ਼ੀਆਂ ਦੇ ਬਾਰੇ ਦੇ ਵਿੱਚ ਕੋਈ ਜਿਹੜੀ ਸੋਸ਼ਲ ਤੌਰ ਦੇ ਉੱਤੇ ਮੁਹਿੰਮ ਤਾਂ ਚਲਾਈ ਜਾ ਸਕਦੀ ਹੈ ਨਾ। ਇਹ ਅਵੇਅਰਨੈਸ ਦੇ ਵਾਸਤੇ, ਲੋਕਾਂ ਨੂੰ ਹੌਸਲਾ ਦੇਣ ਦੇ ਵਾਸਤੇ ਇੰਨਾ ਕੁ ਤਾਂ ਜਿਹੜਾ ਜੀ ਉਹ ਕੀਤਾ ਜਾ ਸਕਦਾ ਨਾ ਕਿ ਚਲੋ ਜੀ ਅਸੀਂ ਖੁਦਕੁਸ਼ੀਆਂ ਤੋਂ ਰੋਕਣ ਦੇ ਵਾਸਤੇ ਕਰ ਰਹੇ, ਜਾਂ ਜਿਹੜੇ ਖੁਦਕੁਸ਼ੀ ਕਰ ਗਏ ਲੋਕ ਨੇ ਉਹਨਾਂ ਦੇ ਵਿੱਚ ਬਹੁਤ ਗਰੀਬ ਨੇ, ਹੈ ਹੀ ਗਰੀਬ ਨੇ, ਉਹਨਾਂ ਵਿਚਾਰਿਆਂ ਦੇ ਬੱਚੇ ਦੀ ਪੜ੍ਹਾਈ ਦਾ ਇੰਤਜ਼ਾਮ ਹੀ ਕਰ ਲਏ, ਇੰਨਾ ਕੁ ਤਾਂ ਕਰ ਸਕਦੇ। ਇਹ ਵੀ ਜਿਹੜਾ ਜੀ ਉਹ ਨਹੀਂ ਕੀਤਾ ਗਿਆ ਜੀ, ਕਿਉਂਕਿ ਉਹ ਗੱਲ ਉਹੀ ਹੈ ਜੀ, ਫਿਰ ਚਿਰਾ ਪੂੰਜੀ ਦੀਆਂ ਪਹਾੜੀਆਂ ਨੇ, ਇਹਨਾਂ ਦੇ ਅੰਦਰ ਆ ਸਕਦਾ ਕੁਛ, ਬਾਹਰ ਨਹੀਂ। ਬਿਲਕੁਲ ਜੀ। ਸੁੱਚਾ ਸਿੰਘ ਜੀ। ਗੁਰਵਿੰਦਰ ਭੈਣ ਜੀ, ਪੰਨੂ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਜੀ। ਹਾਂ ਜੀ ਪੰਨੂ ਸਾਹਿਬ ਜੀ, ਇੱਕ ਤਾਂ ਮੈਂ ਥੋੜੀ ਜਿਹੀ ਬੇਨਤੀ ਇਹ ਵੀ ਹੈ, ਜਿਹੜਾ ਗੁਰਦਾਸਪੁਰ ਦਾ ਜਿੱਦਾਂ ਇਹਨਾਂ ਦਾ ਰੋਡ ਸ਼ੋਅ ਹੋਇਆ ਕੈਪਟਨ ਦਾ, ਉਹਦੇ ਨਾਲ ਕੋਈ ਫਰਕ ਪਏਗਾ? ਤੇ ਦੂਸਰਾ, ਜਿਹੜੇ ਕਿਸਾਨ ਇੱਥੇ ਖੁਦਕੁਸ਼ੀਆਂ ਕਰ ਰਹੇ ਨੇ, ਇਹ ਸਿਲਸਿਲਾ ਬੰਦ ਹੋ ਸਕਦਾ ਹੈ ਕਿ ਨਹੀਂ ਹੋ ਸਕਦਾ? ਇਹਦਾ ਕੀ ਬਣੇਗਾ? ਕਿਉਂਕਿ ਆਏ ਦਿਨ 2, 4, 3 ਦੀ ਤਾਂ ਐਵਰੇਜ ਹੈਗੀ ਹੈ। ਇਹ ਸਰਕਾਰਾਂ ਇਹਦੇ ਬਾਰੇ ਕੁਛ ਨਹੀਂ ਕਰ ਰਹੀਆਂ ਤੇ ਬੰਦ ਨਾ ਕਰਿਓ, ਮਾੜਾ ਜਿਹਾ ਦੱਸਿਓ, ਸੁਣਨਾ ਮੈਂ ਜੀ। ਦੇਖੋ, ਇੱਕ ਤਾਂ ਜਿਹੜਾ ਇਹ ਰੋਡ ਸ਼ੋਅ ਹੈ ਜੀ, ਉਹਨੇ ਕਿਉਂਕਿ ਸ਼ਹਿਰੀ ਵੋਟ ਜਿਹੜੀ ਹੈ ਜੀ ਉਹ ਕਾਂਗਰਸ ਦੀ ਭੁਗਤਦੀ ਹੈ, ਕਾਂਗਰਸ ਨੂੰ ਭੁਗਤਦੀ ਹੈ ਮੈਕਸੀਮਮ, ਇਹ ਸਭ ਨੂੰ ਪਤਾ ਜੀ। ਸੋ ਉਹਨੂੰ ਟਾਰਗੇਟ ਜਿਹੜਾ ਜੀ ਉਹ ਕੀਤਾ ਗਿਆ। ਦੂਸਰਾ, ਜਿਹੜਾ ਕਾਂਗਰਸ ਹੈ ਜੀ, ਉਹਨੇ ਇਹ ਦੱਸਣ ਦੀ ਕੋਸ਼ਿਸ਼ ਜਿਹੜੀ ਹੈ ਜੀ ਉਹ ਕੀਤੀ ਆ ਕਿ ਉਹ ਇਕਜੁੱਟ ਹੈ ਇਸ ਰੋਡ ਸ਼ੋਅ ਦੇ ਨਾਲ। ਇਹਦਾ ਇੰਪੈਕਟ ਜਿਹੜਾ ਜੀ ਉਹ ਕੁਛ ਨਾ ਕੁਛ ਤਾਂ ਪਊਗਾ ਜੀ, ਡੈਫੀਨੇਟਲੀ ਜਿਹੜਾ ਜੀ ਉਹ ਪੈਂਦਾ ਜਦੋਂ ਲੀਡਰ ਜਿਹੜੇ ਆ ਜੀ ਉਹ ਆਉਂਦੇ ਆ, ਕਿਉਂਕਿ ਇੱਕ ਕਿਸਮ ਦੇ ਨਾਲ ਸਮੇਟਣਾ ਵੀ ਸੀਗਾ ਜਿਹੜੀ ਚੋਣ ਮੁਹਿੰਮ ਚੱਲ ਰਹੀ ਸੀ। ਤੇ ਜਿਹੜਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਉੱਤੇ ਵਿਰੋਧੀ ਦੋਸ਼ ਲਾਉਂਦੇ ਆ ਕਿ ਉਹ ਨਿਕਲਦੇ ਨਹੀਂ, ਉਹਨੂੰ ਵੀ ਜਵਾਬ ਉਹਨਾਂ ਨੂੰ ਦੇਣਾ ਜਿਹੜਾ ਉਹ ਜ਼ਰੂਰੀ ਸੀਗਾ। ਇਸ ਕਰਕੇ ਜਿਹੜਾ ਜੀ ਉਹ ਲਾਸਟ ਦਿਨ ਗਏ। ਜਿੱਥੋਂ ਤੱਕ ਗੱਲ ਤੁਸੀਂ ਪੁੱਛੀ ਹੈ ਜੀ ਖੁਦਕੁਸ਼ੀਆਂ ਦੀ, ਬਿਲਕੁਲ ਐਵਰੇਜ 3 ਦੀ ਜਿਹੜੀ ਹੈ ਜੀ ਉਹ ਹੈਗੀ ਆ। ਕਿਸੇ ਦਿਨ 4 ਵੀ ਜਿਹੜੀਆਂ ਕਿਸਾਨ ਤੇ ਕਿਸਾਨ ਮਜ਼ਦੂਰ ਜਿਹੜੇ ਆ ਉਹ ਖੁਦਕੁਸ਼ੀਆਂ ਕਰ ਜਾਂਦੇ ਆ। ਇਹਦਾ ਹੱਲ ਕੀ ਨਿਕਲੂਗਾ? ਹੱਲ ਦੇਖੋ, ਸਰਕਾਰਾਂ ਨੇ ਕੱਢਣੇ ਹੁੰਦੇ ਆ। ਸਰਕਾਰਾਂ ਜਿਹੜੀਆਂ ਜੀ ਉਹਨਾਂ ਤੋਂ ਹਾਲ ਦੀ ਘੜੀ ਕਿਸੇ ਹੱਲ ਦੀ ਉਮੀਦ ਹੈ ਨਹੀਂ ਗੀ। ਸਹੀ ਪੁੱਛੋ ਤਾਂ ਮੈਂ ਬੜੀ ਬਿਲਕੁਲ ਸਪਸ਼ਟ ਤੌਰ ਤੇ ਕਹਿਣਾ ਜੀ, ਜੇ ਹਾਲਾਂਕਿ ਕਰਜ਼ਾ ਮਾਫ਼ ਹੋ ਨਹੀਂ ਰਿਹਾ, ਜੇ ਹੁੰਦਾ ਵੀ ਹੈ ਮਾਫ਼, ਜੇ 2 ਲੱਖ ਤੱਕ ਮਾਫ਼ ਕਰ ਵੀ ਦਿੰਦੇ, ਕੀਤਾ ਕਿੱਥੋਂ ਜਾਊਗਾ? ਖਜ਼ਾਨੇ ਦੀਆਂ ਗੱਲਾਂ ਹੁਣੇ ਤੁਹਾਨੂੰ ਜਿਹੜਾ ਜੀ ਉਹ ਦੱਸ ਕੇ ਹਟੇ ਕੀ ਹਾਲਾਤ ਨੇ। ਜੇ ਮੰਨ ਲਓ ਕਰ ਵੀ ਦਿੱਤਾ ਜਾਊਗਾ ਤਾਂ ਉਹ ਹੱਲ ਨੀਗਾ ਜੀ, ਇਸ ਸਮੱਸਿਆ ਦਾ ਉਹ ਹੱਲ ਨਹੀਂ ਗਾ ਕਿਸਾਨ ਦਾ ਜਿਹੜਾ ਜੀ ਉਹ ਕਰਜ਼ਾ ਮਾਫ਼ ਕਰਨਾ। ਇਹਦੇ ਵਾਸਤੇ ਬਹੁਤ ਕੁਝ ਜਿਹੜਾ ਕਰਨਾ ਪਊਗਾ, ਪਰ ਸਰਕਾਰਾਂ ਉਹ ਚਾਹੇ ਸੂਬੇ ਦੀਆਂ ਨੇ ਚਾਹੇ ਉਹ ਸੈਂਟਰ ਵਾਲੀਆਂ ਨੇ, ਉਹ ਸਮਝਦੀਆਂ ਨੇ ਕਿ ਕੋਈ ਕਹਾਵਤ ਹੁੰਦੀ ਸੀ ਕਿ ਕੋਠਾ ਉਤਰਿਆ ਤਰਖਾਣ ਵਿਸਰਿਆ, ਉਹ ਗੱਲ ਹੈ। ਸਰਕਾਰਾਂ ਸਮਝਦੀਆਂ ਕਿ ਅਸੀਂ ਦਰਾਮਦ ਡਿਊਟੀ ਜਿਹੜੀ ਹੈ ਜੀ ਉਹ ਘਟਾਤੀ ਆ, ਦੂਜੇ ਮੁਲਕਾਂ ਤੋਂ ਅਸੀਂ ਜਿਹੜੀ ਹੈ ਜੀ ਉਹ ਫਸਲ ਲੈ ਆਵਾਂਗੇ, ਸਾਨੂੰ ਉਹ ਸਸਤੀ ਪੈਣੀ ਆ। ਉਹਨਾਂ ਮੁਲਕਾਂ ਦੇ ਵਿਚਾਲੇ ਕਈ ਕੁਛ ਫਿਰ ਜਿਹੜਾ ਜੀ ਉਹ ਚੱਲਦਾ, ਜਦੋਂ ਖਰੀਦਦਾਰੀਆਂ ਹੁੰਦੀਆਂ ਨੇ, ਦਲਾਲਗਿਰੀ ਤੇ ਦੂਜੇ ਤੀਜੇ, ਉਹਨਾਂ ਤੋਂ ਕਈਆਂ ਨੇ ਜਿਹੜੇ ਉਹ ਪੈਸੇ ਬਣਾਉਣੇ ਆ। ਪਰ ਬਹੁਤ ਵੱਡੀ ਗਲਤੀ ਜਿਹੜੀ ਹੈ ਨਾ ਜੀ ਇੱਥੇ ਮੁਲਕ ਦੀ ਸਰਕਾਰ ਜਿਹੜੀ ਆ ਉਹ ਕਰ ਰਹੀ ਹੈ, ਕਿਉਂਕਿ ਜੇ ਜਿਹੜਾ ਲੋਕਾਂ ਦਾ ਢਿੱਡ ਭਰਨ ਵਾਲਾ ਜਾਂ ਅੰਨਦਾਤਾ ਜਿਹੜਾ ਹੈ, ਉਹ ਚਾਹੇ ਕਿਸੇ ਵੀ ਸੂਬੇ ਦਾ, ਉਹ ਮਹਾਰਾਸ਼ਟਰ ਦਾ ਹੈ, ਮੱਧ ਪ੍ਰਦੇਸ਼ ਦਾ ਹੈ, ਰਾਜਸਥਾਨ ਦਾ, ਹਰਿਆਣੇ ਦਾ, ਪੰਜਾਬ ਦਾ, ਜੇ ਉਹਨੂੰ ਇਉਂ ਇਗਨੋਰ ਕਰਕੇ ਰੱਖਿਆ, ਠੀਕ ਹੈ ਅੱਜ ਤੁਹਾਡੇ ਸਮਝੌਤੇ ਨੇ, ਤੁਸੀਂ ਜਿਹੜਾ ਜੀ ਦਰਾਮਦ ਡਿਊਟੀ ਘਟਾ ਕੇ ਬਾਹਰੋਂ ਜਿਹੜਾ ਜੀ ਉਹ ਫਸਲ ਲੈ ਆਓਗੇ, ਪਰ ਜੇ ਫਸਲ ਜਾਂ ਕਿਸਾਨ ਇੱਥੋਂ ਦਾ ਜਿਹੜਾ ਖਤਮ ਹੋਣਾ ਸ਼ੁਰੂ ਹੋ ਗਿਆ ਤੇ ਫਿਰ ਮੁਲਕ ਬਹੁਤੀ ਦੇਰ ਤੱਕ ਸਰਵਾਈਵ ਨਹੀਂ ਕਰ ਸਕੂਗਾ। ਇੱਕ ਗੱਲ ਜਿਹੜੀ ਇਹਨਾਂ ਨੀਤੀ ਘਾੜਿਆਂ ਦੇ ਦਿਮਾਗ ਦੇ ਵਿੱਚ ਨਹੀਂ ਫਿੱਟ ਹੋ ਰਹੀ ਨਾ, ਉਹ ਇਹ ਆ ਕਿ ਜਿਹੜਾ ਸਰਕਲ ਚੱਲਦਾ ਨਾ ਉਹ ਕਿਸਾਨ ਦੇ ਸਿਰ ਤੋਂ ਚੱਲਦਾ। ਜੇ ਕਿਸਾਨ ਰੋਟੀ ਖਾਊਗਾ ਤਾਂ ਦੁਕਾਨਦਾਰ ਰੋਟੀ ਖਾਊਗਾ, ਜੇ ਦੁਕਾਨਦਾਰ ਰੋਟੀ ਖਾਊਗਾ ਤਾਂ ਫੈਕਟਰੀਆਂ ਵਾਲੇ ਰੋਟੀ ਖਾਣਗੇ, ਜੇ ਫੈਕਟਰੀਆਂ ਵਾਲੇ ਰੋਟੀ ਜਿਹੜੀ ਜੀ ਉਹ ਖਾਣਗੇ ਤੇ ਉਹ ਗਾਂ ਜਿਹੜਾ ਜੀ ਮਜ਼ਦੂਰਾਂ ਨੂੰ ਕੰਮ ਦੇਣਗੇ। ਇਹ ਸਰਕਲ ਤਬਾਹ ਕੀਤਾ ਜਾ ਰਿਹਾ। ਇਹਦਾ ਇੰਪੈਕਟ ਜਿਹੜਾ ਜੀ ਬਹੁਤ ਵੱਡਾ ਉਹ ਪੈਣਾ, ਖਾਸ ਤੌਰ ਦੇ ਉੱਤੇ ਖੇਤੀ ਪ੍ਰਧਾਨ ਸੂਬਿਆਂ ਦੇ ਉੱਤੇ। ਤਾਂ ਤੁਸੀਂ ਹੋਰ ਮਾੜੇ ਦਿਨ ਜਿਹੜੇ ਆ ਜੀ ਦੇਖੋਗੇ ਆਉਂਦੇ ਦਿਨਾਂ 'ਚ। ਅੱਜ ਹੀ ਤੇ ਸਾਡੇ ਨਾਲ ਜੁੜੇ ਹੋਏ ਨੇ ਮਨਜਿੰਦਰ ਕੰਗ ਜੀ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ, ਮੰਗਾਲ ਵੀਰ ਕੰਗ ਬੋਲਦਾ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਪੰਨੂ ਸਾਹਿਬ, ਇੱਕ ਤਾਂ ਜਿਹੜੀ ਕਿਰਪਾਲ ਸਿੰਘ ਬਲੂੰਗਰ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਆ, ਉਹਨਾਂ ਨੇ ਕਿਹਾ ਵੀ ਜਸਟਿਸ ਰਣਜੀਤ ਸਿੰਘ ਦੇ ਸਾਹਮਣੇ ਪੇਸ਼ ਹੋਣਾ ਤੇ ਉਹਨਾਂ ਨੂੰ ਸਰਕਾਰ ਨੂੰ ਜਿਹੜੀ ਆ ਜਸਟਿਸ ਜੋਰਾ ਸਿੰਘ ਵਾਲੀ ਜਿਹੜੀ ਆ ਰਿਪੋਰਟ ਜਿਹੜੀ ਬੜੇ ਇਤਮਾਨ ਸਤਿਕਾਰ ਨਾਲ ਇਹਨਾਂ ਨੇ ਜਿੱਦਣ ਜਮ੍ਹਾਂ ਕਰਾਉਣ ਗਏ, ਸਾਰਾ ਕੁਝ ਕਰਕੇ ਬੜੇ ਸਤਿਕਾਰ ਨਾਲ, ਮਤਲਬ ਇੱਕ ਬੜਾ ਲੋ ਲੈਵਲ ਦਾ
ਕੋਈ ਮੁਲਾਜ਼ਮ ਹੀ ਜਿੰਨੇ ਉਹ ਲਈ ਜਿਹੜੀ ਕਿ ਕਿਸੇ ਮਿਨਿਸਟਰ ਨੂੰ ਲੈਣੀ ਚਾਹੀਦੀ। ਤੇ ਹੁਣ ਇਹ ਕਹਿ ਰਹੇ ਅੱਜ ਤੇ ਇਹ ਸਰਕਾਰ ਦੇ ਹੁੰਦਿਆਂ ਵੀ ਆਈ ਆ, ਇਹ ਉਸ ਸਰਕਾਰ ਦੇ ਹੁੰਦਿਆਂ ਕਹਿੰਦੇ ਤੇ ਇਹਦਾ ਕੋਈ ਅਸਰ ਵੀ ਹੁੰਦਾ। ਤੇ ਅੱਜ ਮਤਲਬ ਕਿ ਦੂਜੀ ਰਿਪੋਰਟ ਤੋਂ ਇਹਨਾਂ ਨੂੰ ਡਰ ਲੱਗ ਰਿਹਾ ਕਿ ਜਾਂ ਕੀ ਗੱਲ ਆ। ਤੇ ਇੱਕ ਜਿਹੜੀ ਤੁਸੀਂ ਹੁਣੇ ਗੱਲ ਕੀਤੀ ਕਿਸਾਨਾਂ ਵਾਲੀ, ਇਹਦੇ ਵਿੱਚ ਨੀਤੀਆਂ ਜਿਹੜੀਆਂ ਸਰਕਾਰੀ ਆ ਉਹ ਤੇ ਹੈਗੀਆਂ ਮਾਰੂ, ਆਪਾਂ ਸਾਰੇ ਸੋਚਦੇ ਕਿਸਾਨਾਂ ਪ੍ਰਤੀ ਕੋਈ ਵੀ ਨਹੀਂ ਆਉਂਦੀਆਂ। ਪਰ ਕੀ ਅੱਜ ਤੋਂ ਤੁਸੀਂ 50 ਸਾਲ ਪਿੱਛੇ ਚੱਲ ਜਾਓ, ਉਦੋਂ ਕਿਸਾਨਾਂ ਦਾ ਕੀ ਹਾਲ ਸੀ, ਪਰ ਉਸ ਮੌਕੇ 'ਚ ਕਿਤੇ ਨਹੀਂ ਦਿੱਤਾ ਕਿ ਕਿਸਾਨ ਨੇ ਗਰੀਬੀ ਤੋਂ ਕਿਸਾਨੀ ਤੋਂ ਤੰਗ ਆ ਕੇ ਵੀ ਖੁਦਕਸ਼ੀ ਦਾ ਹੱਲ ਲੱਭਿਆ ਹੋਵੇ। ਕਿਸੇ ਨਹੀਂ, ਮੇਰੇ ਖਿਆਲ ਬਹੁਤ ਗਰੀਬੀ, ਪਰ ਲੋਕੀ ਸਬਰ ਸੰਤੋਖ 'ਚ ਆਪਣੇ ਵਿਆਹ ਸ਼ਾਦੀਆਂ ਉਹਨੇ ਤੁਸੀਂ ਕਰਦੇ ਸੀ ਜਿੰਨਾ ਕੁ ਗੁਜ਼ਾਰਾ ਸੀ। ਕੀ ਇਹੀ ਕੁਝ ਆਪਣੇ ਆਪ ਨੂੰ ਆਪ ਵੀ ਨਹੀਂ ਜ਼ਿਆਦਾ ਫਸਾ ਲਿਆ ਇਹਨਾਂ ਕੰਮਾਂ 'ਚ, ਵਾਧੂ ਖਰਚਿਆਂ 'ਚ, ਇੱਕ ਦੂਜੇ ਦੀ ਆਪ ਤੋਂ ਵੱਡੇ ਦੀ ਰੀਸ ਕਰਨੀ, ਛੋਟੇ ਵੱਲ ਵੇਖ ਕੇ ਨਾ ਜੀਣਾ ਜਿਹੜਾ ਛੱਡਦੀਆਂ। ਥੈਂਕ ਯੂ ਜੀ। ਇਹ ਤੁਹਾਡੀ ਗੱਲ ਠੀਕ ਹੈ। ਮੈਂ ਤੁਹਾਡੀ ਸੈਕਿੰਡ ਗੱਲ ਦਾ ਜਵਾਬ ਪਹਿਲਾਂ ਦੇ ਦੇਵਾਂ। ਇਹ ਠੀਕ ਹੈ, ਕੁਝ ਥਾਵਾਂ ਦੇ ਉੱਤੇ ਇਹ ਜਿਹੜਾ ਵੀ ਇਹ ਕਿਹਾ ਜਾ ਸਕਦਾ ਹੈ ਕਿ ਕਿਸਾਨ ਨੇ ਜਿਹੜਾ ਉਹ ਅੱਡੀਆਂ ਚੁੱਕ ਕੇ ਫਾਹਾ ਲਿਆ। ਕਿੰਨੇ ਟਰੈਕਟਰ ਜਿਹੜੇ ਆ ਉਹ ਪੰਜਾਬ ਦੀ ਜ਼ਮੀਨ ਨੂੰ ਜੋਤ ਸਕਦੇ ਆ ਤੇ ਕਿੰਨੇ ਇਸ ਵੇਲੇ ਹੈਗੇ ਆ। ਜੇ ਤੁਸੀਂ ਇਹ ਅੰਕੜੇ ਜਿਹੜੇ ਆ ਜੀ ਉਹ ਦੇਖ ਲਓ ਤੇ ਮੂੰਹ ਉਂਗਲ ਪੈ ਜਾਂਦੀ ਆ ਕਿ ਇੰਨਾ ਕੁਛ ਹੈ ਜੀ। ਪਰ ਇਹਦਾ ਇੱਕ ਦੂਜਾ ਪੱਖ ਇਹ ਵੀ ਆ ਜੀ ਕਿ ਜਿਹੜੇ ਖੁਦਕੁਸ਼ੀਆਂ ਕਰ ਰਹੇ ਕਿਸਾਨ ਆ ਜੀ, ਉਹ ਸਾਰੇ ਉਹ ਨਹੀਂ ਗਏ ਜਿਨ੍ਹਾਂ ਨੇ ਅੱਡੀਆਂ ਚੁੱਕ ਕੇ ਫਾਹਾ ਲਿਆ। ਇਹ ਗੱਲ ਸਮਝਣ ਦੀ ਲੋੜ ਆ ਜੀ। ਜੇ ਤੁਸੀਂ ਉਹ ਅੰਕੜੇ ਸਾਰੇ ਦੇਖੋ, ਕੋਈ 6 ਕਨਾਲਾਂ ਦਾ ਮਾਲਕ ਹੈ, ਕੋਈ 1.5 ਕਿੱਲੇ ਦਾ ਮਾਲਕ ਹੈ, ਕੋਈ 2 ਕਿੱਲਿਆਂ ਦਾ ਮਾਲਕ ਹੈ, ਉਹਨਾਂ ਦੇ ਘਰਾਂ ਦੀ ਹਾਲਾਤ ਜਿਹੜੀ ਆ ਉਹ ਬਹੁਤ ਜ਼ਿਆਦਾ ਜਿਹੜੀ ਆ ਜੀ ਉਹ ਮਾੜੀ ਆ। ਉਹ ਨਹੀਂ ਗਏ ਜੀ ਉਹ ਕਿਸਾਨ ਜਿਹਨਾਂ, ਹਾਂ ਮੈਂ ਤੁਹਾਡੀ ਗੱਲ ਕੱਟਦਾ ਨੀਗਾ ਜੀ ਕਿ ਇਹ ਕਿਸਾਨ ਨੇ ਜਿਹੜਾ ਜੀ ਉਹ ਲੋੜ ਤੋਂ ਵੱਧ ਖਰਚੇ ਜਿਹੜੇ ਆ ਉਹ ਕੀਤੇ। ਇੱਕ ਕਿਸਾਨ ਥੋੜੇ ਦਿਨ ਪਹਿਲਾਂ ਜਿਹੜਾ ਜੀ ਉਹ ਖੁਦਕੁਸ਼ੀ ਕਰ ਗਿਆ। ਉਹਦੀ ਧੀ ਨਰਸਿੰਗ ਕਰਦੀ ਸੀਗੀ ਤੇ ਉਹ ਫੀਸ ਮੰਗਦੀ ਸੀ ਕਿਉਂਕਿ ਕਾਲਜ ਵਾਲੇ ਤੰਗ ਕਰ ਰਹੇ ਸੀਗੇ। ਉਹ ਵਿਚਾਰਾ ਇਸੇ ਗੱਲ ਤੇ ਜਿਹੜੀ ਉਹ ਕਰ ਗਿਆ। ਹੁਣ ਉਹਨੇ ਕਾਹਦਾ ਜਿਹੜਾ ਜੀ ਉਹ ਅੱਡੀਆਂ ਚੁੱਕ ਕੇ ਪਾ ਲਿਆ। ਇੱਕ ਦੂਜੀ ਗੱਲ, ਜਿਹੜਾ ਖੇਤ ਮਜ਼ਦੂਰ ਜਿਹੜਾ ਖੁਦਕੁਸ਼ੀ ਕਰ ਰਿਹਾ ਉਹ ਵਿਚਾਰਾ ਇੰਨੇ ਜੋਗਾ ਨਹੀਂ ਹੈਗਾ ਕਿ ਉਹਨੇ ਕੋਠੀਆਂ ਛੱਤ ਲੀਆਂ ਜਾਂ ਉਹਦੇ ਘਰ ਦੇ ਵਿੱਚ ਵੱਡੀਆਂ ਗੱਡੀਆਂ ਜਿਹੜੀਆਂ ਜੀ ਉਹ ਖੜੀਆਂ, ਜਾਂ ਉਹਨੇ ਆਪਣੇ ਬੱਚਿਆਂ ਦੇ ਵਿਆਹ ਜਿਹੜੇ ਆ ਜੀ ਮਹਿੰਗੇ ਪੈਲਸਾਂ ਦੇ ਵਿੱਚ ਕੀਤੇ ਆ। ਉਹਦੇ ਪੱਲੇ ਵਿਚਾਰੇ 'ਚ ਕੁਛ ਨਹੀਂ ਹੈਗਾ ਜਿਹੜਾ ਖੁਦਕੁਸ਼ੀ ਕਰਨ ਵਾਲਾ। ਸੋ ਇਹ ਦੋ ਪੱਖ ਨੇ। ਜਿਹੜੇ ਕਰਜ਼ੇ ਦੇ ਥੱਲੇ ਆਏ ਹੋਏ ਕਿਸਾਨ ਨੇ, ਹਾਂ ਉਹਨਾਂ ਨੇ ਕਰਜ਼ਾ ਜਿਹੜਾ ਜੀ ਉਹ ਲਿਆ, ਮਹਿੰਗੀਆਂ ਗੱਡੀਆਂ ਖਰੀਦੀਆਂ, ਜ਼ਿਆਦਾ ਟਰੈਕਟਰ ਰੱਖੇ ਹੈਗਾ, ਪਰ ਖੁਦਕੁਸ਼ੀਆਂ ਕਰਨ ਵਾਲਿਆਂ ਦੇ ਵਿੱਚ ਬਹੁਤ ਸਾਰੇ ਉਹ ਨੇ ਜਿਨ੍ਹਾਂ ਦੇ ਵਿਚਾਰਿਆਂ ਦੇ ਘਰੇ 2 ਡੰਗ ਦੀ ਰੋਟੀ ਨਹੀਂ ਪੱਕਦੀ। ਉਹਨਾਂ ਨੇ ਕੀ ਅੱਡੀਆਂ ਚੁੱਕ ਕੇ ਜਿਹੜਾ ਜੀ ਉਹ ਫਾਹਾ ਲੈਣਾ ਸੀਗਾ। ਇਹ ਕੁਛ ਜਿਹੜਾ ਨਾ ਪ੍ਰਚਾਰ ਹੈ ਉਹ ਵੀ ਜ਼ਿਆਦਾ ਕੀਤਾ ਜਾਂਦਾ ਕਿ ਕਿਸਾਨ ਨੂੰ ਦੋਸ਼ੀ ਠਹਿਰਾਇਆ ਜਾਵੇ। ਇਸ ਕਰਕੇ ਮੈਂ ਇਹ ਨਹੀਂ ਮੰਨਦਾ ਕਿ ਸਿਰਫ ਜਿਹੜਾ ਇਹ ਚੀਜ਼ ਦੋਸ਼ੀ ਆ ਕਿ ਕਿਸਾਨ ਨੇ ਜ਼ਿਆਦਾ ਖਰਚਾ ਕੀਤਾ। ਜਿਹੜੀ ਦੂਜੀ ਗੱਲ ਤੁਸੀਂ ਕੀਤੀ ਕਿਰਪਾਲ ਸਿੰਘ ਬਡੂਗਰ ਹੋਣਾ ਵਾਲੀ, ਉਹ ਕਹਿੰਦੇ ਆ ਕਿ ਕਮਿਸ਼ਨ ਤੋਂ ਅਸੀਂ ਉੱਪਰ। ਇਹ ਗੱਲ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਹੀ ਸੀ ਕਿ ਜਿਹੜੇ ਕਮਿਸ਼ਨ ਅੱਗੇ ਮੂਹਰੇ ਨਹੀਂ ਅਸੀਂ ਪੇਸ਼ ਹੁੰਦੇ। ਜੇ ਉਹ ਕਮਿਸ਼ਨ ਮੂਹਰੇ ਨਹੀਂ ਪੇਸ਼ ਹੁੰਦੇ, ਜੇ ਉਹ ਕਹਿੰਦੇ ਆ ਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਮੂਹਰੇ ਪੇਸ਼ ਨਹੀਂ ਹੋਣਾ, ਇਹ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦੀ ਗੱਲ ਕਿਹੜੇ ਮੂੰਹ ਨਾਲ ਉਹ ਕਹਿੰਦੇ ਆ? ਇਹ ਸਮਝ ਨਹੀਂ ਆਉਂਦੀ। ਜਾਂ ਤਾਂ ਉਹ ਇਹ ਮੰਨ ਲੈਣ ਕਿ ਉਹ ਸਿਆਸਤਦਾਨ ਨੇ, ਉਹ ਇੱਕ ਪੋਲੀਟੀਸ਼ੀਅਨ ਨੇ। ਪੋਲੀਟੀਸ਼ੀਅਨ ਸਵੇਰੇ ਕੋਈ ਬਿਆਨ ਦਿੰਦਾ, ਸ਼ਾਮ ਨੂੰ ਕੋਈ ਤੇ ਰਾਤ ਨੂੰ ਕੋਈ। ਵੈਸੇ ਉਹ ਹੈਗੇ ਨੇ, ਜਿਹੜਾ ਅਕਾਲੀ ਦਲ ਨੇ ਮੁਜ਼ਾਹਰੇ ਕੀਤੇ ਸੀ ਡਿਪਟੀ ਕਮਿਸ਼ਨਰ ਦੇ ਦਫ਼ਤਰਾਂ ਦੇ ਮੂਹਰੇ, ਉਹਦੇ 'ਚ ਕਿਰਪਾਲ ਸਿੰਘ ਬਡੂਗਰ ਹੋਰੀ ਸ਼ਾਮਲ ਹੋਏ ਨੇ। ਉਹ ਪੋਲੀਟੀਸ਼ੀਅਨ ਨੇ, ਇਸੇ ਕਰਕੇ ਬਿਆਨ ਬਦਲ ਰਹੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਤਾਂ ਜਿਹੜਾ ਜੀ ਉਹ ਇੱਕ ਧਾਰਮਿਕ ਵਾਲਾ ਵਿਅਕਤੀ ਜਿਹੜਾ ਉਹ ਚਾਹੀਦਾ, ਜਿਹੜਾ ਹਾਈਲੀ ਐਜੂਕੇਟਡ ਹੋਵੇ, ਜਿਹੜਾ ਇਹ ਸਾਰੇ ਢਾਂਚੇ ਨੂੰ ਚਲਾ ਸਕੇ। ਪਰ ਇੱਕ ਪੋਲੀਟੀਸ਼ੀਅਨ ਨੇ, ਇਹ ਪੋਲੀਟੀਕਲ ਇੱਕ ਜਿਹੜਾ ਜੀ ਇਹ ਜੌਬ ਹੈ। ਇਸ ਕਰਕੇ ਉਹ ਬਿਆਨ ਜਿਹੜਾ ਬਦਲ ਰਹੇ ਆ, ਉਹ ਇਸ ਗੱਲ ਦਾ ਜਵਾਬ ਦੇ ਦੇਣ। ਮੈਂ ਚੈਲੰਜ ਕਰ ਰਿਹਾ ਜੀ, ਕੋਈ ਉਹਨਾਂ ਨੂੰ ਜਿਹੜਾ ਉਹ ਪੁੱਛ ਲੈ ਵੀ ਰੇਡੀਓ USA ਤੇ ਲਿਆਓ, ਉਹਨਾਂ ਨੂੰ ਪੁੱਛੋ ਕਿ ਸਿੱਖ ਗੁਰਦੁਆਰਾ ਜੁਡੀਸ਼ੀਅਲ ਕਮਿਸ਼ਨ ਕੀ ਆ। ਇੱਕ ਗੱਲ ਇਹ ਪੁੱਛ ਲਓ, ਉਹਨੂੰ ਹੈਂਡਲ ਕੌਣ ਕਰਦਾ ਆ? ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਜੁਡੀਸ਼ੀਅਲ ਕਮਿਸ਼ਨ ਦੇ ਮੂਹਰੇ ਪੇਸ਼ ਨਹੀਂ ਹੁੰਦੀ? ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉੱਥੋਂ ਚਲਾਉਂਦਾ। ਕੇਂਦਰ ਦੀ ਸਰਕਾਰ ਜਿਹੜਾ ਜੀ ਉਹ ਉਹਦੀ ਪੋਸਟ ਜਿਹੜੀ ਆ ਉਹ ਭਰਦੀ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨੂੰ ਤਨਖਾਹ ਦਿੰਦੀ ਹੈ। ਇੱਕ ਕੀ ਪਹਿਲਾ ਰਿਕਾਰਡ ਕਦੀ ਅਦਾਲਤਾਂ ਦੇ ਮੂਹਰੇ ਜਾਂ ਕਮਿਸ਼ਨਾਂ ਦੇ ਮੂਹਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਾਂ ਅਕਾਲ ਤਖ਼ਤ ਰਿਕਾਰਡ ਪੇਸ਼ ਨਹੀਂ ਹੋਏ? ਮੈਂ ਤੱਥਾਂ ਦੇ ਤਹਿਤ ਜਿਹੜਾ ਜੀ ਇਹਨੂੰ ਝੁਠਲਾ ਦੂੰਗਾ। ਜਿੱਥੇ ਤੁਸੀਂ ਕਹੋਗੇ ਕਿ ਕਦੋਂ ਰਿਕਾਰਡ ਪੇਸ਼ ਹੋਇਆ, ਕਿਹੜੀ ਅਦਾਲਤ ਦੇ ਵਿੱਚ ਪੇਸ਼ ਹੋਇਆ, ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨੁਮਾਇੰਦਾ ਉਹ ਜਿਹੜਾ ਜੀ ਰਿਪੋਰਟ ਔਰ ਰਿਕਾਰਡ ਜਿਹੜਾ ਜੀ ਉਹ ਲੈ ਕੇ ਗਿਆ। ਇੱਕ ਕੇਸ 'ਚ ਨਹੀਂ, ਬਹੁਤ ਸਾਰੇ ਕੇਸਾਂ ਦੇ ਵਿੱਚ। ਇੱਕ ਬਹੁਤ ਚਰਚਿਤ ਵੱਡਾ ਕੇਸ, ਉਹਦਾ ਜ਼ਿਕਰ ਜਿੱਥੇ ਵੀ ਹੋਇਆ ਤੁਸੀਂ ਕਰ ਲਿਓ ਜੀ। ਇਹ ਸਾਰੇ ਤੱਥ ਮੌਜੂਦ ਪਏ ਆ। ਕੇਰ ਸਿੰਘ ਤੇ ਬੇਅੰਤ ਸਿੰਘ ਜਿਨ੍ਹਾਂ ਨੂੰ ਫਾਂਸੀ ਹੋਈ ਸੀ ਇੰਦਰਾ ਗਾਂਧੀ ਕਤਲ ਕੇਸ ਦੇ ਵਿੱਚ, ਉਹਦਾ ਰਿਕਾਰਡ
ਅਕਾਲ ਤਖਤ ਦਾ ਜਿਹੜਾ ਰਿਕਾਰਡ ਸੀਗਾ, ਇਹਨਾਂ ਦਾ ਨੁਮਾਇੰਦਾ ਸੁਪਰੀਮ ਕੋਰਟ ਤੱਕ ਜਿਹੜਾ ਜੀ ਉਹ ਪੇਸ਼ ਕਰਦਾ ਰਿਹਾ ਕਿ ਉਹਨਾਂ ਨੇ ਅੰਮ੍ਰਿਤ ਛਕਿਆ ਸੀ, ਕਿਹੜੀ ਤਰੀਕ ਨੂੰ ਛਕਿਆ ਸੀ, ਉੱਥੇ ਕੀ ਕੀ ਕੁਝ ਉਹਨਾਂ ਨੇ ਜਾਣਕਾਰੀ ਦਿੱਤੀ ਸੀ। ਜੀ ਅੱਗੇ ਜਿਹੜੇ ਨੇ ਜਸਵੰਤ ਸਿੰਘ ਜੀ ਜੋਹਲ ਆਸਟਰੀਆ ਤੋਂ, ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਜੀ। ਭਾਜੀ ਸਤਿ ਸ੍ਰੀ ਅਕਾਲ ਜੀ। ਮੇਰੇ ਦੋ ਸਵਾਲ ਹੈ ਛੋਟੇ ਛੋਟੇ ਜੀ ਭਾਜੀ ਪੰਨੂ ਨੂੰ ਜੀ। ਇੱਕ ਤਾਂ ਭਾਜੀ ਪੰਨੂ, ਆਪਾਂ ਨਾਗਾਲੈਂਡ ਜਿਹੜਾ ਆਪਾਂ ਗਿਣਦੇ ਆ ਸਭ ਤੋਂ ਆਪਾਂ ਮਾੜਾ ਗਿਣਦੇ ਆ ਜੀ, ਉੱਧਰ ਲੋਕ ਭੁੱਖਮਰੀ ਆ, ਸਭ ਕੁਛ ਆ, ਉੱਥੇ ਕਾਨੂੰਨ ਹੈ, ਉੱਥੇ ਕੋਈ ਪਟਾਕੇ ਨਹੀਂ ਚਲਾ ਸਕਦਾ ਜੀ। ਇੱਕ ਗੱਲ ਤਾਂ ਮੇਰੀ ਇਹ ਹੈ ਜੀ। ਦੂਜਾ ਸਵਾਲ ਮੇਰਾ ਭਾਜੀ ਇਹ ਹੈ, ਦੇਖੋ ਨਾ ਜਿਹੜੇ ਕਿਸਾਨ ਆ ਆਪਣੇ, ਮੈਂ ਵੀ ਕਿਸਾਨ ਦਾ ਪੁੱਤਰ ਹੈ, ਮੈਂ ਵੀ ਜੱਟ ਜ਼ਿਮੀਂਦਾਰ ਆ ਜੀ। ਬਾਕੀ ਦੇਖੋ ਵੀ ਆਪਾਂ 500-700 ਰੁਪਈਆ ਰੀਪਰ ਜਿਹੜਾ ਖਰਚੇ ਵੱਢਦਾ ਆ ਉਹ ਦਿੰਦੇ ਆ, ਫਿਰ ਆਪਾਂ ਅੱਗ ਲਾਉਂਦੇ ਆ ਨਾ ਜੀ। ਦੇਖੋ ਸਰਕਾਰਾਂ ਨੂੰ ਸਾਨੂੰ ਉਮੀਦ ਕੋਈ ਨਹੀਂ ਹੈਗੀ ਵੀ ਸਰਕਾਰਾਂ ਸਾਡਾ ਕੁਛ ਕਰਨਗੀਆਂ, ਪਰ ਜੇ ਬਿਹਤਰ ਹੈ ਜੇ ਜਿਹੜੇ ਰੀਪਰ ਬਣਾਉਂਦੇ ਆ ਜੀ, ਜਿੱਦਾਂ ਤੂੜੀ ਵਾਲੀ ਮਸ਼ੀਨ ਹੈ ਜੀ, ਇਸ ਤਰ੍ਹਾਂ ਜੀ ਜੇ ਪਰਾਲੀ ਕੀਲੇ ਜੇ ਕੁਤਰ ਕੇ ਖੰਡਾਈ ਜਾਵੇ ਜੀ, ਤੇ ਇੱਕ 500-700 ਦਿੰਦੇ ਆ ਜੀ। ਜੇ ਹੁਣ ਜੁਰਮਾਨੇ ਕਰਤੇ ਜੀ, ਜੁਰਮਾਨਾ ਵੀ ਭਰਨੇ ਪੈਣਗੇ ਜਾਂ ਜੇਲ੍ਹ ਜਾਣਗੇ ਜੀ, ਇਹ ਚੀਜ਼ ਤਾਂ ਮੰਨਦੇ ਆ, ਠੀਕ ਹੈ ਜੀ, ਹੈਗਾ ਆ। ਪਰ ਸਾਡੀ ਖਾਦ ਤੋਂ ਬਚਤ ਹੋ ਸਕਦੀ ਹੈ ਜੀ, ਸਾਲ 2 ਸਾਲਾਂ 3 ਸਾਲ ਜਿੰਨੀ ਪਰਾਲੀ ਸਾਡੇ ਖੇਤਾਂ 'ਚ ਗਲੀ ਹੋਊਗੀ, ਉਹ ਚੀਜ਼ ਦਾ ਛੁਟਕਾਰਾ ਪੈਸਾ ਸਾਡਾ, ਨਾਲੇ ਦਾ ਪ੍ਰਦੂਸ਼ਣ ਦਾ ਪੈਸਾ ਸਾਡਾ ਛੁਟਕਾਰਾ ਜੀ। ਇਹ ਦੋ ਸਵਾਲ ਹੈ ਜੀ, ਮੈਂ ਸੁਣ ਲੈਂਦੇ ਭੈਣ ਜੀ। ਥੈਂਕ ਯੂ ਜੀ। ਇਹ ਬਿਲਕੁਲ ਗੱਲ ਜਿਹੜੀ ਨਾਗਾਲੈਂਡ ਵਾਲੀ ਤੁਸੀਂ ਕਹੀ ਆ ਸਹੀ ਆ। ਮੈਂ ਪੰਜਾਬੀ ਰੇਡੀਓ USA ਦੇ ਰਾਹੀਂ ਤੁਹਾਨੂੰ ਸੱਦਾ ਜ਼ਰੂਰ ਦਊਂਗਾ ਜੀ। ਇੱਕ ਸਿਰਫ USA ਦੇ ਵਿੱਚ ਤਾਂ ਤੁਸੀਂ ਸੁਣਦੇ ਨਹੀਂ, ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਬਾਕੀ ਜਗ੍ਹਾ ਵੀ ਸੁਣਦੇ ਹੋ। ਕਾਈਂਡਲੀ ਤੁਸੀਂ ਹੁਣ ਤੋਂ ਇਸ ਗੱਲ ਦੇ ਵੱਲ ਜਿਹੜਾ ਜੀ ਥੋੜਾ ਜਿਹਾ ਕੰਮ ਕਰੋ ਕਿ ਇਹਨਾਂ ਮੁਲਕਾਂ ਦੇ ਵਿੱਚ ਵੀ ਇਹ ਪਟਾਕੇ ਜਿਹੜੇ ਆ ਜੀ ਉਹ ਆਉਣੇ ਸ਼ੁਰੂ ਹੋ ਗਏ ਆ। ਪਟਾਕਾ ਫੈਕਟਰੀਆਂ ਜਾਂ ਜਿਹੜੀਆਂ ਪਟਾਕਿਆਂ ਦੀਆਂ ਦੁਕਾਨਾਂ ਆਉਣੀਆਂ ਸ਼ੁਰੂ ਹੋ ਗਈਆਂ। ਤਿਉਹਾਰਾਂ ਦਾ ਪਟਾਕਿਆਂ ਦੇ ਨਾਲ ਕੋਈ ਸੰਬੰਧ ਨਹੀਂ ਗਾ ਜੀ। ਇਹ ਸਿਰਫ ਔਰ ਸਿਰਫ ਪੋਲਿਊਸ਼ਨ ਜਿਹੜਾ ਉਹ ਖਿਲਾਰਦੇ ਆ। ਤਿਉਹਾਰਾਂ ਨੂੰ ਮਨਾਉਣ ਦੇ ਹੋਰ ਬੜੇ ਸਾਰੇ ਤਰੀਕੇ ਨੇ। ਮੈਂ ਪਰਸਨਲੀ ਤੌਰ ਦੇ ਉੱਤੇ ਕਿਸੇ ਤਿਉਹਾਰ ਦੇ ਖਿਲਾਫ ਨਹੀਂ ਗਾ। ਜਿਹੜਾ ਉਹਨੂੰ ਮਨਾਉਣਾ ਚਾਹੁੰਦੇ ਨੇ ਉਹ ਮਨਾਉਣ, ਜਿਹੜੇ ਨਹੀਂ ਮਨਾਉਣਾ ਚਾਹੁੰਦੇ ਉਹ ਨਾ ਮਨਾਉਣ। ਆਪਾਂ ਬਿਨਾਂ ਵਜ੍ਹਾ ਦੀ ਉਹੀ ਉਹ ਨਾ ਕਰੀਏ, ਵਿਰੋਧਤਾ ਨਾ ਕਰੀਏ ਕਿ ਮਨਾਓ ਜਾਂ ਨਾ ਮਨਾਓ, ਪਰ ਪਟਾਕੇ ਨਾ ਚਲਾਓ ਜੀ। ਇਹ ਉੱਥੇ ਵੀ ਜਿਹੜਾ ਜੇ ਤੁਸੀਂ ਰੋਕੋ ਹੁਣ ਤੋਂ ਜਿਹੜਾ ਜੀ ਆਪਣੇ ਆਪ ਨਾਲ ਭਈਆ ਕਰੋ ਕਿ ਨਹੀਂ ਜਿਹੜੇ ਜੀ ਉਹ ਚਲਾਉਣੇ, ਕਿਉਂਕਿ ਉੱਥੇ ਪਨਪਣਾ ਸ਼ੁਰੂ ਹੋ ਗਿਆ। ਕੱਲ ਨੂੰ ਇਹ ਨਾ ਗੱਲ ਹੋਵੇ ਜੀ ਇਹ ਧਰਮ ਦਾ ਮੁੱਦਾ ਜਿਹੜਾ ਬਣਾ ਲਿਆ ਜਾਵੇ। ਧਰਮ ਦਾ ਇਹਦੇ ਨਾਲ ਕਿਸੇ ਧਰਮ ਦਾ ਕੋਈ ਪਟਾਕਿਆਂ ਦੇ ਨਾਲ ਜਿਹੜਾ ਜੀ ਉਹ ਸੰਬੰਧ ਹੈ ਨੀ ਗਾ। ਇਹਦਾ ਕੋਈ ਕਿਸੇ ਜਗ੍ਹਾ ਤੇ ਤੋਂ ਜਿਹੜਾ ਜੀ ਉਹ ਸਬੂਤ ਨਹੀਂ ਮਿਲਦਾ। ਜਿਹੜੀ ਗੱਲ ਤੁਸੀਂ ਕੀਤੀ ਆ ਪਰਾਲੀ ਵਾਲੀ, ਬਿਲਕੁਲ ਸਿਆਣੀ ਜਿਹੜੀ ਆ ਜੀ ਉਹ ਗੱਲ ਆ। ਦੇਖੋ ਕਿਸਾਨ ਨੂੰ ਇੱਕ ਗੱਲ ਸਮਝਣੀ ਚਾਹੀਦੀ ਆ, ਠੀਕ ਆ ਉਹ ਫਸਿਆ ਹੋਇਆ ਜੀ, ਉਹ ਕਰਜ਼ੇ ਦੇ ਵਿੱਚ ਫਸਿਆ, ਇਸ ਕਰਕੇ ਉਹਦੇ ਕੋਲੇ 500 ਰੁਪਈਆ ਵੀ ਜਿਹੜਾ ਐਕਸਟਰਾ ਲਾਉਣ ਦੇ ਵਾਸਤੇ ਸ਼ਾਇਦ ਉਹ ਸਮਝਦਾ ਕਿ ਕਿੱਲਿਆਂ ਦੇ ਹਿਸਾਬ ਨਾਲ ਲਾਇਆ ਤੇ ਵੱਧ ਬਣ ਜਾਣੇ, ਮੇਰੇ ਕੋਲ ਹੋਣੇ ਨਹੀਂ। ਇਸ ਮਸਲੇ ਦੇ ਉੱਤੇ ਜਿੱਦ ਨਹੀਂ ਕਰਨੀ ਚਾਹੀਦੀ। ਉਹਦਾ ਕਾਰਨ ਹੈ ਕਿਸਾਨ ਮੰਨ ਲਓ ਅੱਜ ਦੇ ਜਿਵੇਂ ਤੁਸੀਂ ਗੱਲ ਕੀਤੀ ਕਿ 500 ਰੁਪਈਆ ਜਾਂ 1000 ਰੁਪਈਆ ਜਿਹੜਾ ਜੀ ਉਹ ਲਾ ਦਿੰਦਾ ਕਿੱਲੇ ਦੇ ਉੱਤੇ, ਉਹ ਇਹ ਵੀ ਸੋਚੇ ਕਿ ਮੰਨ ਲਓ ਇੱਕ ਡਾਕਟਰ ਦੇ ਕੋਲੇ ਤੁਸੀਂ ਦਵਾਈ ਲੈਣ ਜਾਂਦੇ ਹੋ, ਤੁਹਾਨੂੰ ਦਮੇ ਦੀ ਸ਼ਿਕਾਇਤ ਹੋ ਗਈ, ਤੁਹਾਨੂੰ ਸਕਿਨ ਦੀ ਪ੍ਰੋਬਲਮ ਹੋ ਗਈ, ਪਰ ਜਿਹੜਾ ਡਾਕਟਰ ਆ ਇੱਥੇ ਉਹਦੀ ਮਿਨੀਮਮ ਫੀ ਜਿਹੜੀ ਆ ਉਹ 100 ਰੁਪਈਏ ਤੋਂ ਸ਼ੁਰੂ ਹੋ ਕੇ 500 ਰੁਪਈਆ ਆ ਵੇਖਣ ਦੀ ਜਿਹੜੀ ਆ। ਤੇ ਮੁੜ ਕੇ ਜਿਹੜੀਆਂ ਉਹਨੇ ਦਵਾਈਆਂ ਲਿਖ ਕੇ ਦੇਣੀਆਂ, ਉਹ ਦਵਾਈਆਂ ਮਿਲਣੀਆਂ ਤੁਹਾਨੂੰ ਉਸ ਡਾਕਟਰ ਦੇ ਜਿਹੜੀ ਬਾਹਰ ਦੁਕਾਨ ਖੁੱਲੀ ਹੋਈ ਆ ਜਿੱਥੇ ਉਹ ਦੇਖਦਾ, ਸਿਰਫ ਉੱਥੋਂ, ਕਿਸੇ ਹੋਰ ਜਗ੍ਹਾ ਤੋਂ ਨਹੀਂ ਮਿਲਣੀਆਂ। ਕਿਉਂ? ਕਿਉਂਕਿ ਉਹਨਾਂ ਦਵਾਈਆਂ ਤੋਂ ਪੈਸੇ ਕਮਾਉਂਦਾ ਤੇ ਉਹ ਲੱਗਿਆ ਰੇਟ ਲੈਂਦਾ। ਕਦੀ ਕਿਸੇ ਨੇ ਡਾਕਟਰ ਦੇ ਨਾਲ ਜਿਹੜਾ ਜੀ ਉਹ ਨਾਪ ਤੋਲ ਕੀਤਾ ਕਿ ਇੰਨੇ ਨਹੀਂ ਇੰਨੇ ਲੈ ਲਾ, ਜਾਂ ਕਿਸੇ ਕੈਮਿਸਟ ਸ਼ਾਪ ਦੇ ਨਾਲ ਅਸੀਂ ਇਹ ਕਰ ਸਕਦੇ ਹਾਂ ਵੀ ਮੇਰਾ ਬਿੱਲ 500 ਬਣਦਾ, ਤੂੰ ਮੇਰੇ ਤੋਂ ਘੱਟ ਵੱਧ ਕਰ ਲੈ? ਕਦੀ ਨਹੀਂ ਕਰਦੇ। 1000 ਰੁਪਈਏ ਤੋਂ ਘੱਟ ਦਵਾਈ ਨਹੀਂ ਆਉਣੀ। ਜੇ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ, ਉਹਦੇ ਵਿੱਚ ਬਿਮਾਰੀਆਂ ਫੈਲ ਰਹੀਆਂ ਨੇ, ਕਿਸਾਨਾਂ ਦੇ ਪਰਿਵਾਰ ਵੀ ਉਹਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਹੋ ਰਹੇ ਨੇ। ਕੁਝ ਲੋਕ ਆਪਣੇ ਤੌਰ ਤੇ ਕੋਸ਼ਿਸ਼ ਕਰ ਰਹੇ ਆ। ਪਿਛਲੇ ਕੁਝ ਸਾਲਾਂ ਤੋਂ ਇੱਧਰ ਮਾਲਵੇ ਦੇ ਖੇਤਰ ਦੇ ਵਿੱਚ ਮੇਰੇ ਵੀ ਇੱਕ ਦੋ ਵਾਕਫ ਨੇ ਜੀ, ਉਹਨਾਂ ਨੇ ਸੈਂਕੜੇ ਏਕੜ ਤੱਕ ਇਹ ਮੁਹਿੰਮ ਜਿਹੜੀ ਆ ਜੀ ਉਹ ਲੈ ਗਏ ਆ ਕਿ ਖੜੀ ਜਿਹੜੀ ਪਰਾਲੀ ਆ ਉਹਦੇ ਉੱਤੇ ਉਹ ਕਣਕ ਕੇਰਦੇ ਆ। ਉਹ ਝਾੜ ਵੀ ਵੱਧ ਦੇ ਰਹੀ ਆ, ਕਿਉਂਕਿ ਜਿਹੜੀ ਗਰਮੈਸ਼ ਇੱਕ ਚਾਹੀਦੀ ਹੁੰਦੀ ਆ ਬੂਟੇ ਨੂੰ ਜਿਹੜਾ ਜੀ ਵੱਡਾ ਹੋਣ ਦੇ ਵਿੱਚ ਤੇ ਬੂਟਾ ਫੈਲਣ ਦੇ ਵਿੱਚ। ਕਿਸਾਨ ਜਿਹੜੇ ਨੇ ਉਹ ਸਾਰੇ ਮੈਕਸੀਮਮ ਕਿਸਾਨ ਨੇ, ਅਸੀਂ ਕਿਸਾਨਾਂ ਦੇ ਬੱਚੇ ਆ, ਸੋ ਉਹ ਸਾਨੂੰ ਪਤਾ ਜੀ ਕਿ ਉਹ ਗਰਮੈਸ਼ ਦਾ ਕੀ ਮਤਲਬ ਆ। ਇੱਕ ਦੂਜੀ ਗੱਲ, ਜਦੋਂ ਪਰਾਲੀ ਤੁਸੀਂ ਸਾੜਦੇ ਹੋ ਤਾਂ ਉਹਦੇ ਵਿੱਚ ਤੁਸੀਂ ਉਹ ਚੀਜ਼ਾਂ ਵੀ ਸਾੜ ਦਿੰਦੇ ਹੋ ਜਿਹੜੀਆਂ ਕਿ ਮਿੱਤਰ ਨੇ ਕਿਸਾਨਾਂ ਦੇ, ਉਹ ਗੁੜੇ ਵਗੈਰਾ ਨੇ ਜੀ ਜਿਹੜੇ, ਤੇ ਜਿਹੜੀ ਇਹਦੇ ਉੱਤੇ ਖਾਦ ਤੇ ਪੈਸਟੀਸਾਈਡ ਜਿਹੜੀ ਪਾਈ ਆ ਉਹ ਦੇਸੀ ਖਾਦ ਤਿਆਰ ਕਰ ਦਿੰਦੀ ਆ ਆਪਣੇ ਆਪ ਦੇ ਵਿੱਚ। ਹੌਲੀ ਹੌਲੀ ਸਹੀ, ਹਾਂ ਇਹਨਾਂ ਆ ਪੰਜਾਬ ਦੇ ਵਿੱਚ ਅੱਜ ਵੀ ਕੁਝ ਏਦਾਂ ਦੀਆਂ ਜਗ੍ਹਾ ਹੈਗੀਆਂ ਨੇ, ਉਹਨਾਂ ਨੂੰ ਤੁਸੀਂ ਕੋਈ ਮਸ਼ੀਨ ਬਣਾ ਦਿਓ, ਵਿਖਾ ਦਿਓ, ਉਹ ਸਾਨੂੰ ਦੇਸੀ ਜੁਗਾੜ ਜਿਹੜਾ ਜੀ ਉਹ ਤਿਆਰ ਕਰ ਦਿੰਦੇ ਆ। ਇੰਨਾ ਕੁ ਜ਼ਰੂਰ ਕਰਨਾ ਚਾਹੀਦਾ ਜੀ ਕਿ ਦੇਸੀ ਜੁਗਾੜ ਵੱਲ ਨੂੰ ਜਿਹੜਾ ਜੀ ਉਹ ਮੁੜਾਉਣ। ਕੁਛ ਨਾ ਕੁਛ ਜਿਹੜਾ ਜੀ ਇਹ ਕਿਸਾਨ ਵੀ ਸੋਚੇ ਤੇ ਉਹ ਜਿੱਦ ਕਰਕੇ ਜਿਹੜਾ ਜੀ ਇਹਦੇ ਨਾਲ ਮਸਲੇ ਜਿਹੜੇ ਆ ਉਹ ਵਿਗੜ ਜਾਂਦੇ ਆ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਸਖਤੀ ਕਰ ਰਿਹਾ, ਠੀਕ ਆ, ਅਸੀਂ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਆ, ਕਿਸਾਨਾਂ ਦੇ ਵਿਰੋਧ ਦੇ ਵਿੱਚ ਖੜੋ ਨਹੀਂ ਸਕਦੇ, ਪਰ
ਜਿਹੜੀ ਕੀਤੀ ਗਈ ਜਿੱਦ ਆ ਨਾ ਜੀ, ਇਹ ਸਾਨੂੰ ਬਿਮਾਰ ਕਰ ਰਹੀ ਆ। ਪੰਜਾਬ ਬਿਮਾਰਾਂ ਦਾ ਸੂਬਾ ਬਣ ਗਿਆ ਜੀ। ਬਿਲਕੁਲ। ਤੇ ਅੱਗੇ ਸਾਡੇ ਨਾਲ ਜੁੜੇ ਨੇ ਗੁਰਵਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਪੁੱਛਣਾ ਸੀਗਾ ਆਪਣੇ ਪ੍ਰੋਫੈਸਰ ਦਵਿੰਦਰ ਭੁੱਲਰ ਬਾਰੇ ਨਹੀਂ ਜੀ ਕਦੇ ਕੋਈ ਸੁਣਿਆ, ਨਾ ਬਾਪੂ ਸੂਰਤ ਸਿੰਘ ਬਾਰੇ ਕੋਈ ਖਬਰ ਕਰਦਾ ਜੀ ਸ਼ੇਅਰ। ਥੈਂਕ ਯੂ ਜੀ। ਪ੍ਰੋਫੈਸਰ ਦਵਿੰਦਰ ਸਿੰਘ ਹੋਰੀ ਪੈਰੋਲ ਦੇ ਉੱਤੇ ਨੇ ਜੀ। ਮੇਰਾ ਖਿਆਲ ਉਹਨਾਂ ਨੂੰ ਜਿਹੋ ਜਿਹਾ ਸਮਾਂ ਚਾਹੀਦਾ ਆਪਣੇ ਪਰਿਵਾਰ ਦੇ ਵਾਸਤੇ, ਜਾਂ ਜੋ ਕੁਛ ਉਹਨਾਂ ਨੇ ਤਸ਼ੱਦਦ ਜਿਹੜਾ ਵੀ ਉਹ ਝੱਲਿਆ, ਮੇਰਾ ਖਿਆਲ ਸਭ ਤੋਂ ਬੈਸਟ ਇਹੀ ਹੈ ਜੀ ਕਿ ਉਹਨਾਂ ਨੂੰ ਨਾ ਛੇੜਿਆ ਜਾਵੇ ਉੱਥੇ, ਕਿਉਂਕਿ ਉਹ ਸਮਾਂ ਉਹਨਾਂ ਨੂੰ ਚਾਹੀਦਾ। ਉਹ ਆਪਣੇ ਪਰਿਵਾਰ ਦੇ ਨਾਲ ਜਿਹੜਾ ਜੀ ਉਹ ਬਿਤਾ ਰਹੇ ਨੇ, ਉਹ ਰਿਕਵਰ ਜਿਹੜਾ ਜੀ ਉਹ ਕਰ ਜਾਣ। ਅਸੀਂ ਤਾਂ ਦੁਆ ਗੋ ਹਾਂ ਇਹਦੇ ਵਾਸਤੇ। ਤੇ ਜਿੱਥੋਂ ਤੱਕ ਸੂਰਤ ਸਿੰਘ ਹੋਰਾਂ ਦੀ ਗੱਲ ਹੈ ਜੀ, ਉਹਨਾਂ ਦੇ ਬਾਰੇ ਦੇ ਵਿੱਚ ਕੋਈ ਖਬਰ ਨਾ ਤਾਂ ਉਹਨਾਂ ਦੇ ਜਿਹੜੇ ਉਹ ਚਲਾਉਣ ਵਾਲੇ ਨੇ ਉਹਨਾਂ ਨੇ ਕਦੀ ਕੋਈ ਦਿੱਤੀ ਹੈ ਕਿ ਉਹ ਕਿੰਨਾ ਹਾਲਾਤਾਂ ਦੇ ਵਿੱਚ ਇਸ ਵੇਲੇ ਜਿਹੜਾ ਜੀ ਉਹ ਹੈਗੇ ਨੇ। ਪਰ ਮੈਂ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਹੋਰਾਂ ਦੇ ਬਾਰੇ ਦੇ ਵਿੱਚ ਇਹ ਜ਼ਰੂਰ ਕਹੂੰਗਾ ਜੀ ਕਿ ਆਪਾਂ, ਕਿਉਂਕਿ ਉਹਨਾਂ ਦੀਆਂ ਬਹੁਤ ਖਬਰਾਂ ਜਿਹੜੀਆਂ ਜੀ ਉਹ ਬਣੀਆਂ ਜਿੱਥੋਂ ਉਹ ਲੰਘੇ ਨੇ, ਪਰਮਾਤਮਾ ਨਾ ਕਰੇ ਕਿਸੇ ਹੋਰ ਵਿਅਕਤੀ ਨੂੰ ਜਿਹੜਾ ਜੀ ਉਹਨਾਂ ਹਾਲਾਤਾਂ ਦੇ ਵਿੱਚੋਂ ਲੰਘਣਾ ਪਵੇ। ਜਿਹੋ ਜਿਹਾ ਮਾਹੌਲ ਉਹਨਾਂ ਨੂੰ ਚਾਹੀਦਾ, ਇਹਦੇ ਤੇ ਖਬਰਾਂ ਲਿਆਉਣ ਨੂੰ ਤਾਂ ਦੇਖੋ ਜੀ ਜਿੰਨੀਆਂ ਮਰਜ਼ੀ ਕਵਰ ਕਰ ਲਈਏ, ਪਰ ਇੱਕ ਇਨਸਾਨੀਅਤ ਦੇ ਨਾਤੇ ਵੀ ਮੈਂ ਸਮਝਦਾ ਜੀ ਕਿ ਇਸ ਚੀਜ਼ ਨੂੰ ਸ਼ਾਂਤੀ ਰਹਿਣ ਦਿੱਤਾ ਜਾਵੇ ਤਾਂ ਸਭ ਤੋਂ ਵੱਡੀ ਉਹਨਾਂ ਦੀ ਮਦਦ ਹੋਊਗੀ। ਬਿਲਕੁਲ ਜੀ। ਬਹੁਤ ਤਸ਼ੱਦਦ ਚੱਲਿਆ ਉਹਨਾਂ ਨੇ। ਅੱਗੇ ਸਾਡੇ ਨਾਲ ਜੁੜੇ ਨੇ ਪੌਲ ਜੀ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੈਂ ਪੁੱਛਿਆ ਜਿਹੜਾ ਸੁਪਰੀਮ ਕੋਰਟ ਦੇ ਡਿਸੀਜਨ ਆਉਂਦੇ ਆ, ਕਿਤੇ ਖਾਪਾਂ ਦੇ ਅਗੇਂਸਟ, ਕਿਤੇ ਪਟਾਕਿਆਂ ਦੇ ਅਗੇਂਸਟ, ਕਿਤੇ ਆਪਣੇ ਜਿਵੇਂ ਆਪਣਾ ਰਾਮ ਰਹੀਮ ਦਾ ਉਹਦਾ ਲਾਇਰ ਆ, ਉਹਨੂੰ ਵੀ ਕਹਿੰਦੇ ਵੀ ਅਸੀਂ ਉਹਨੂੰ ਇਨਵੋਲਵ ਕਰਨਾ ਚਾਹੁੰਦੇ ਵੀ ਰਾਈਟਸ ਇਹਨੇ ਫਲਾਏ ਵੀ। ਇਹ ਜਿਹੜੀ ਸੁਪਰੀਮ ਕੋਰਟ ਉੱਥੇ ਪੋਲਿਊਸ਼ਨ ਪੈਦਾ ਕਰ ਰਹੀ ਹੈ ਫਾਰਮਰ ਕਮਿਊਨਿਟੀ ਵਾਸਤੇ। ਜਿਵੇਂ ਜੇ ਤੁਸੀਂ ਕਿਸੇ ਕਮਿਊਨਿਟੀ ਨੂੰ ਖਤਮ ਕਰਨਾ ਉਹਦਾ ਤੁਸੀਂ ਸਿਰ ਵੱਢ ਦਿਓ, ਰਾਈਟ। ਤੁਸੀਂ ਪੋਲੀਟੀਕਲ ਪਾਰਟੀ ਨੂੰ ਜੇ ਖਤਮ ਕਰਨਾ, ਤੁਸੀਂ ਬਾਦਲ ਨੂੰ ਜਾਂ ਮਜੀਠੀਏ ਨੂੰ ਜਾਂ ਹੋਰ ਜਿਹੜੀਆਂ ਪੋਲੀਟੀਕਲ ਪਾਰਟੀਆਂ ਤੁਸੀਂ ਉਹਨਾਂ ਦੇ ਅਟੈਕ ਕਰੋ ਅਤੇ ਉਹਨੂੰ ਤੁਸੀਂ ਖਤਮ ਕਰ ਸਕਦੇ ਹੋ। ਹੁਣ ਜਿਹੜੇ ਖਾਪ ਨੂੰ ਇਹਨਾਂ ਨੇ ਪੰਚਾਇਤਾਂ ਦਾ ਜਿਹੜੇ ਇੱਦਾਂ ਸੋਸ਼ਲ ਜਿਹੜੀਆਂ ਐਸਟੈਬਲਿਸ਼ਮੈਂਟਾਂ ਸੀਗੀਆਂ, ਉਹ ਜਿਵੇਂ ਉਹਨਾਂ ਕੋਲ ਐਕਸਪੀਰੀਅੰਸ ਸੀਗਾ ਜਨਰੇਸ਼ਨ ਦਾ, ਦੇ ਵਾਜ਼ ਆਈਡੈਂਟੀਫਾਈਂਗ ਦਾ ਪ੍ਰੋਬਲਮਸ ਐਂਡ ਲੁਕਿੰਗ ਫਾਰ ਸੋਲਿਊਸ਼ਨਸ। ਹੁਣ ਜੇ ਆਪਾਂ ਇਹ ਉਹਨਾਂ ਨੂੰ ਖਤਮ ਕਰ ਰਹੇ ਹਾਂ ਕਿ ਮੀਡੀਆ ਜਾਂ ਜਿਹੜੀ ਡਾਰਟੀ ਪੋਲੀਟਿਕਸ ਹੈ ਵੀ ਇਹ ਆਪਣੇ ਕਿਸਾਨਾਂ ਦਾ ਆਪਣਾ ਹੱਲ ਕਰੂਗੀ ਕਿ ਜਾਂ ਆਪਾਂ ਨੂੰ ਉਹ ਜਿਹੜੀਆਂ ਰਿਲੀਜੀਅਸ ਜਾਂ ਜਿਹੜੀਆਂ ਸੋਸ਼ਲ ਜਿਹੜੀਆਂ ਐਸਟੈਬਲਿਸ਼ਮੈਂਟ ਉਹਨਾਂ ਨੂੰ ਰਿਵਾਈਵ ਕਰਨਾ ਪਊ। ਥੈਂਕ ਯੂ। ਇੱਕ ਤਾਂ ਪਰਸਨਲ ਤੌਰ ਦੇ ਉੱਤੇ ਮੈਨੂੰ ਤਾਂ ਪ੍ਰਾਊਡ ਹੈ ਸੁਪਰੀਮ ਕੋਰਟ ਦੇ ਜਿਹੜੇ ਆ ਰਹੇ ਫੈਸਲਿਆਂ ਦੇ ਉੱਤੇ ਤੇ ਹਾਈ ਕੋਰਟ ਦੇ ਆ ਰਹੇ ਜਿਹੜਾ ਇਸ ਫੈਸਲਿਆਂ ਦੇ ਉੱਤੇ। ਜੇ ਅਦਾਲਤਾਂ ਨਾ ਹੁੰਦੀਆਂ, ਤੁਸੀਂ ਤਾਂ ਉੱਥੇ ਬੈਠੇ ਗੱਲਾਂ ਕਰੀ ਜਾਂਦੇ ਹੋ, ਇੱਥੇ ਹਾਲਾਤ ਜਿਹੜੇ ਸੀ ਪੰਜਾਬ ਤੇ ਹਰਿਆਣੇ ਦੇ ਕੀ ਬਣ ਜਾਣੇ ਸੀਗੇ, ਤੁਹਾਨੂੰ ਕੋਈ ਪਤਾ ਹੈ ਉਹਦਾ ਕਿ ਕਿਹੋ ਜਿਹੇ ਹਾਲਾਤ ਬਣ ਜਾਣੇ ਸੀ ਜੇ ਇਹ ਫੈਸਲੇ ਨਾ ਆਉਂਦੇ। ਇੱਥੇ ਸਾਹ ਲੈਣਾ ਔਖਾ ਹੋਇਆ ਪਿਆ। ਜੇ ਪਟਾਕਿਆਂ ਦੇ ਉੱਤੇ ਪਾਬੰਦੀ ਲਾਤੀ ਤੇ ਤੁਹਾਨੂੰ ਲੱਗਦਾ ਕਿ ਕਿਸੇ ਕੌਮ ਨੂੰ ਖਤਮ ਕੀਤੇ ਜਾਣ ਦੀ ਜਿਹੜੀ ਗੱਲ ਹੈ। ਖਾਪਾਂ ਦੇ ਉੱਤੇ ਇੰਨਾ ਪ੍ਰਾਊਡ ਫੀਲ ਕਰਦੇ ਹੋ ਤੇ ਮੈਂ ਤੁਹਾਨੂੰ ਰਿਕੁਐਸਟ ਕਰੂੰਗਾ ਆਪਣਾ ਪਰਿਵਾਰ ਲੈ ਕੇ ਹਰਿਆਣੇ ਦੇ ਕਿਸੇ ਉਸ ਪਿੰਡ ਦੇ ਵਿੱਚ ਆ ਕੇ ਰਹਿ ਲਓ ਜਿੱਥੇ ਖਾਪ ਪੰਚਾਇਤ ਦਾ ਜਿਹੜਾ ਜੀ ਉਹ ਹੁਕਮ ਚੱਲਦਾ। ਤੇ ਫਿਰ ਜੇ ਉੱਥੇ 6 ਮਹੀਨੇ ਤੁਸੀਂ ਕੱਢ ਗਏ ਤੇ ਦੁਬਾਰਾ ਆ ਕੇ ਪੰਜਾਬੀ ਰੇਡੀਓ USA ਉੱਤੇ ਕਾਲ ਕਰਕੇ ਆਪਣਾ ਐਕਸਪੀਰੀਅੰਸ ਜ਼ਰੂਰ ਜਿਹੜਾ ਜੀ ਉਹ ਸ਼ੇਅਰ ਕਰ ਦਿਓ। ਜੇ 17ਵੀਂ ਸੈਂਚੁਰੀ ਦੇ ਵਿੱਚ ਤੁਸੀਂ ਰਹਿਣਾ ਚਾਹੁੰਦੇ ਹੋ, 17ਵੀਂ ਸਦੀ 'ਚ ਰਹਿਣਾ, ਤੇ ਪੌਲ ਜੀ ਅਗਲੀ ਵਾਰੀ ਇਹ ਦੱਸ ਦੇਣਾ ਵੀ ਤੁਸੀਂ ਇੱਥੋਂ ਜਹਾਜ਼ ਚੜ੍ਹ ਕੇ ਗਏ ਸੀਗੇ ਜਾਂ ਕਿਸੇ ਘੋੜੇ ਤੇ ਜਾਂ ਰੱਥਾਂ ਤੇ ਗਏ ਸੀਗੇ ਜਿਹੜੇ 17ਵੀਂ ਸਦੀ ਚੱਲਦੇ ਹੁੰਦੇ ਸੀਗੇ। ਔਰ ਜਿਹੜੇ ਫੋਨ ਦੇ ਰਾਹੀਂ ਤੁਸੀਂ ਗੱਲ ਕਰ ਰਹੇ ਹੋ, ਇਹ ਉਸ ਸਦੀ ਦਾ ਯੰਤਰ ਤਾਂ ਹੈ ਨੀ ਗਾ ਜਿਹੜੀ ਮਰਿਆਦਾ ਜਾਂ ਕੁਛ ਤੁਸੀਂ ਲਾਗੂ ਕਰਨ ਦੇ ਹਮਾਇਤੀ ਹੋ। ਇਹ ਨਵਾਂ ਯੁੱਗ ਹੈ। ਨਵੇਂ ਦੇ ਵਿੱਚ ਨਵੀਆਂ ਚੀਜ਼ਾਂ ਨੂੰ ਜਿਹੜਾ ਜੀ ਉਹ ਪਨਪਣ ਦਿਓ। ਖਾਪ ਪੰਚਾਇਤਾਂ ਦੀ ਜ਼ਰੂਰਤ ਨਹੀਂ ਹੈ ਸਾਨੂੰ। ਅੱਜ ਜਗਦੀਪ ਸਿੰਘ ਹੋਰਾਂ ਵਰਗੇ ਜੱਜਾਂ ਦੀ ਜ਼ਰੂਰਤ ਹੈ। ਅੱਜ ਸਾਨੂੰ ਸਾਰੋਂ ਸਾਹਿਬ ਵਰਗੇ ਜੱਜਾਂ ਦੀ ਜਿਹੜੀ ਹੈ ਜੀ ਉਹ ਜ਼ਰੂਰਤ ਹੈ। ਅੱਜ ਖੇਰ ਸਾਹਿਬ ਵਰਗੇ ਜਿਹੜੇ ਜੀ ਉਹ ਜੱਜਾਂ ਦੀ ਜ਼ਰੂਰਤ ਹੈ ਜਿਨ੍ਹਾਂ ਦੇ ਕੀਤੇ ਗਏ ਫੈਸਲਿਆਂ ਨੇ ਇਤਿਹਾਸ ਲਿਖ ਦਿੱਤੇ ਨੇ। ਸਾਨੂੰ ਮਨ ਪ੍ਰਾਊਡ ਹੈ ਜੀ ਉਹਨਾਂ ਦੇ ਉੱਤੇ। ਅਵਤਾਰ ਸਿੰਘ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ, ਗੁਰੂ ਰਾਮਦਾਸ ਜੀ ਦੇ ਅਵਤਾਰ ਪੁਰਬ ਤੇ ਮੈਂ ਸੁਣਿਆ ਕਿ ਬਾਹਰਲੇ ਮੁਲਕਾਂ ਤੋਂ 6 ਕਰੋੜ ਦੇ ਫੁੱਲ ਮੰਗਾਉਣੇ ਆ ਤੇ ਉਹ ਸਿਰਫ ਮੇਰਾ ਖਿਆਲ 1 ਜਾਂ 2 ਦਿਨ ਵਾਸਤੇ। ਜੇ ਉਹੀ 6 ਕਰੋੜ ਜਿਹੜੇ ਜ਼ਿਮੀਂਦਾਰ ਪਰਾਲੀ ਸਾੜਦੇ ਉਹਨਾਂ ਨੂੰ ਸਬਸਿਡੀ ਦਿੱਤੀ ਜਾਂਦੀ ਤੇ ਮੇਰਾ ਖਿਆਲ ਗੁਰੂ ਰਾਮਦਾਸ ਜੀ ਦੀ ਸਾਨੂੰ ਜ਼ਿਆਦਾ ਖੁਸ਼ੀ ਪ੍ਰਾਪਤ ਹੋਣੀ ਸੀਗੀ। ਇਹਦੇ ਬਾਰੇ ਆਪ ਜੀ ਦਾ ਕੀ ਵਿਚਾਰ ਹੈ ਭੈਣ ਜੀ, ਸੁਣ ਲੈਣ ਦੇ ਮਾੜਾ ਜੀ। ਥੈਂਕ ਯੂ ਜੀ। ਲੰਘ ਗਿਆ ਜੀ ਉਹ, ਔਰ ਲਾ ਦਿੱਤੇ ਉਹ ਫੁੱਲ ਤਾਂ ਲਾ ਦਿੱਤੇ। ਤੇ ਜਿਹੜੀ ਵਿਰਾਸਤ ਸੜਕ ਬਣਾਈ ਆ
ਮੈਂ ਉਹਦੀਆਂ ਫੋਟੋਆਂ ਸ਼ੇਅਰ ਕੀਤੀਆਂ ਸੀਗੀਆਂ, ਸ਼ਾਇਦ ਤੁਸੀਂ ਦੇਖਿਆ ਹੋਵੇ ਫੇਸਬੁੱਕ ਦੇ ਉੱਤੇ, ਕਿ ਜਿਹੜੇ ਆ ਜੀ ਬਣੇ ਆ 6 ਕਰੋੜ ਉਹ ਛੱਡੋ ਤੁਸੀਂ, ਦਿਹਾੜੀ ਦੇ ਉੱਤੇ 8 ਜਾਂ 10 ਬੰਦੇ ਜਿਹੜੇ ਜੀ ਉਹ ਰੱਖ ਲਏ ਜਾਂਦੇ ਤੇ ਉਸ ਵਿਰਾਸਤ ਸੜਕ ਨੂੰ ਸੁਥਰਾ ਜਿਹੜਾ ਜੀ ਉਹ ਕਰ ਲਿਆ ਜਾਂਦਾ। ਇਹੀ ਬਹੁਤ ਵੱਡੀ ਦੇਣ ਜਿਹੜੀ ਆ ਜੀ ਉਹ ਹੁੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ। ਦੂਜੀ ਗੱਲ ਜਿਹੜੀ ਪਟਾਕਿਆਂ ਦੀ ਗੱਲ ਚੱਲਦੀ ਆ, ਉਹ ਕਹਿੰਦੇ ਜੀ ਅਸੀਂ ਪ੍ਰਦੂਸ਼ਣ ਵਾਲੇ ਪਟਾਕੇ ਜਿਹੜੇ ਆ ਜੀ ਉਹ ਚਲਾਵਾਂਗੇ, ਦੀਵਾਲੀ ਤੇ ਫਿਰ ਚਲਾਉਣੇ ਆ ਜੀ ਉਹਨਾਂ ਨੇ। ਤੋ ਇਹ ਜੋ ਕੁਛ ਇਹ ਕੀਤਾ ਜਾ ਰਿਹਾ ਜੀ, ਇਹ ਬਿਲਕੁਲ ਸਾਰਾ ਕੁਛ ਉਲਟ ਕੀਤਾ ਜਾ ਰਿਹਾ, ਕਿਉਂਕਿ ਜੋ ਕੁਛ ਉਹਦੇ ਵਿੱਚ ਲਿਖਿਆ ਪਹਿਲੇ ਪਾਤਸ਼ਾਹ ਨੇ ਜਿਹੜਾ ਲਿਖਿਆ ਕਿ ਪਵਨ ਪਾਣੀ ਪਿਤਾ ਮਾਤਾ ਧਰਤ ਮਹੱਤ, ਉਸ ਮਾਤਾ ਦੇ ਉੱਤੇ ਜਿਹਨੂੰ ਮਾਂ ਗੁਰੂ ਸਾਹਿਬ ਨੇ ਕਿਹਾ ਉਹਦੇ ਉੱਤੇ ਗੰਦ ਪਿਆ ਹੋਇਆ। ਔਰ ਜਿਹੜਾ ਪੋਲਿਊਸ਼ਨ ਹੈ ਉਹ ਖਿਲਾਰਨ ਦੇ ਵਿੱਚ ਜਾਂ ਫੈਲਾਉਣ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਆਪਣਾ ਬਣਦਾ ਸਰਦਾ ਯੋਗਦਾਨ ਜਿਹੜਾ ਜੀ ਉਹ ਪਾ ਰਹੀ ਹੈ। ਗੱਲ ਸਿਆਣੀ ਹੈ ਤੁਹਾਡੀ, ਪਰ ਮੈਂ ਇੱਕ ਇਸ਼ਾਰਾ ਕੀਤਾ ਸੀਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਜਿਹੜਾ ਆ ਉਹ ਪੋਲੀਟੀਸ਼ੀਅਨ ਨਹੀਂ ਹੋਣਾ ਚਾਹੀਦਾ, ਉਹ ਸਿਆਸੀ ਨਹੀਂ ਹੋਣਾ ਚਾਹੀਦਾ। ਫਿਰ ਉਹ ਫੈਸਲੇ ਜਿਹੜੇ ਆ ਜੀ ਸਿਆਸਤ ਤੋਂ ਪ੍ਰੇਰਿਤ ਲਊਗਾ। ਜਿੰਨੀ ਦੇਰ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਨਿਰੋਲ ਧਾਰਮਿਕ ਸੰਸਥਾ ਦੇ ਵਜੋਂ ਆਪਣੀ ਦੁਬਾਰਾ ਹੋਂਦ ਕਾਇਮ ਨਹੀਂ ਕਰ ਲੈਂਦੀ, ਉਨੀ ਦੇਰ ਤੱਕ ਇਹਨਾਂ ਸਮੱਸਿਆਵਾਂ ਦਾ ਹੱਲ ਜਿਹੜਾ ਜੀ ਉਹ ਨਿਕਲ ਸਕਣਾ ਅਸੰਭਵ ਹੈ। ਮੈਂ ਇਹ ਵੀ ਦੱਸਣਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੋੜ ਕੋਈ ਨਹੀਂਗਾ। ਮੈਂ ਇੱਥੇ ਇਸ ਗੱਲ ਦੇ ਵਿੱਚ ਹਾਮੀ ਨਹੀਂਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤੋੜ ਲੱਭ ਲਿਆ ਜਾਵੇ, ਨਹੀਂ, ਉਹ ਹੀ ਰਹਿਣੀ ਚਾਹੀਦੀ ਆ। ਪਰ ਇਹ ਸਾਰਾ ਢਾਂਚਾ ਜਿਹੜਾ ਜੀ ਉਹ ਬਦਲਣਾ ਚਾਹੀਦਾ। ਇੱਥੇ ਧਾਰਮਿਕ ਵਿਅਕਤੀ, ਧਾਰਮਿਕ ਸੋਚ ਸਮਝ ਵਾਲੇ ਵਿਅਕਤੀ ਜਿਹੜੇ ਆ ਨਾ ਜੀ ਉਹ ਆਉਣੇ ਚਾਹੀਦੇ ਆ, ਤਾਂ ਉੱਥੋਂ ਜਿਹੜਾ ਜੀ ਕੁਛ ਚੱਜ ਦਾ ਆਉਣ ਦੀ ਉਮੀਦ ਆ। ਨਹੀਂ ਤਾਂ ਜੋ ਸਰਾਵਾਂ ਦੇ ਵਿੱਚ ਅੱਜ ਕੱਲ੍ਹ ਜਿਹੜਾ ਜੀ ਉਹ ਚੱਲ ਰਿਹਾ, ਤੌਬਾ ਤੌਬਾ, ਉਹ ਇਹਦੇ ਉੱਤੇ ਨਾ ਸ਼ੇਅਰ ਕਰਨ ਨੂੰ ਦਿਲ ਨਹੀਂ ਕਰਦਾ ਜੀ। ਕਈ ਵਾਰੀ ਇੰਨਾ ਜ਼ਰੂਰ ਹੈ ਕਿ ਮਜਬੂਰੀ ਦੇ ਤਹਿਤ ਖਬਰਾਂ ਦੇ ਰੂਪ ਦੇ ਵਿੱਚ ਜਿਹੜਾ ਜੀ ਉਹ ਸ਼ੇਅਰ ਕਰ ਦਈਦਾ, ਪਰ ਸਿਆਣੇ ਕਹਿੰਦੇ ਨਾ ਝੱਗਾ ਚੁੱਕੀਏ ਤੇ ਢਿੱਡ ਆਪਣਾ ਹੀ ਨੰਗਾ ਹੁੰਦਾ। ਜੀ ਜੀ। ਤੇ ਅੱਗੇ ਆਪਣਾ ਜਿਹੜੇ ਨੇ ਮਹਿੰਦਰ ਸਿੰਘ ਜੀ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ। ਪੰਨੂ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਅੱਛਾ, ਮੈਂ ਦੱਸਣਾ ਚਾਹੁੰਦਾ, ਜਦੋਂ ਜਸਵੰਤ ਸਿੰਘਾਂ ਨੇ 56 ਇੰਚ ਦੀ ਛਾਤੀ ਨੂੰ 36 ਇੰਚ ਕਰ ਦਿੱਤਾ ਤੇ ਉਦੋਂ ਬਾਅਦ ਬਿਆਨ ਆ ਗਿਆ ਜੀ ਜਿਹੜੀ ਅਰਥ ਵਿਵਸਥਾ ਇਹ ਪਹਿਲੀ ਵਾਰੀ ਨਹੀਂ ਡਿੱਗੀ, ਅੱਗੇ ਵੀ ਡਿੱਗਦੀ ਰਹੀ ਆ। ਤੇ ਮੇਰਾ ਸਵਾਲ ਆ ਕੀ ਇਹ ਫਿਰ ਜਿਹੜੇ ਪਹਿਲੇ ਪ੍ਰਧਾਨ ਮੰਤਰੀ ਆ ਤੇ ਉਹਨਾਂ ਤੋਂ ਵੱਖਰਾ ਕਿਵੇਂ ਹੋਇਆ? ਫਿਰ ਇਹ ਕਿਉਂ ਨਹੀਂ ਕਹਿੰਦਾ ਵੀ ਜਿਹੜੀਆਂ ਪਹਿਲੀਆਂ ਨੀਤੀਆਂ ਮੈਂ ਉਹੀ ਚੱਲਦੀਆਂ ਰਹੀਆਂ ਆ ਤੇ ਉਦੋਂ ਬਾਅਦ ਇਹ GST ਵਿੱਚ ਬਦਲਾਵ ਵੀ ਕਰਤਾ? ਦੱਸੋਗੇ ਥੋੜਾ? ਥੈਂਕ ਯੂ ਜੀ। ਬਿਲਕੁਲ ਜੀ। ਐਕਚੁਅਲੀ ਕਿਸੇ ਹੋਰ ਨੇ ਇਹ ਗੱਲ ਕਹੀ ਹੁੰਦੀ ਤੇ ਕਹਿਣਾ ਸੀ ਵਿਰੋਧੀ ਤੇ ਰਹਿ। ਅਰੁਣ ਸ਼ੌਰੀ ਨੇ ਜਿਹੜੇ ਤੱਥ ਪੇਸ਼ ਕੀਤੇ ਆ, ਜਾਂ ਯਸ਼ਵੰਤ ਸਿਨਹਾ ਹੋਰਾਂ ਨੇ ਪਹਿਲਾਂ ਜਿਹੜਾ ਆਰਟੀਕਲ ਲਿਖਿਆ, ਮੈਂ ਪਹਿਲਾਂ ਵੀ ਗੱਲ ਕੀਤੀ ਸੀ ਵੀ ਆਰਟੀਕਲ ਪੜ੍ਹ ਲਓ, ਇਹਨਾਂ ਨੇ ਪੜ੍ਹਿਆ ਨਹੀਂ ਕਿਸੇ ਨੇ, ਇਸ ਕਰਕੇ ਜਿਹੜਾ ਜੀ ਉਹਨੂੰ ਨਿੰਦਣਾ ਸ਼ੁਰੂ ਕਰ ਦਿੱਤਾ। ਉਹਨੇ ਤੱਥਾਂ ਦੇ ਆਧਾਰ ਜਿਹੜੀ ਆ ਜੀ ਉਹ ਗੱਲ ਕੀਤੀ ਸੀਗੀ। ਉਹਦੇ ਵਿੱਚ ਦੇਖੋ ਇਹਨਾਂ ਦੇ ਜਿਹੜੀ ਗੱਲ ਆ, ਇਹ ਤਾਂ ਕਹਿੰਦੇ ਆ ਕਿ ਹਾਰਵਰਡ ਜਿਹੜੀ ਯੂਨੀਵਰਸਿਟੀ ਆ ਉਹਦੇ ਪੜ੍ਹੇ ਨੇ ਜਿਹੜੇ ਉਹ ਕੀ ਕਰ ਲੈਣਗੇ, ਇੱਥੇ ਤਾਂ ਹਾਰਡ ਵਰਕ ਵਾਲੇ ਜਿਹੜੇ ਆ ਜੀ ਉਹ ਚੱਲਦੇ ਆ। ਉਹ ਤਾਂ ਹਾਰਵਰਡ ਨੂੰ ਵੀ ਚੈਲੰਜ ਜਿਹੜਾ ਜੀ ਉਹ ਕਰ ਰਹੇ ਆ। ਜਦੋਂ ਪ੍ਰਚਾਰਿਆ ਹੀ ਇਹ ਗਿਆ ਹੋਵੇ ਕਿ ਚਾਹ ਵੇਚਣ ਵਾਲਾ ਚਾਹ ਵੇਚਣ ਵਾਲਾ, ਚਾਹ ਵੇਚਣ ਵਾਲਾ ਚਾਹ ਵੇਚਣ ਵਾਲਾ, ਇਹੀ ਤਾਂ ਪ੍ਰਚਾਰ ਹੁੰਦਾ ਰਿਹਾ। ਜਦੋਂ ਹਾਰਵਰਡ ਪ੍ਰਚਾਰੋਗੇ ਤਾਂ ਕੁਛ ਉਹਦੇ ਵਿੱਚੋਂ ਜਿਹੜਾ ਜੀ ਉਹ ਚੰਗਾ ਨਿਕਲੂਗਾ। ਅੱਜ ਦੇਖੋ ਆਪਣੀ ਜਗ੍ਹਾ ਦੇ ਉੱਤੇ ਪਾਰਟੀ ਪੱਧਰ ਨੂੰ ਤੁਸੀਂ ਛੱਡ ਦਿਓ, ਡਾਕਟਰ ਮਨਮੋਹਨ ਸਿੰਘ ਹੋਰਾਂ ਵਰਗਾ ਅਰਥ ਸ਼ਾਸਤਰੀ ਜਿਹਦਾ ਲੋਹਾ ਦੁਨੀਆ ਮੰਨਦੀ ਆ, ਕੀ ਉਹਦੀ ਜਿਹੜੀ ਸੋਚ ਸੀ ਜਾਂ ਜਿਹੜੇ ਤਰੀਕੇ ਨਾਲ ਉਹਨਾਂ ਨੇ ਜਿਹੜਾ ਜੀ ਉਹ ਚਲਾਇਆ, ਕੀ ਉਹਦੇ ਤੋਂ ਕੋਈ ਇਨਕਾਰੀ ਹੋ ਸਕਦਾ ਹੈ? ਪਾਰਟੀ ਲੈਵਲ ਪਾਸੇ ਜਿਹੜਾ ਜੀ ਉਹ ਕਰ ਦੇਣਾ। ਇਹ ਲੋਕ ਨਹੀਂ ਮੰਨਦੇ ਤਾਂ ਉਹ ਭੁਗਤਣਾ ਪੈ ਰਿਹਾ ਜੀ, ਮੁਲਕ ਨੂੰ ਭੁਗਤਣਾ ਪੈ ਰਿਹਾ, ਅਜੇ ਹੋਰ ਭੁਗਤਣਾ ਪਊਗਾ ਜੀ। ਸਵਿੰਦਰ ਕੌਰ ਜੀ। ਸਵਿੰਦਰ ਕੌਰ ਜੀ, ਸਤਿ ਸ਼੍ਰੀ ਅਕਾਲ। ਬਰਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ ਨੂੰ ਵੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੇਰਾ ਥੋੜਾ ਜਿਹਾ ਕੁਐਸਚਨ ਹਨੀਪ੍ਰੀਤ ਤੇ ਜਿਹੜਾ ਬਾਬਾ ਸਾਧ ਫੜਿਆ ਹੋਇਆ ਉਹਦੇ ਵਾਸਤੇ ਆ ਕਿ ਅਸੀਂ ਸਾਰਿਆਂ ਨੇ ਜੂਨ 84 ਵੇਖਿਆ ਆ, ਤਾਂ ਜੁਝਾਰੂਆਂ ਦੀ ਇੰਟਰੋਗੇਸ਼ਨ ਹੁੰਦੀ ਵੀ ਅਸੀਂ ਵੇਖੀ ਆ, ਬਿਲਕੁਲ ਸੈਂਟਰ ਬਣੇ ਵੀ ਵੇਖੇ ਆ, ਅਸੀਂ ਸਾਰਾ ਕੁਝ ਵੇਖਿਆ ਆ। ਜਿਹੜੀਆਂ ਗੱਲਾਂ ਨਹੀਂ ਵੀ ਸੀ ਹੋਈਆਂ ਉਹ ਵੀ ਪਕਾ ਲਈਆਂ ਜਾਂਦੀਆਂ। ਤੇ ਹੁਣ ਹਨੀਪ੍ਰੀਤ ਨੂੰ ਜਦੋਂ ਕੁਛ ਪੁੱਛਣ ਦੱਸਣ ਦੀ ਗੱਲ ਆਈ ਆ ਤੇ ਉਹਨੂੰ ਕਦੀ ਹਰਿਆਣੇ ਦਾ ਕਦੀ ਪੰਜਾਬ ਦਾ ਗੇੜਾ ਮਰਾਉਂਦੇ ਤੁਰੇ ਫਿਰਦੇ ਆ, ਉਹਦੀ ਇੰਟਰੋਗੇਸ਼ਨ ਉਸੇ ਤਰੀਕੇ ਨਾਲ ਕਿਉਂ ਨਹੀਂ ਕਰ ਰਹੇ? ਜਾਂ ਸਾਧ ਬਾਬੇ ਦੀ ਇੰਟਰੋਗੇਸ਼ਨ ਉਸੇ ਤਰੀਕੇ ਨਾਲ ਕਿਉਂ ਨਹੀਂ ਕਰ ਰਹੇ ਤਾਂ ਕਿ ਮਿੰਟੋ ਮਿੰਟੀ ਇਹਨਾਂ ਦੇ ਹੱਲ ਨਿਕਲ ਸਕਣ? ਬਸ ਇੰਨੀ ਗੱਲ ਮੈਂ ਪੁੱਛਣੀ ਸੀ। ਥੈਂਕ ਯੂ ਜੀ। ਥੈਂਕ ਯੂ। ਇੱਕ ਤਾਂ ਜੀ ਨਾ ਉਹ ਬਾਬਾ ਨਾ ਉਹ ਸਾਧ ਹੈ,
ਇਹ ਲਫ਼ਜ਼ ਉਹਦੇ ਵਾਸਤੇ ਨਾ ਹੀ ਵਰਤੇ ਜਾਣ ਤਾਂ ਜਿਹੜਾ ਜੀ ਉਹ ਬਿਹਤਰ ਹੈ। ਗੱਲ ਠੀਕ ਹੈ, ਬਹੁਤ ਕੁਛ ਜਿਹੜਾ ਜੀ ਪੰਜਾਬ ਨੇ ਜਿਹੜਾ ਜੀ ਝੱਲਿਆ, ਪੰਜਾਬ ਦੀ ਉਦੋਂ ਦੀ ਜਵਾਨੀ ਤਸ਼ੱਦਦ ਜਿਹੜਾ ਜੀ ਉਹ ਝੱਲਿਆ। ਦੇਖੋ ਜਿਹੜੀ 3rd ਡਿਗਰੀ ਹੈ ਨਾ, ਉਹਦੀ ਆਪਾਂ ਨੂੰ ਸਪੋਰਟ ਨਹੀਂ ਕਰਨੀ। ਮੈਂ ਪਰਸਨਲ ਤੌਰ ਦੇ ਉੱਤੇ ਕਹਿੰਦਾ ਜੀ ਉਹਦੀ ਸਪੋਰਟ ਨਹੀਂ ਹੋਣੀ ਚਾਹੀਦੀ, ਕਿਉਂਕਿ ਜੇ ਉਦੋਂ ਹੋਇਆ ਆਪਾਂ ਉਹਦੀ ਵਿਰੋਧਤਾ ਕਰਦੇ ਆਪਾਂ ਇਹ ਨਾ ਕਹੀਏ ਕਿ ਹੁਣ ਇਹਨਾਂ ਦੇ ਉੱਤੇ ਜਿਹੜਾ ਜੀ ਉਹ 3rd ਡਿਗਰੀ ਜਿਹੜਾ ਜੀ ਉਹ ਕੀਤਾ ਜਾਵੇ, ਕੁੱਟਿਆ ਮਾਰਿਆ ਜਿਹੜਾ ਜੀ ਉਹ ਜਾਵੇ। ਪੁਲਿਸ ਦੇ ਕੋਲੇ ਹੋਰ ਬੜੇ ਸਾਰੇ ਜਿਹੜੇ ਜੀ ਉਹ ਤਰੀਕੇ ਹੈਗੇ ਆ ਜਿਨ੍ਹਾਂ ਦੇ ਰਾਹੀਂ ਉਹ ਬਕਾ ਲੈਣਗੇ। ਏਦਾਂ ਦੀ ਕੋਈ ਗੱਲ ਨਹੀਂ ਹੈਗੀ ਕਿ ਨਹੀਂ ਜਿਹੜਾ ਜੀ ਉਹ ਦੱਸ ਉਹਨਾਂ ਤਰੀਕਿਆਂ ਨਾਲ ਕਰ ਲੈਣਗੇ ਜੀ। ਮੇਰਾ ਖਿਆਲ ਆਪਾਂ ਨੂੰ ਇਹ ਸਪੋਰਟ ਨਹੀਂ ਕਰਨੀ ਚਾਹੀਦੀ 3rd ਡਿਗਰੀ, ਕਿਉਂਕਿ ਇਹ ਪੁਰਾਣੀਆਂ ਗੱਲਾਂ ਹੋ ਗਈਆਂ ਜੀ। ਅੱਜ ਮੀਡੀਆ ਹੈ, ਸੋਸ਼ਲ ਮੀਡੀਆ ਹੈ, ਅਦਾਲਤਾਂ ਦਾ ਡੰਡਾ ਹੈ, ਕਿਉਂਕਿ ਜਦੋਂ ਹਨੀਪ੍ਰੀਤ ਨੇ ਕਹਿਤਾ ਸੀਗਾ ਕਿ ਉਹਦੇ ਉੱਤੇ ਤਸ਼ੱਦਦ ਹੋ ਰਿਹਾ ਤੇ ਅਦਾਲਤ ਨੇ ਥੋੜੀ ਜਿਹੜੀ ਉਹ ਖਿੱਚ ਧੂਈ, ਜਿਹਦੇ ਕਰਕੇ ਪੁਲਿਸ ਆਫੀਸਰ ਵੀ ਜਿਹੜੇ ਆ ਨਾ ਜੀ ਉਹ ਫਿਰ ਡਰ ਜਾਂਦੇ ਆ, ਕਿਉਂਕਿ ਆਪਣੀਆਂ ਨੌਕਰੀਆਂ ਦਾ ਜਿਹੜਾ ਜੀ ਉਹ ਡਰ ਹੈ। ਫਿਰ ਸਰਕਾਰ ਵੀ ਉਹਨਾਂ ਦੀ ਸਪੋਰਟ ਨਹੀਂ ਕਰਦੀਆਂ ਜਦੋਂ ਉਹਨਾਂ ਦੇ ਉੱਤੇ ਜਿਹੜਾ ਅਦਾਲਤੀ ਡੰਡਾ ਜਿਹੜਾ ਜੀ ਉਹ ਚੜ੍ਹ ਜਾਂਦਾ। ਤੋ ਉਮੀਦ ਹੈ ਜੀ ਇਹਦੇ ਵਿੱਚੋਂ ਏਦਾਂ ਦੀ ਕੋਈ ਗੱਲ ਨਹੀਂ ਹੈਗੀ ਕਿ ਨਹੀਂ ਨਿਕਲੂਗਾ। ਕਾਫੀ ਕੁਛ ਜਿਹੜਾ ਜੀ ਉਹ ਨਿਕਲਣ ਦੇ ਆਸ ਹੈ। ਅਜੇ ਪੁਲਿਸ ਦੱਸ ਨਹੀਂ ਰਹੀ, ਇਸ ਕਰਕੇ ਨਹੀਂ ਦੱਸ ਰਹੀ ਕਿ ਜਾਂਚ ਹੈ ਉਹ ਪ੍ਰਭਾਵਿਤ ਨਾ ਹੋਵੇ। ਉਮੀਦ ਹੈ ਕਿ ਜਿਹੜਾ ਜੀ ਉਹ ਕਾਫੀ ਕੁਛ ਬਕਾ ਲੂਗੀ। ਕਾਫੀ ਸਾਰੀਆਂ ਚੀਜ਼ਾਂ ਜਿਹੜੀਆਂ ਜੀ ਉਹ ਪੁਲਿਸ ਨੇ ਕੱਢ ਵੀ ਲਈਆਂ ਨੇ। ਜਿਹੜੀ ਹਾਰਡ ਡਿਸਕ ਖਾਸ ਤੌਰ ਦੇ ਉੱਤੇ ਨਿਕਲ ਆਉਣੀ 700 ਕਰੋੜ ਰੁਪਈਏ ਦਾ, ਔਰ ਇਨਫੋਰਸਮੈਂਟ ਡਾਇਰੈਕਟੋਰੇਟ ਆਪਣੇ ਤੌਰ ਤੇ ਸ਼ੁਰੂ ਹੋ ਗਈ ਹੈ। ਇਨਕਮ ਟੈਕਸ ਦੀ ਜਿਹੜੀ ਜਾਂਚ ਆ ਉਹ ਆਪਣੇ ਤੌਰ ਤੇ ਸ਼ੁਰੂ ਹੋ ਗਈ ਹੈ। ਬੜਾ ਕੁਛ ਜਿਹੜਾ ਜੀ ਉਹ ਨਿਕਲ ਆਉਣਾ, ਦੇਖੀ ਚੱਲੋ ਜੀ। ਦਰਸ਼ਨ ਸਿੰਘ ਜੀ ਤੁਸੀਂ ਲਾਸਟ ਕਾਲਰ। ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਪੰਨੂ ਸਾਹਿਬ ਮੈਂ ਇੱਕ ਤੁਹਾਨੂੰ ਕੁਐਸਚਨ ਕਰਨਾ ਜੀ। ਤੁਸੀਂ ਮਗਰਲੀ ਵਾਰ ਕਿਹਾ ਸੀ, ਇੱਕ ਭੈਣ ਜੀ ਨੇ ਕੁਐਸਚਨ ਕੀਤੀ ਵੀ ਇਹ ਸਿੱਖ ਬੰਦਿਆਂ ਨੂੰ ਆਪਣੇ ਮੁੰਡਿਆਂ ਨੂੰ ਫੜ ਕੇ ਹੁਣ ਫੇਰ ਦੁਬਾਰਾ ਕੇਸ ਪਾ ਰਹੇ ਆ। ਤੁਸੀਂ ਉਹਨਾਂ ਨੂੰ ਜਵਾਬ ਦਿੱਤਾ ਸੀ ਜੀ ਵੀ ਉਹ ਜਿਹੜਾ 2020 ਬਾਰੇ ਵੀ ਉਹਦੇ ਵਿੱਚ ਉਹ ਸ਼ਾਇਦ ਸ਼ਾਮੀ ਤੇ ਉਹਨਾਂ ਤੇ ਉਹ ਕੇਸ ਬਣਾਏ ਗਏ। ਮੈਂ ਪੰਨੂ ਸਾਹਿਬ ਤੁਹਾਡੀ ਪੱਤਰਕਾਰੀ ਦਾ ਬਹੁਤ ਮਾਣ ਕਰਦਾ ਤੇ ਤੁਹਾਡੀ ਬਹੁਤ ਸੁਚੱਜੀ ਪੱਤਰਕਾਰੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਪਰ ਤੁਸੀਂ ਇਹ ਦੱਸ ਸਕਦੇ ਆ ਜੀ ਕਿ ਜਿਵੇਂ ਸੰਨ 47 ਤੋਂ ਲੈ ਕੇ ਹੁਣ ਤੱਕ ਪੰਜਾਬ ਦੇ ਨਾਲ ਐਡਾ ਵੱਡਾ ਧੱਕਾ ਹੀ ਹੁੰਦਾ ਤੁਰਿਆ ਆ, ਕੋਈ ਇਨਸਾਫ ਨਹੀਂ ਮਿਲ ਰਿਹਾ ਸੈਂਟਰ ਵੱਲੋਂ। ਜੇ ਆਪਾਂ ਮਤਲਬ ਇਮਾਨਦਾਰੀ ਦੇ ਨਾਲ ਕੋਈ ਮਤਲਬ ਜਿਵੇਂ ਹੁਣ ਅੱਗੇ ਖਾੜਕੂ ਟਾਈਮ ਰਿਹਾ ਤੇ ਉਸ ਸਮੇਂ ਦੇ ਵਿੱਚ ਚਲੋ ਸਾਰੇ ਕਹਿੰਦੇ ਵੀ ਉਹ ਯੁੱਗ ਨਹੀਂ ਰਿਹਾ, ਇਸ ਤਰ੍ਹਾਂ ਨਹੀਂ ਕੋਈ ਪ੍ਰਾਪਤ ਹੋ ਸਕਦਾ। ਤੇ ਜੇ ਸ਼ਾਂਤੀਪੂਰਵਕ ਜੇ ਕਾਨੂੰਨ ਦੇ ਮੁਤਾਬਕ ਜੇ 2020 ਵਾਲਾ ਮੁੱਦਾ ਜਾਂ ਇਹ ਚੱਕਿਆ ਜਾਂਦਾ ਹੈ ਜਾਂ ਕੋਈ ਸਿੱਖ ਪਰਿਵਾਰ ਚੱਕਦਾ ਹੈ ਜਾਂ ਆਪਣੇ ਸਿੱਖ ਵੀਰ ਚੱਕਦੇ ਹੈ ਤੇ ਉਹਦੇ ਨਾਲ ਇਨਸਾਫ ਪੰਜਾਬ ਨੂੰ ਮਿਲਣਾ ਚਾਹੀਦਾ ਹੈ ਜਾਂ ਕਿਸੇ ਹੋਰ ਤਰੀਕੇ ਨਾਲ ਇਹਦਾ ਕੋਈ ਹੱਲ ਹੋ ਸਕਦਾ, ਜਿਵੇਂ ਪੰਜਾਬ ਦੇ ਨਾਲ ਇੰਨਾ ਧੱਕਾ ਹੋ ਰਿਹਾ ਮੁੜ ਤੋਂ। ਥੈਂਕ ਯੂ ਦਰਸ਼ਨ ਸਿੰਘ ਜੀ। ਦੇਖੋ ਇਹ ਗੱਲ ਦੇਖੋ ਇਸ ਤੋਂ ਮੈਂ ਇਨਕਾਰੀ ਨਹੀਂ ਗਾ 1% ਵੀ ਨਹੀਂ। ਮੈਂ ਤੁਹਾਡਾ ਇਸ ਵੱਲੋਂ ਸਹਿਮਤ ਹਾਂ। ਜਿਹੜਾ ਧੱਕਾ ਆ ਉਹ ਕੰਟੀਨਿਊ ਜਿਹੜਾ ਉਹ ਪੰਜਾਬ ਦੇ ਨਾਲ ਹੋਇਆ, ਪਿਛਲੇ ਸਮਿਆਂ ਦੇ ਦੌਰਾਨ ਵੀ ਜਿਹੜਾ ਉਹ ਹੋਇਆ। ਲੈਂਗੁਏਜ ਵਾਲਾ ਹੁਣ ਮੈਂ ਸਾਂਝਾ ਕਰਕੇ ਹਟਿਆ ਨਿਊਜ਼ ਦੇ ਵਿੱਚ ਜਿਹੜਾ ਜੀ ਕਿ ਨਵਾਂ ਜਿਹੜਾ ਹਾਈਵੇ ਇੱਕ ਬਣਿਆ ਉਹਦੇ ਉੱਤੇ ਜਿਹੜੀ ਭਾਸ਼ਾ ਹੈ, ਹਾਲਾਂਕਿ ਹੋ ਸਕਦਾ ਕਿਸੇ ਨੂੰ ਇਹ ਲੱਗਦਾ ਹੋਵੇ ਕਿ ਸਾਈਨਾਂ ਦੇ ਉੱਤੇ ਜਿਹੜੀ ਭਾਸ਼ਾ ਉਹ ਲਿਖ ਦੇਣ ਦੇ ਨਾਲ ਕੀ ਹੁੰਦਾ। ਇਹ ਹੁੰਦਾ ਇੱਕ ਇੱਕ ਕਰਕੇ ਹੀ ਜਿਹੜਾ ਜੀ ਉਹ ਛੋਟੀ ਛੋਟੀ ਗੱਲ ਵਧਾਈ ਜਾਂਦੀ ਹੈ। ਜਿਹੜੀ ਗੱਲ ਮੈਂ ਉਹ ਪਿਛਲੀ ਵਾਰੀ ਕਹੀ ਸੀ, ਜੇ ਤੁਸੀਂ ਭਾਈ ਸਾਹਿਬ ਉਹਦੀ ਡਿਟੇਲ ਦੇ ਵਿੱਚ ਜਾਓ ਤਾਂ ਉਹਨਾਂ ਮੁੰਡਿਆਂ ਦਾ ਕੋਈ ਏਦਾਂ ਦਾ ਰਿਕਾਰਡ ਨਹੀਂ ਮਿਲਦਾ ਕਿ ਉਹ ਕ੍ਰਿਮੀਨਲ ਨੇ ਜਾਂ ਉਹ ਏਦਾਂ ਦੀਆਂ ਕਿਸੇ ਸਰਗਰਮੀ ਦੇ ਵਿੱਚ ਜਿਹੜੇ ਆ ਉਹ ਸ਼ਾਮਲ ਰਹੇ ਆ। ਉਹ ਪੁਲਿਸ ਜਿਹੜੀ ਇਹ ਕਹਿੰਦੀ ਆ ਕਿ ਸੋਸ਼ਲ ਮੀਡੀਆ ਦੇ ਰਾਹੀਂ ਇਹ ਇਕੱਠੇ ਹੁੰਦੇ ਸਨ, ਸੋਸ਼ਲ ਮੀਡੀਆ ਦੇ ਰਾਹੀਂ ਇਹ ਮੀਟਿੰਗਾਂ ਕਰਦੇ ਸਨ, ਸੋਸ਼ਲ ਮੀਡੀਆ ਦੇ ਰਾਹੀਂ ਇਹਨਾਂ ਨੂੰ ਡਾਇਰੈਕਸ਼ਨ ਜਿਹੜੀ ਆ ਜੀ ਉਹ ਮਿਲ ਰਹੀ ਸੀਗੀ। ਇਹ ਸਾਰਾ ਕੁਛ ਉਹਦੇ ਨਾਲ ਹੀ ਜਿਹੜਾ ਜੀ ਉਹ ਜੁੜਿਆ ਹੋਇਆ। ਮੈਂ ਤਾਂ ਕਰਕੇ ਜਿਹੜੀ ਹੈ ਜੀ ਉਹ ਗੱਲ ਕਿ ਉਹ ਨਾ ਹੋਵੇ ਕਿ ਅਸੀਂ ਜਿਹੜਾ ਜੀ ਬਿਨਾਂ ਵਜ੍ਹਾ ਤੋਂ ਨੁਕਸਾਨ ਉਹ ਕਰਵਾ ਲਈਏ, ਕਿਉਂ ਉਹਦਾ ਰੀਜ਼ਨ ਹੈ ਕਿ ਜਿਹੜੀ ਉਹ 2020 ਵਾਲੀ ਜਿਹੜੀ ਗੱਲ ਹੈ, ਜੇ ਤਾਂ ਸਿਰਫ ਇਹ ਸਾਈਨ ਲਾ ਕੇ ਜਾਂ ਬੋਲ ਕੇ ਇਹ ਹੋ ਜਾਣਾ ਆ ਤੇ ਮੈਂ ਵੀ ਬੋਲ ਦਿੰਦਾ ਜੀ, ਮੈਂ ਵੀ ਸਾਈਨ ਜਿਹੜਾ ਜੀ ਉਹ ਲਾ ਦਿੰਦਾ। ਪਰ ਇਹ ਜਿਹੜੇ ਤਰੀਕੇ ਦੇ ਨਾਲ ਹੋ ਰਿਹਾ ਅਨਪ੍ਰੋਫੈਸ਼ਨਲ ਜਿਹਾ ਜਿਹੜਾ ਜੀ ਉਹ ਹੈ, ਇਹ ਮੈਨੂੰ ਇਹ ਕਹਿਣ ਦੇ ਵਿੱਚ ਕੋਈ ਹਿਚਕਿਚਾਹਟ ਨਹੀਂ ਜੀ ਕਿ ਉਹਨਾਂ ਲੋਕਾਂ ਨੇ ਜਿਹੜਾ ਜੀ ਇਹ ਸਿਰਫ ਤੋਰਾ ਜਿਹੜਾ ਉਹ ਤੋਰਿਆ ਹੋਇਆ ਇੱਕ ਦੁਕਾਨਦਾਰੀ ਕਰਕੇ। ਤੁਹਾਨੂੰ ਮਾੜੀ ਲੱਗੇ ਗੱਲ ਜਿਹੜੀ ਹੈ ਜੀ ਮੇਰੀ, ਇਹ ਕਹੇ ਹੋਏ ਲਫ਼ਜ਼ ਹੋ ਸਕਦਾ ਜਿਹੜਾ ਜੀ ਉਹ ਲੱਗਣ। ਮੈਂ ਕਿਸੇ ਦੀਆਂ ਫੀਲਿੰਗ, ਕਿਸੇ ਦੀਆਂ ਭਾਵਨਾਵਾਂ ਜਿਹੜੀਆਂ ਉਹਨੂੰ ਹਰਟ ਨਹੀਂ ਕਰਨਾ ਚਾਹੁੰਦਾ ਜੀ। ਮੈਂ ਹਮੇਸ਼ਾ ਇਹ ਕਹਿੰਦਾ ਕਿ ਜੇ ਮੈਨੂੰ ਗੱਲ ਕਹਿਣ ਦਾ ਹੱਕ ਹੈ, ਤੁਹਾਨੂੰ ਵੀ ਉਨੀ ਗੱਲ ਕਹਿਣ ਦਾ ਪੂਰਾ ਹੱਕ ਹੈ। ਜੇ ਤੁਸੀਂ ਉਹ ਕਹਿਣਾ ਚਾਹੁੰਦੇ ਹੋ ਤੁਸੀਂ ਕਹੀ ਚੱਲੋ, ਪਰ ਮੈਨੂੰ ਇਸ ਗੱਲ ਦੇ ਉੱਤੇ ਜਿਹੜਾ ਜੀ ਥੋੜਾ ਜਿਹਾ
ਇਤਰਾਜ਼ ਜ਼ਰੂਰ ਹੈਗਾ ਜੀ ਕਿ ਜਿਹੜੇ ਉਹਨੂੰ ਚਲਾਉਣ ਵਾਲੇ ਨੇ ਉਹਨਾਂ ਨੇ ਪਿਛਲੇ ਸਮੇਂ ਦੇ ਦੌਰਾਨ ਜਿਹੜਾ ਜੀ ਕੀਤਾ ਔਰ ਕਿਵੇਂ ਇਹਨੂੰ ਜਿਹੜਾ ਜੀ UN ਦੀ ਜਿਹੜੀ ਉਹ ਗੱਲ ਕਰਦੇ ਉੱਥੇ ਉਹ ਲੈ ਜਾਣਗੇ। ਏਦਾਂ ਦਾ ਕੁਝ ਵੀ ਨਹੀਂ ਗਾ। ਜੇ ਹੋਣਾ ਆ ਉਹ ਰੈਫਰੈਂਡਮ ਹੋਣਾ ਤਾਂ ਉਹ ਪੰਜਾਬ ਦੇ ਵਿੱਚ ਵਸਦੇ ਲੋਕਾਂ ਦੇ ਉੱਤੇ ਜਿਹੜਾ ਜੀ ਉਹ ਹੋਣਾ। ਉਹ ਇੱਥੇ ਆਉਣ, ਇੱਥੇ ਆ ਕੇ ਮੁਹਿੰਮ ਜਿਹੜੀ ਆ ਜੀ ਉਹ ਇਹ ਚਲਾ ਲੈਣ, ਵਿੱਢ ਲੈਣ, ਚੰਗੀ ਗੱਲ ਹੈ। ਪੰਜਾਬ ਨੂੰ ਇਨਸਾਫ ਮਿਲੇ, ਇਹ ਤਾਂ ਹਰ ਪੰਜਾਬ ਦਾ ਜਿਹੜਾ ਜਿਹਨੇ ਵੀ ਪਾਣੀ ਪੀਤਾ, ਮੈਂ ਨਹੀਂ ਇਹ ਕਹਿੰਦਾ ਕਿ ਪੰਜਾਬ 'ਚ ਰਹਿਣ ਵਾਲਾ, ਜਿਹਨੇ ਵੀ ਪੰਜਾਬ ਦਾ ਪਾਣੀ ਪੀਤਾ ਉਹਨੂੰ ਪੰਜਾਬ ਦੀ ਗੱਲ ਕਰਨ ਦਾ ਪੂਰਾ ਹੱਕ ਹੈ। ਪੰਜਾਬ ਦੇ ਹੱਕਾਂ ਦੀ ਜਿਹੜੀ ਗੱਲ ਹੈ ਉਹਨੂੰ ਕਰਨ ਦਾ ਪੂਰਾ ਹੱਕ ਹੈ। ਪਰ ਸ਼ਮੂਲੀਅਤ ਤਾਂ ਇਹਦੇ ਵਿੱਚ ਪੰਜਾਬ ਵਾਲਿਆਂ ਦੀ, ਜਿਹੜੇ ਇੱਥੋਂ ਦੇ ਰਹਿੰਦੇ ਨੇ, ਉਹਨਾਂ ਦੀ ਜਿਹੜੀ ਆ ਉਹ ਹੋਣੀ ਹੈ ਤੇ ਫੇਰ ਹੀ ਗੱਲ ਜਿਹੜੀ ਉਹ ਸਿਰੇ ਲੱਗਣੀ ਆ। ਨੁਕਸਾਨ ਪਹਿਲਾਂ ਹੀ ਬਹੁਤ ਹੋ ਗਿਆ, ਉਹ ਤੁਸੀਂ ਵੀ ਜਾਣਦੇ ਹੋ, ਸਾਰੇ ਜਾਣਦੇ ਨੇ। ਅਸੀਂ ਬਿਨਾਂ ਕੁਛ ਪ੍ਰਾਪਤ ਕੀਤੇ ਤੋਂ ਨੁਕਸਾਨ ਜਿਹੜਾ ਜੀ ਉਹ ਕਰਵਾਇਆ। ਇਸ ਗੱਲ ਦੇ ਉੱਤੇ ਵਿਚਾਰ ਜਿਹੜਾ ਉਹ ਜ਼ਰੂਰ ਕਰ ਲੈਣਾ। ਕਿਹੜੀਆਂ ਮੰਗਾਂ ਸੀ, ਕਿੱਥੋਂ ਕਹਾਣੀ ਸ਼ੁਰੂ ਹੋਈ ਸੀਗੀ, ਕਿੱਥੇ ਗਈ, ਅੱਜ ਜਿਹੜੀ ਆ ਜੀ ਉਹ ਕਹਾਣੀ ਕਿੱਥੇ ਆ ਕੇ ਜਿਹੜੀ ਆ ਉਹ ਅਟਕ ਗਈ। ਜਿਹੜੇ ਸੁਪਨੇ ਵਿਖਾਉਂਦੇ ਰਹੇ ਕਿ ਅਸੀਂ ਆਹ ਲੈ ਜਾਵਾਂਗੇ, ਆਹ ਲੈ ਜਾਵਾਂਗੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੱਕ ਤਾਂ ਉਹ ਆਪਣੇ ਜਿਹੜਾ ਜੀ ਹੱਕ ਦੇ ਵਿੱਚ ਨਹੀਂ ਕਰ ਸਕੇ, ਉੱਥੋਂ ਤਾਂ ਉਹ ਕਬਜ਼ਾ ਤੋੜ ਨਹੀਂ ਸਕੇ। ਜਿਹੜੇ ਗੱਲ ਕਰ ਲਓ ਕਿ ਜਿਹੜੇ ਰਾਜਾਂ ਨੂੰ ਵੱਧ ਅਧਿਕਾਰਾਂ ਵਾਲੀ ਸੀਗੀ, ਅੱਜ ਰਾਜਾਂ ਦੇ ਅਧਿਕਾਰ ਜਿਹੜੇ ਆ ਜੀ ਉਹਨਾਂ ਦੀ ਸੰਘੀ ਘੁੱਟ ਦਿੱਤੀ ਗਈ ਔਰ GST ਦੇ ਰੂਪ ਦੇ ਵਿੱਚ, ਤੇ ਉਹ ਵੱਧ ਅਧਿਕਾਰਾਂ ਦੇ ਵਾਸਤੇ ਮੋਰਚੇ ਜਿਹੜੇ ਸੀਗੇ ਉਹ ਲਾਉਣ ਵਾਲੇ ਬੋਲੇ ਤੱਕ ਨਹੀਂ, ਇੱਕ ਲਫ਼ਜ਼ ਤੱਕ ਉਹਨਾਂ ਨੇ ਜਿਹੜਾ ਵੀ ਉਹ ਨਹੀਂ ਕਰਾਇਆ। ਸਾਡੇ ਨਾਲ ਬਹੁਤ ਧੋਖੇ ਹੋਏ ਨੇ। ਨੁਕਸਾਨ ਨਾ ਹੋਵੇ, ਜਵਾਨੀ ਦਾ ਨੁਕਸਾਨ ਨਾ ਹੋਵੇ। ਗਿਣਵੀਂ ਚੁਣਵੀਂ ਦੀ ਪੰਜਾਬ ਦੇ ਵਿੱਚ ਜਵਾਨੀ ਰਹਿ ਗਈ ਹੈ ਜੀ, ਬਹੁਤੀ ਤਾਂ ਚਿੱਟਾ ਨਿਕਲ ਗਿਆ। ਮੇਰੀ ਫਿਕਰਮੰਦੀ ਇਹਨੂੰ ਲੈ ਕੇ ਸੀਗੀ। ਕਾਈਂਡਲੀ ਇਹਨੂੰ ਇਸ ਸੰਦਰਭ ਦੇ ਵਿੱਚ ਵੇਖਾਂ ਜੀ। ਬਹੁਤ ਮਿਹਰਬਾਨੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਇਸੇ ਦੇ ਨਾਲ ਸਾਡਾ ਅੱਜ ਦਾ ਪ੍ਰੋਗਰਾਮ ਹੈ ਇੱਥੇ ਹੀ ਸਮਾਪਤ ਆ। ਅਗਲੇ ਬੁਲਟਨ ਦੇ ਵਿੱਚ ਫਿਰ ਮਿਲਾਂਗੇ ਜੀ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।